ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 28 ਜਨਵਰੀ 2026 15 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਤੋਂ GKS ਟੋਇੰਗ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਵੱਲੋਂ ਖਾਲਸਾ ਦੀ ਲਹਿਰ ਨੂੰ ਵਿਦੇਸ਼ਾਂ ਵਿੱਚ ਖਤਮ ਕਰਨ ਲਈ ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਇਸ ਨੂੰ ਇੰਟਰਨੈਸ਼ਨਲ ਕਾਨੂੰਨੀ ਜ਼ਬਾਨ ਵਿੱਚ ਟ੍ਰਾਂਸਨੈਸ਼ਨਲ ਆਪਰੇਸ਼ਨ ਕਿਹਾ ਜਾਂਦਾ ਹੈ। 15 ਜੂਨ 2023 ਨੂੰ ਯੂਕੇ ਦੇ ਸ਼ਹਿਰ ਬਰਗਿਮ ਵਿੱਚ ਖਾਲਿਸਤਾਨੀ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਮੌਤ ਹੋਈ। ਭਾਵੇਂ ਇਸ ਨੂੰ ਕੈਂਸਰ ਨਾਲ ਹੋਈ ਕੁਦਰਤੀ ਮੌਤ ਦੱਸਿਆ ਗਿਆ ਪਰ ਬਹੁਤ ਜਲਦੀ ਇਹ ਭੇਤ ਜਿਹੜਾ ਖੁੱਲਣਾ ਸ਼ੁਰੂ ਹੋਇਆ ਕਿ ਅਵਤਾਰ ਸਿੰਘ ਖੰਡਾ ਨੂੰ ਰੂਸੀ ਖੁਫੀਆ ਏਜੰਸੀਆਂ ਦੀ ਮਦਦ ਨਾਲ ਜ਼ਹਿਰ ਦੇ ਕੇ ਜਿਹੜਾ ਉਹ ਮਾਰਿਆ ਗਿਆ ਔਰ ਜਾਪਦਾ ਹੈ ਕਿ ਯੂਕੇ ਦੀ ਸਰਕਾਰ ਨੇ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਭਾਰਤ ਨਾਲ ਉਸ ਦੇ ਜਿਹੜੇ ਸਬੰਧ ਪ੍ਰਭਾਵਿਤ ਨਾ ਹੋਣ ਔਰ ਇਸ ਕੇਸ ਸੰਬੰਧੀ ਸਿੱਖ ਫੈਡਰੇਸ਼ਨ ਯੂਕੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਆਪਣੀ ਪੋਜੀਸ਼ਨ ਸਪਸ਼ਟ ਜਿਹੜੀ ਹੈ ਕਰਨ ਲਈ ਕਿਹਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ GKS ਟੋਇੰਗ ਬਾਲਟਿਮੋਰ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਵਾਸ਼ਿੰਗਟਨ DC 'ਚ ਟੀਵੀ 84 ਲਈ ਫੰਡ ਰੇਜ਼ਿੰਗ ਹੋਇਆ ਉਸ ਦੇ ਵਿੱਚ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਔਰ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਸਾਡਾ ਸਪੋਰਟ ਬੇਸ ਸਾਡੇ ਮਿਹਨਤੀ ਵੀਰ ਨੇ ਜਿਹੜੇ ਬੜੀ ਮਿਹਨਤ ਕਰਦੇ ਨੇ। ਇੱਥੇ ਵੀ ਉਹਨਾਂ ਨੇ ਬੜਾ ਲੋਅਰ ਲੈਵਲ ਤੋਂ ਸਖਤ ਮਿਹਨਤ ਕੀਤੀ 12 ਘੰਟੇ 14 ਘੰਟੇ ਕੰਮ ਕਰਨ ਵਾਲੇ ਜਿਹੜੇ ਨੇ ਹੌਲੀ ਫਿਰ ਪਹਿਲਾ ਸਟੈਪ ਸ਼ੁਰੂਆਤੀ ਗੈਸ ਪੰਪ ਕਰਨ ਤੋਂ ਸ਼ੁਰੂ ਹੁੰਦਾ ਹੈ ਫਿਰ ਹੌਲੀ ਟੈਕਸੀ ਤੱਕ ਪਹੁੰਚਣਾ ਹੁੰਦਾ ਹੈ ਫਿਰ ਟਰੱਕਿੰਗ ਤੱਕ ਹੁੰਦਾ ਹੈ ਫਿਰ ਕੋਈ ਟੋਇੰਗ ਕੰਪਨੀ ਕੋਈ ਸਟੋਰ ਕੋਈ ਦੂਸਰਾ। ਸੋ ਇਹ ਸਖਤ ਮਿਹਨਤ ਦੇ ਨਾਲ ਹੀ ਇੱਥੇ ਜਿਹੜੀ ਹੈ ਕਿਉਂਕਿ ਬਹੁਤੀ ਪਹਿਲੀ ਜਨਰੇਸ਼ਨ ਹੈ ਜਿਨ੍ਹਾਂ ਨੇ ਆ ਕੇ ਸਟਰਗਲ ਕੀਤੀ ਹੈ ਉਹਨਾਂ ਦੇ ਸਮੁੱਚੇ ਪਰਿਵਾਰ ਵੀ ਕਾਰੋਬਾਰਾਂ 'ਚ ਲੱਗੇ ਹੁੰਦੇ ਨੇ ਔਰ ਕਿਉਂਕਿ ਇਹ ਜਨਰੇਸ਼ਨ ਜਾਗਰੂਕ ਵੀ ਹੈ ਬਹੁਤ ਸਾਰਿਆਂ ਨੇ 84 ਉਸ ਤੋਂ ਬਾਅਦ ਔਰ ਜ਼ਾਹਰ ਹੈ ਪੰਜਾਬ ਦੇ ਪਿੰਡਾਂ ਨਾਲ ਸੰਬੰਧਿਤ ਬਹੁਤੇ ਸਾਡੇ ਵੀਰ ਭੈਣਾਂ ਨੇ ਔਰ ਉਹ ਅੱਜ ਵੀ ਦੇਖ ਰਹੇ ਨੇ ਕਿ ਵੀ ਉੱਥੇ ਹਾਲਾਤ ਕੀ ਬਣਾਏ ਹੋਏ ਨੇ ਔਰ ਇਹੀ ਨਹੀਂ ਹੈ ਕਿ ਵੀ ਜਿਹੜੇ ਲੋਕ ਐਕਟਿਵਿਸਟ ਦੇ ਤੌਰ ਤੇ ਜਾਂ ਪੰਥਕ ਹਮਦਰਦੀ ਵਾਲੇ ਹੁਣ ਇੱਕ ਰਿਟਾਇਰਡ DIG ਜਾਂ ਇਸ ਰੈਂਕ ਦਾ ਪੁਲਿਸ ਆਫਿਸਰ ਜਿਹੜਾ ਪੋਲਿਟਿਕਸ ਦੇ ਵਿੱਚ ਵੀ ਹੈ ਉਹਦਾ ਪਿਛਲੇ ਦਿਨਾਂ 'ਚ ਮੈਂ ਕਿਤੇ ਪੋਡਕਾਸਟ ਦੇਖ ਰਿਹਾ ਸੀ
ਤੇ ਉਹ ਇਹ ਵਾਰਨ ਕਰ ਰਿਹਾ ਸੀ। ਉਹ ਕਹਿੰਦਾ ਸੀ ਵੀ ਪੰਜਾਬ ਦੇ ਪਹਿਲਾਂ ਤਾਂ ਉਹਨੇ ਸਾਰਾ, ਕਿਉਂਕਿ ਪੁਲਿਸ ਦਾ ਹਿੱਸਾ ਰਿਹਾ ਸੀ, ਐਸਐਸਪੀ ਪਟਿਆਲੇ ਲੈਵਲ ਦੂਜੇ, ਉਹਨੇ ਦੱਸਿਆ ਕਿ ਕਿਵੇਂ ਝੂਠੇ ਪੁਲਿਸ ਮੁਕਾਬਲੇ ਔਰ ਦੂਸਰੇ ਸਰਕਾਰ ਦੀ ਨੀਤੀ ਦਾ ਹੀ ਹਿੱਸਾ ਸੀ, ਔਰ ਕਿਵੇਂ ਉਹਨੇ ਆਪਣੀ ਪੋਜੀਸ਼ਨ ਉਹ ਤਾਂ ਕਲੀਅਰ ਕੀਤੀ ਕਿ ਵੀ ਮੈਂ ਕਦੇ ਨਜਾਇਜ਼ ਨਹੀਂ ਹੋਣ ਦਿੱਤਾ। ਇਹ ਤਾਂ ਹੁਣ ਉੱਥੋਂ ਦੇ ਲੋਕ ਹੀ ਦੱਸ ਸਕਦੇ ਨੇ ਜਿੱਥੇ ਜਿੱਥੇ ਉਹਨੇ ਸਰਵ ਕੀਤਾ। ਪਰ ਜਿਹੜੀ ਗੱਲ ਉਹਨੇ ਕਹੀ, ਉਹਨੇ ਕਿਹਾ ਵੀ ਪੰਜਾਬ ਦੇ ਵਿੱਚ ਨੌਜਵਾਨੀ ਦਾ ਕੋਈ ਭਵਿੱਖ ਨਹੀਂ ਹੈ, ਇੱਥੋਂ ਤੁਸੀਂ ਨਿਕਲ ਸਕਦੇ ਹੋ, ਨਿਕਲੋ, ਪੜ੍ਹਾਈ ਕਰੋ, ਕੰਮ ਕਰੋ, ਕਿਤੇ ਵੀ ਹੈ। ਇੱਥੇ ਇਹਨਾਂ ਨੇ ਜਿਸ ਕਿਸਮ ਦੀਆਂ ਨੀਤੀਆਂ ਬਣਾਈਆਂ ਨੇ, ਨਾ ਤੁਹਾਡੇ ਕੋਲ ਜ਼ਮੀਨਾਂ ਰਹਿਣ ਦੇਣੀਆਂ, ਨਾ ਤੁਹਾਡੇ ਕੋਲ ਕੋਈ ਕਾਰੋਬਾਰ ਹੋਣਾ, 15-20 ਟੱਬਰਾਂ ਨੇ ਜਿਹੜਾ ਉਹ ਕੰਟਰੋਲ ਕਰਨਾ, ਕਬਜ਼ਾ ਕਰਨਾ। ਔਰ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਜ਼ਿਕਰ ਕੀਤਾ ਸੀ, ਇੱਕ ਸਾਡੇ ਜਿਹੜਾ ਵਿਊਅਰ ਦੇ ਲੈਟਰ ਨੇ ਇਹ ਚਾਨਣਾ ਪਾਇਆ ਸੀ ਕਿ ਈਵਨ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜ਼ਮੀਨਾਂ ਜਿਹੜੀਆਂ ਨੇ, ਖਾਸ ਤੌਰ 'ਤੇ ਅੰਮ੍ਰਿਤਸਰ, ਤਰਨਤਾਰਨ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀਆਂ ਉਹ ਇਜ਼ਰਾਈਲੀ ਜਿਹੜਾ ਫੈਕਟਰ ਉਹਦੇ 'ਚ ਇਨਵੈਸਟ ਕਰ ਰਿਹਾ। ਸੋ ਅਸੀਂ ਜਿੰਨਾ ਕੁ ਉਸ ਦੇ ਉੱਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਇਹ ਪਤਾ ਲੱਗਾ ਵੀ ਜਿਹੜੇ ਵਿਜ਼ੀਬਲ ਫੇਸ ਨੇ ਉਹ ਗੁਜਰਾਤੀ ਨੇ, ਕਿਉਂਕਿ ਬਹੁਤ ਵਾਰ ਜਿਹੜਾ ਪ੍ਰਵਾਸੀ ਆਮ ਸਾਨੂੰ ਨਜ਼ਰ ਆਉਂਦੇ ਨੇ ਫੈਕਟਰੀਆਂ 'ਚ, ਬਾਜ਼ਾਰਾਂ ਜਾਂ ਦੂਜੇ 'ਤੇ ਹੁੰਦਾ ਜੀ ਇਲੀਗਲ ਜਿਹੜੇ ਪ੍ਰਵਾਸੀ ਨੇ, ਉਹ ਜ਼ਾਹਰ ਹੈ ਕਿ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਪਰ ਇਹ ਇੱਕ ਨਵਾਂ ਐਲੀਮੈਂਟ ਹੈ ਕਿ ਬਹੁਤ ਸਾਰੀਆਂ ਜ਼ਮੀਨਾਂ, ਹਾਲਾਂਕਿ ਉਹਨਾਂ ਦਾ ਕਹਿਣਾ ਵੀ ਜਿੰਨੀ ਇੱਕ ਜ਼ਮੀਨ ਦਾ ਵੱਡਾ ਹਿੱਸਾ ਬਹੁਤ ਕੀਮਤ ਦੇ ਕੇ ਹਾਈਵੇਜ਼ ਇੰਨੇ ਕੁ ਬਣ ਰਹੇ ਨੇ ਵੀ ਆਮ ਲੋਕਾਂ ਨੂੰ ਲੱਗਦਾ ਵੀ ਇੱਥੇ ਕੀ ਇਹਨਾਂ ਨੇ ਕੱਢਣਾ। ਹਾਲਾਂਕਿ ਕੁਛ ਇਹ ਨੇ ਕਿ ਵੀ ਜਿਹੜਾ ਇਹਨਾਂ ਨੇ ਆਪਣਾ ਬੈਲਟ ਵੇ ਔਰ ਦੂਸਰੇ ਬਣਾਉਣ ਦੀ ਲਾਈਨ ਹੈ, ਵਪਾਰੀ ਜਿਹੜੇ ਨੇ ਉਹ ਆਪਣੀ ਕਰ ਰਹੇ ਨੇ। ਲੇਕਿਨ ਕੁੱਲ ਮਿਲਾ ਕੇ ਇਹ ਜਿਹੜੀ ਅੱਜ ਮੈਂ ਉਹਦੀ DIG ਦੀ ਵਾਰਨਿੰਗ ਸੁਣ ਰਿਹਾ ਸੀ ਉਸ ਪੋਡਕਾਸਟ ਕੇ ਭਾਈ, ਇੱਥੇ ਇਹਨਾਂ ਨੇ ਬਹੁਤ ਬਰਬਾਦੀ ਕਰਨੀ ਹੈ। ਔਰ ਲਗਾਤਾਰਤਾ ਨਾਲ ਅਸੀਂ ਦੇਖ ਰਹੇ ਹਾਂ, ਜਿਵੇਂ ਕੱਲ੍ਹ ਵੀ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਵੀ ਕਿਵੇਂ ਗੈਂਗਸਟਰਸ ਨੂੰ ਜਿਨ੍ਹਾਂ ਦੀ ਪੁਸ਼ਪਨਾਈ ਆਲਮੋਸਟ ਸਰਕਾਰੀ ਏਜੰਸੀਆਂ ਨੇ, ਪੁਲਿਸ ਨੇ, ਪੋਲੀਟੀਸ਼ੀਅਨਸ ਨੇ ਕੀਤੀ, ਔਰ ਕਿਵੇਂ ਇੱਕ ਪਹਿਲਾਂ ਤਾਂ ਡਰੱਗਸ ਦਾ ਕਾਰੋਬਾਰ ਕਿਸ ਲੈਵਲ ਤੇ ਸਪਰੈਡ ਕੀਤਾ ਹੈ, ਫਿਰ ਜਿਹੜੀ ਹੈ ਉਹ ਫਰੌਤੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਔਰ ਕੋਈ ਦਿਨ ਐਸਾ ਨਹੀਂ ਹੈ, ਕੈਨੇਡਾ ਦੇ ਵਿੱਚ ਵੀ ਕੈਲਗਰੀ ਤੋਂ 2 ਲਾਸ਼ਾਂ ਮਿਲੀਆਂ ਨੇ, 2 ਨੌਜਵਾਨ ਫੜੇ ਗਏ ਨੇ ਹਥਿਆਰਾਂ ਦੇ ਨਾਲ, ਔਰ 4 ਚੁਫੇਰੇ ਇੱਕ। ਔਰ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਜਿਹੜਾ ਸਿਲਸਿਲਾ ਅਗੇਨ ਗੈਂਗਸਟਰਾਂ ਦੇ ਨਾਂ ਥੱਲੇ ਸ਼ੁਰੂ ਕੀਤਾ ਹੋਇਆ। ਸੋ ਇਹ ਸਾਰੇ ਕਿਉਂਕਿ ਅਲਟੀਮੇਟਲੀ ਪੰਜਾਬ ਕਿੰਨਾ ਕੁ ਹੈ, 50,300 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ, ਔਰ ਉਹੀ ਜਿਹੜੇ ਨੇ ਵੈਲ ਨਿਟ ਵਿਲੇਜਸ ਨੇ, ਰਿਸ਼ਤੇਦਾਰੀਆਂ ਵੀ ਸਾਰਿਆਂ ਦੀਆਂ ਇੱਕ ਦੂਜੇ ਪਾਸੇ ਨੇ। ਸੋ ਉਹ ਹੁਣ ਇੱਕ ਉਹ ਤਬਕਾ ਜਿਹਨੂੰ ਇੱਕ ਸਟੇਜ ਦੇ ਉੱਤੇ ਲੱਗਦਾ ਸੀ ਕਿ ਖਾਲਿਸਤਾਨ ਮਹਿਜ਼ ਇੱਕ ਨਾਅਰਾ ਹੈ, ਇੱਕ ਉਹ ਤਬਕਾ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿ ਯੂਟੋਪੀਆ, ਇਹ ਐਵੇਂ ਦਿਨੇ ਖਾਬ ਦੇਖਣ ਵਾਲੀ ਗੱਲ ਹੈ। ਕਈਆਂ ਨੂੰ ਲੱਗਦਾ ਸੀ ਕਿ ਵੀ ਇਹ ਐਵੇਂ ਸਿਰਫਿਰੇ ਜਿਹੜੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜੀ ਸਾਡੇ ਕੋਲ ਕਿੰਨਾ ਵੱਡਾ ਮੁਲਕ ਹੈ, ਅਸੀਂ ਕਿੰਨੀ ਉੱਥੇ ਇਹ ਕਰ। ਹੁਣ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਕਨਕਲੂਜਨ ਹੈ ਇਸ ਲੈਵਲ ਤੇ ਪਹੁੰਚ ਗਿਆ ਕਿ ਬਈ ਨਹੀਂ, ਆਪਣਾ ਘਰ ਬਣਾਏ ਬਿਨਾਂ ਗੱਲ ਬਣਨੀ ਨਹੀਂ, ਇਹਨਾਂ ਨੇ ਸਾਨੂੰ ਤਬਾਹ ਬਰਬਾਦ ਕਰ ਦੇਣਾ। ਔਰ ਉਹ ਅਸੀਂ ਟ੍ਰੈਂਡ ਦੇਖ ਰਹੇ ਹਾਂ ਕਿ ਵੀ ਕੱਲ੍ਹ ਹੀ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਜੇ ਇੱਕ ਪਾਸੇ ਰਾਪੁਰ ਬੱਲਾਂ ਦੇ ਸੰਤ ਨਿਰੰਜਨ ਦਾਸ ਹੋਰਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ, ਉਹ ਦੇਣ ਦਾ ਚੰਗੀ ਗੱਲ ਹੈ ਜੇ ਉਹ ਸੇਵਾ ਕਰਦੇ ਨੇ ਸੋਸ਼ਲ ਸਰਵਿਸ ਦੇ ਨਾਂ ਥੱਲੇ। ਨਾਲ ਹੀ ਆ ਗਿਆ ਕਿ ਜੀ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਨੇ ਉਹ 1 ਫਰਵਰੀ ਨੂੰ ਵਿਜ਼ਿਟ ਕਰਨਗੇ ਰਾਪੁਰ ਬੱਲਾਂ ਦੇ ਡੇਰੇ। ਹੁਣ ਅੱਜ ਮੇਨ ਖਬਰ ਹੈ ਕਿ ਜੀ ਉਸ ਤੋਂ ਪਹਿਲਾਂ ਉਹ ਆਦਮਪੁਰ ਏਅਰਪੋਰਟ ਤੇ ਜਾਣਗੇ, ਔਰ ਆਦਮਪੁਰ ਏਅਰਪੋਰਟ ਦਾ ਨਾਂ ਜਿਹੜਾ ਹੈ ਉਹ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਿਆ ਜਾਏਗਾ। ਸੋ ਕੱਲ੍ਹ ਹੀ ਅਸੀਂ ਇਹ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਕਿਵੇਂ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ ਉਹ ਪੰਜਾਬ ਦੇ ਵਿੱਚ ਇੱਕ ਵਰਗ ਨੂੰ ਦੂਜੇ ਦੇ ਨਾਲ ਪੜ੍ਹਾਉਣ ਦੀ ਤਿਆਰੀ ਦੇ ਵਿੱਚ ਕਿਸ ਕਿਸਮ ਦਾ ਸਾਰਾ ਪਾਰਟ ਕਰ ਰਹੇ ਨੇ। ਸਾਨੂੰ ਕੋਈ ਇਸ ਦੇ ਉੱਤੇ ਇਤਰਾਜ਼ ਨਹੀਂ ਹੈ ਵੀ ਕੌਣ ਕੀ ਕਰਦਾ ਹੈ ਜਾਂ ਕਿਸੇ ਚੀਜ਼ ਨੂੰ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਸਾਰਾ ਇੱਕ ਸਕੀਮ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਵੱਡਾ ਵੋਟ ਬੈਂਕ ਜਿਹੜਾ ਹੈ ਉਹਨੂੰ ਉਹ ਲੈ ਸਕਣ, ਔਰ ਉਹਨਾਂ ਦੇ ਵਿੱਚ ਜੇ ਕੋਈ ਆਪਣੇ ਗੁਣ ਗਾਉਂਦਾ ਉਹ ਸਮਝ ਆ ਸਕਦਾ। ਪਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋਗੇ ਕਿ ਇਹਨਾਂ ਦਾ ਇੱਕ ਗਰੁੱਪ ਵੱਲੋਂ ਇਸ ਕਿਸਮ ਦਾ ਨੈਗੇਟਿਵ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਬਾਰੇ, ਸਿੱਖਾਂ ਬਾਰੇ, ਜ਼ਿਮੀਂਦਾਰਾਂ ਬਾਰੇ,
ਉਸ ਨਫ਼ਰਤ ਦੀ ਲਾਈਨ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ। ਹੁਣ ਇਹ ਸਾਰੀਆਂ ਹੀ ਖੇਡਾਂ ਜਿਹੜੀਆਂ ਨੇ ਜੇ ਦੇਖਣਾ ਹੋਏ ਤੇ ਇੱਕ ਉਹ ਕੱਲੀ ਜਿੰਦ ਸਾਰਾ ਤਖਤ ਹਜ਼ਾਰਾਂ ਵਾਲੀ ਗੱਲ ਕੀਤੀ ਹੋਈ ਹੈ ਕਿ ਵੀ ਕਿੰਨੀ ਕੁ ਕੌਮ ਆ ਜੇ ਫਲੱਡਸ ਦੇ ਉੱਤੋਂ ਉਭਰੇ ਨਹੀਂ ਹੈ ਔਰ ਕੋਈ ਜੋ ਕੁਝ ਉਹਨਾਂ ਨੇ ਇਕਰਾਰ ਕੀਤਾ ਸੀ ਉਹ ਦੇਣਾ ਕਿਨੇ, ਔਰ ਨਵੇਂ ਜਿਹੜੇ ਨੇ ਉਹ ਹੁਣ ਫਿਰ ਪੰਜਾਬ ਦੇ ਚੀਫ ਮਿਨਿਸਟਰ ਦਾ ਇਹ ਕਹਿਣਾ ਕਿ ਜੀ ਸਾਨੂੰ ਭਾਈ ਘਨਈਏ ਦੀ ਸਪਿਰਿਟ ਦੇ ਨਾਲ ਜਿਹੜਾ ਉਹ SYL ਕਨਾਲ ਦੇ ਉੱਤੇ ਸੋਚਣਾ ਚਾਹੀਦਾ। ਮਤਲਬ ਇਹ ਹੈ ਕਿ ਵੀ ਤੁਸੀਂ ਆਪਣੇ ਜਿਹੜੇ ਤੁਹਾਡੇ ਹੱਕ ਨੇ ਉਹਨਾਂ ਦੇ ਉੱਤੇ ਵੀ ਤੁਹਾਡੇ ਛਾਪਾ ਮਾਰਿਆ ਜਾ ਰਿਹਾ। ਸੋ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਕਿ ਵੀ ਜਿਹੜੇ ਸਾਡੇ ਸੂਝਵਾਨ ਵਿਊਅਰ ਨੇ ਔਰ ਮਹਾਰਾਜ ਦੀ ਕਿਰਪਾ ਨਾਲ ਇਹ ਵੀ ਹੈ ਕਿ ਇਸ ਵੇਲੇ TV 84 ਦੀ ਰੀਚ ਵੀ ਹੈ, ਆਲਮੋਸਟ 2,90,000 ਸਾਡਾ YouTube ਦੇ ਉੱਤੇ ਸਬਸਕ੍ਰਾਈਬਰ ਹੈ ਔਰ ਇੰਸਟਾਗ੍ਰਾਮ ਔਰ ਫੇਸਬੁੱਕ ਔਰ ਦੂਸਰੇ ਰਾਹੀਂ ਵੀ ਜਿਹੜਾ ਹੈ ਹੁਣ ਸਾਡੀ ਟੀਮ ਮਿਹਨਤ ਕਰਦੀ ਹੈ। ਸ਼ਾਰਟ ਰੀਲਸ ਵੀ ਜਿਹੜੀਆਂ ਨੇ ਉਹ ਕਾਫੀ ਉਹਦੀ ਰੀਚ ਹੈ। ਸੋ ਇਹ ਸੰਭਵ ਤਾਂ ਹੀ ਹੋ ਸਕਦਾ ਹੈ ਕਿਉਂਕਿ ਅਸੀਂ ਹੋਰ ਤਾਂ ਨਾ ਸਾਡੇ ਕੋਲ ਕੋਈ ਸਾਡਾ ਤਕੀਆ ਤੇ ਨਾ ਕੋਈ ਦਾਈਆ ਲੈ ਦੇ ਕੇ ਅਸੀਂ ਆਪਣੇ ਉਹਨਾਂ ਵਿਊਅਰਸ ਦੇ ਉੱਤੇ ਆਪਣੇ ਉਹਨਾਂ ਸ਼ੁਭ ਚਿੰਤਕਾਂ ਦੇ ਉੱਤੇ ਪੰਥ ਪ੍ਰਸਤ ਗੁਰਸਿੱਖਾਂ ਦੇ ਉੱਤੇ ਹੀ ਮਨਸਰ ਕਰਦੇ ਜਿਹੜੇ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਜਿੱਥੇ ਉਹ ਹੋਰ ਪਾਸੇ ਜਿਹੜਾ ਉਹ ਆਪਣੀ ਸੇਵਾ ਕਰਦੇ ਨੇ ਉੱਥੇ ਇਹ ਜਿਹੜਾ ਪੋਲੀਟੀਕਲ ਨੈਰੇਟਿਵ ਹੈ ਜਿਹਦੇ ਥੱਲੇ ਸਾਡੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਇਸ ਵੇਲੇ ਨੈਰੇਟਿਵ ਦੀ ਜੰਗ ਬਣੀ ਹੋਈ ਹੈ ਉਹਦੇ 'ਚ TV 84 ਪਿਛਲੇ ਦੇ 13-14 ਸਾਲ ਤੋਂ ਆਪਣਾ ਜਿਹੜਾ ਸੀਮਤ ਸਾਧਨਾਂ ਦੇ ਨਾਲ ਜਿਹੜਾ ਆਪਣਾ ਰੋਲ ਅਦਾ ਕਰ ਰਿਹਾ। ਸੋ ਅਸੀਂ TKS ਟੋਇੰਗ ਦਾ GKS ਟੋਇੰਗ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਅਸੀਂ ਜ਼ਿਕਰ ਕੀਤਾ ਔਰ ਅੱਜ ਫੁੱਲ ਪ੍ਰੋਗਰਾਮ ਵੀ ਸਾਡੇ ਚੱਲਿਆ ਜਿਹੜਾ ਆਲਮੋਸਟ 4-5 ਘੰਟੇ ਦਾ, ਕਿਉਂਕਿ ਪਿਛਲੇ ਦਿਨਾਂ 'ਚ ਹੀ ਸੀ ਕਿ ਕਿਵੇਂ ਵਰਲਡ ਸਿੱਖ ਪਾਰਲੀਮੈਂਟ ਨਾਲ ਸੰਬੰਧਿਤ ਔਰ ਸੇਵਿੰਗ ਪੰਜਾਬ ਵੈਬਸਾਈਟ ਚਲਾ ਕੇ ਜਿਹੜੇ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਔਰ ਕਿਵੇਂ ਵਾਟਰ ਐਜ਼ ਏ ਵੈਪਨ ਇਸਤੇਮਾਲ ਹੋ ਰਿਹਾ ਹੈ ਜਾਂ ਕਿੰਨੀ ਪੋਲਿਊਸ਼ਨ ਹੈ, ਇਸ ਦੇ ਉੱਤੇ ਕੰਮ ਕਰਨ ਵਾਲੇ ਵੀਰ ਗੁਰਪ੍ਰੀਤ ਸਿੰਘ ਉਸ ਨੂੰ ਉਹਨਾਂ ਨੇ ਜਿਹੜਾ ਕਾਊਂਟਰ ਟੈਰਰਿਜ਼ਮ ਐਕਟ ਬਣਾਇਆ, ਉਹਦੀਆਂ ਧਾਰਾਵਾਂ ਥੱਲੇ ਬਹੁਤ ਸਾਰੀਆਂ ਪਾਬੰਦੀਆਂ, ਗ੍ਰਿਫਤਾਰੀ ਵੀ ਕੀਤੀ ਔਰ ਦੂਸਰਾ ਲਾਈਆਂ ਹੋਈਆਂ ਨੇ। ਔਰ ਬਹੁਤ ਵੱਡਾ ਇਕੱਠ ਜਿਹੜਾ ਡਰਬੀ ਦੇ ਵਿੱਚ ਹੋਇਆ ਜਿਹਦੇ ਵਿੱਚ ਸਾਰੀਆਂ ਹੀ ਪ੍ਰੋਮੀਨੈਂਟ ਜਥੇਬੰਦੀਆਂ ਔਰ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ, ਕੈਨੇਡਾ, ਯੂਰਪ ਤੋਂ ਔਰ ਸਾਰੇ ਪਾਸਿਓਂ ਜਿਹੜੇ ਨੇ ਨੁਮਾਇੰਦੇ ਆਏ ਔਰ ਉਹਦੇ 'ਚ ਵੀ ਫੋਕਸ ਇਹੀ ਸੀ ਕਿ ਵੀ ਇਹ ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਕਿ ਟੈਰਰਿਜ਼ਮ ਦੇ ਲਈ ਜ਼ਿੰਮੇਵਾਰ ਹੈ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜਿਹੜੀਆਂ ਰਿਪੋਰਟਾਂ ਖੁਦ ਬ੍ਰਿਟਿਸ਼ ਇੰਟੈਲੀਜੈਂਸ ਵੱਲੋਂ ਆ ਕੇ ਕੈਨੇਡਾ ਦੇ ਟੌਪ ਜਿਹੜੇ ਸੀਸਸ ਦੇ ਅਧਿਕਾਰੀ ਸੀ ਉਹਨਾਂ ਨੂੰ ਦਿੱਤੀ ਗਈ ਕਿ ਭਾਈ ਜਿਹੜਾ ਉਹ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਇਹ ਜਿਹੜੇ ਨੇ ਇਹਨਾਂ ਨੂੰ ਖਤਰਾ ਹੈ। ਔਰ ਇਹ ਜਦੋਂ ਰਿਪੋਰਟ ਹੋਈ ਉਦੋਂ ਤੱਕ ਅਵਤਾਰ ਸਿੰਘ ਖੰਡੇ ਦਾ ਤਾਂ ਮਰਡਰ ਹੋ ਗਿਆ ਔਰ ਭਾਵੇਂ ਉਹਨੂੰ ਪੋਇਜ਼ਨਿੰਗ ਦੀ ਗੱਲ ਹੁਣ ਆ ਰਹੀ ਹੈ ਪਰ ਪ੍ਰੈਜ਼ੈਂਟ ਇਵੇਂ ਹੀ ਕੀਤਾ ਗਿਆ ਸੀ ਜਿਵੇਂ ਕਿ ਜੀ ਬਲੱਡ ਕੈਂਸਰ ਹੋਇਆ ਔਰ ਕੈਂਸਰ ਦੇ ਨਾਲ। ਔਰ ਮੈਂ ਇਹ ਵੀ ਦੇਖ ਰਿਹਾ ਸੀ ਕਿ ਭਾਈ ਉਸ ਦੀ 15 ਜੂਨ 2023 ਨੂੰ ਮੌਤ ਹੁੰਦੀ ਹੈ ਔਰ ਉਸ ਦਾ ਸੰਸਕਾਰ ਜਿਹੜਾ ਹੈ ਉਹ 27 ਦਿਨਾਂ ਬਾਅਦ ਹੁੰਦਾ ਹੈ 12 ਅਗਸਤ ਨੂੰ। ਔਰ ਜਿਹੜਾ 12 ਅਗਸਤ ਨੂੰ, ਇਹ ਤਾਂ ਕਾਫੀ ਦਿਨਾਂ ਬਾਅਦ ਜਿਹੜੀ ਜੂਨ, ਜੁਲਾਈ, ਅਗਸਤ 27 ਤੋਂ ਵੀ ਜ਼ਿਆਦਾ ਆਲਮੋਸਟ 30 ਦਿਨ ਇਹਦੇ 'ਚ ਹੋਰ ਜੁੜ ਜਾਂਦੇ ਨੇ। ਇਸ ਪੀਰੀਅਡ 'ਚ ਨਾ ਤਾਂ ਉਹਨਾਂ ਦੀ ਮਾਤਾ ਨੂੰ ਤੇ ਭੈਣ ਨੂੰ ਵੀਜ਼ਾ ਦਿੱਤਾ ਗਿਆ, ਨਾ ਹੀ ਜਿਹੜੀ ਹੈ ਉਹਨਾਂ ਦੀ ਆਟੋਪਸੀ ਕੀਤੀ ਗਈ। ਇਹਨੂੰ ਬਿਲਕੁਲ ਇਹਦੇ ਬਾਵਜੂਦ ਪਰਿਵਾਰ ਦੇ ਮੈਂਬਰਾਂ ਨੇ ਜਾਂ ਦੂਸਰਾ ਸਾਰਾ ਪਾਰਟ ਸੀ ਉਸ ਨੂੰ ਇਗਨੋਰ ਕਰਦੇ ਆ। ਇਵੇਂ ਲੱਗਦਾ ਹੈ ਜਿਵੇਂ ਕੋਈ ਚੀਜ਼ ਹਸ਼-ਹਸ਼ ਕੀਤੀ ਜਾਂਦੀ ਹੈ ਔਰ ਉਹਨਾਂ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ। ਹੁਣ ਅਸੀਂ ਉਸ ਪੀਰੀਅਡ ਤੋਂ ਹੀ ਜੇ ਅਸੀਂ ਸਾਨੂੰ ਉਹ ਆਦਤ ਨਹੀਂ ਹੈ, ਮੈਂ ਪਾਕਿਸਤਾਨ ਦਾ ਇੱਕ ਸ਼ੋਅ ਦੇਖਦਾ ਹੁੰਦਾ, ਉਹਦੇ 'ਚ ਬੀਬੀ ਐਂਕਰ ਜਿਹੜੀ ਆ ਉਹ ਕਹਿਣਗੇ ਜੀ ਦੇਖੋ फलां साहब आपने वैसे ही पहले ही प्रेडिक्ट किया था और हम दिखाने जा रहे हैं, ਉਹਦੀ ਕਲਿੱਪ ਦਿਖਾਣਗੇ ਤੇ ਉਹ ਇਵੇਂ ਲੱਗਦਾ ਜਿਵੇਂ ਸਿਆਸੀ ਜੋਤਸ਼ੀ ਬੈਠਾ ਹੋਏ ਤੇ ਉਹ ਕਰੇ। ਅਸੀਂ ਦਾਵਾ ਨਹੀਂ ਕਰਦੇ ਕਿਉਂਕਿ ਜੋ ਵੀ ਹੈ ਇਹ, ਲੇਕਿਨ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਜਿਸ ਨੂੰ ਤੁਸੀਂ ਬੇਸ਼ੱਕ ਤੁਹਾਡੇ ਕੋਲ ਕੋਈ ਕੰਕਰੀਟ ਸਬੂਤ ਨਹੀਂ ਹੁੰਦੇ ਗੱਲ ਕਰਨ ਦੇ, ਪਰ ਮੈਂ ਅਕਸਰ ਜਿਹੜਾ ਉਹ ਅਮਰੀਕਨਾਂ ਦਾ
ਡਕ ਟੈਸਟ ਹੈ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਹੁਣ ਇਸ ਦੇ ਥੱਲੇ ਜਿਸ ਕਿਸਮ ਦਾ ਅਵਤਾਰ ਸਿੰਘ ਖੰਡੇ ਦੀ ਸ਼ਖਸੀਅਤ ਸੀ, ਜਿਹੜਾ ਉਹਨਾਂ ਦਾ ਕੰਮ ਸੀ, ਉਹਨਾਂ ਦੇ ਫਾਦਰ ਜਿਹੜੇ ਨੇ ਉਹ ਸ਼ਹੀਦ ਸਟਰਗਲ ਦੇ, ਔਰ ਜਦੋਂ ਮੋਦੀ 2014 'ਚ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਿਆ ਔਰ 2015 'ਚ ਪਹਿਲੀ ਵਾਰ ਯੂਕੇ ਦੇ ਦੌਰੇ ਤੇ ਆਇਆ, ਤੇ ਜਿਹੜਾ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਯੂਕੇ ਵਾਲਿਆਂ ਨੂੰ ਡਿਮਾਰਸ਼ੇ ਦਿੱਤਾ ਕਿ ਜੀ ਇਹ ਬੰਦੇ ਸਾਡੇ ਹਵਾਲੇ ਕਰੋ ਜਾਂ ਇਹਨਾਂ ਤੇ ਨਜ਼ਰ ਜਾਂ ਇਹ ਇੰਡੀਆ ਨੂੰ ਲੜੀਂਦੇ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਦਾ ਨਾਂ ਸੀ। ਹਾਲਾਂਕਿ ਐਜ਼ ਏ ਸਟੂਡੈਂਟ ਹੀ ਅਜੇ ਉਹ ਆਏ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਬੜੀ ਦੇਰ ਤੋਂ ਉਹਨਾਂ ਨੂੰ ਜਿਹੜੀਆਂ ਅੱਖਾਂ 'ਚ ਉਹਨਾਂ ਦੇ ਰੜਕ ਰਿਹਾ ਸੀ। ਔਰ ਕੁਛ ਦਿਨ ਪਹਿਲਾਂ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ 15 ਜੂਨ ਨੂੰ ਉਹਨਾਂ ਦਾ ਹੁੰਦਾ, ਉਸ ਤੋਂ ਆਲਮੋਸਟ 10 ਦਿਨ ਪਹਿਲਾਂ ਜਿਹੜਾ ਪ੍ਰੋਟੈਸਟ ਹੁੰਦਾ ਹੈ ਘੱਲੂਘਾਰਾ 84 ਦਾ, ਉਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ, ਹੇਲ ਐਂਡ ਹਾਰਟੀ ਹਰ ਪੱਖੋਂ। ਸੋ ਅਚਾਨਕ ਐਸਾ ਕੀ ਹੋਇਆ? ਸੋ ਸਾਨੂੰ ਅਸੀਂ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਉੱਤੇ ਸੀ ਕਿ ਵੀ ਇਹ ਜਿਵੇਂ ਰਸ਼ੀਅਨਸ ਦੇ ਕੋਲ ਇਹ ਖਾਸ ਤੌਰ ਤੇ ਇਸ ਕਿਸਮ ਦਾ ਕੈਮੀਕਲ ਹੈ, ਜਾਂ ਜਿਵੇਂ ਉਹਨਾਂ ਦੇ ਕੇਸ ਵੀ ਯੂਕੇ ਦੇ ਵਿੱਚ ਫੜੇ ਗਏ ਕੋਈ ਪਾਰਕ ਦੇ ਵਿੱਚ ਕੋਈ ਆਪਣੇ ਪੋਲੀਟੀਕਲ ਡਿਸੀਡੈਂਟਸ ਦੀ ਆਵਾਜ਼ ਨੂੰ ਬੰਦ ਕਰਨ ਲਈ, ਕਿ ਬਈ ਇਹ ਇਹਨਾਂ ਦਾ ਘਰ ਹੈ। ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਵੀ ਜਿਸ ਲੈਵਲ ਦੇ ਉੱਤੇ ਸ਼ਾਇਦ, ਕਿਉਂਕਿ ਅਵਤਾਰ ਸਿੰਘ ਖੰਡਾ ਕਿਸੇ ਇੱਕ ਜਥੇਬੰਦੀ ਨਾਲ ਸੰਬੰਧਿਤ ਨਹੀਂ ਸੀ, ਕਈ ਵਾਰ ਇਹ ਵੀ ਹੁੰਦਾ ਵੀ ਜੇ ਤਾਂ ਕਿਸੇ ਦਾ ਕੋਈ ਧੜਾ ਹੋਏ ਤੇ ਉਹ ਉਹਨਾਂ ਦਾ ਝੰਡਾ ਚੁੱਕਿਆ ਹੁੰਦਾ, ਜਿਹੜੇ ਕੁਝ ਨੌਜਵਾਨ ਉਹਨੂੰ ਪਿਆਰ ਕਰਨ ਵਾਲੇ ਸੀ ਜਾਂ ਦੂਸਰੇ। ਹਾਲਾਂਕਿ ਉਹਨਾਂ ਦੇ ਸੰਸਕਾਰ ਵੇਲੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਆਈਆਂ, ਲੇਕਿਨ ਜਿਸ ਲੈਵਲ ਦੇ ਉੱਤੇ ਜੋ ਨਜ਼ਰ ਆ ਰਿਹਾ ਸੀ ਉਸ ਵੇਲੇ ਜਿਹੜਾ ਹੈ ਉਹ ਨਹੀਂ ਖਲੋਤੀ ਕੌਮ ਯੂਕੇ ਦੀ ਐਟਲੀਸਟ ਜੀ। ਔਰ ਨਤੀਜੇ ਦੇ ਤੌਰ ਦੇ ਉੱਤੇ 15 ਜੂਨ ਤੋਂ ਬਾਅਦ 3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, ਔਰ ਬਾਅਦ ਦੇ ਵਿੱਚ ਉਹੀ ਜੂਨ ਦੇ ਐਂਡ ਤੱਕ ਜਾਂਦੇ ਆ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਹੜਾ ਬਾਅਦ ਦੇ ਵਿੱਚ ਜਿਹੜਾ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਨੂੰ ਨਿਖਿਲ ਗੁਪਤੇ ਨੂੰ ਉੱਥੇ ਹੀ ਚੈੱਕ ਰਿਪਬਲਿਕ ਦੇ ਵਿੱਚ ਅਰੈਸਟ ਕਰਵਾ ਕੇ ਉਸ ਨੂੰ ਨਾਕਾਮਯਾਬ ਕੀਤਾ। ਹੁਣ ਇਸ ਮੁੱਦੇ ਦੇ ਉੱਤੇ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਵੀ ਉਹਨਾਂ ਦਾ ਆਟੋਪਸੀ ਵੀ ਨਹੀਂ ਸੀ ਰਿਪੋਰਟ ਔਰ ਕੋਈ ਬਿਲਕੁਲ, ਲੇਕਿਨ ਜਦੋਂ ਬਲੂਮਬਰਗ ਨੇ ਇਹ ਇੰਕਸ਼ਾਫ ਕੀਤਾ ਕਿ ਇਨਫੈਕਟ ਕੈਨੇਡੀਅਨ ਏਜੰਸੀਆਂ ਨੂੰ ਆ ਕੇ ਜਿਹੜੀ ਬ੍ਰਿਟਿਸ਼ ਏਜੰਸੀਆਂ ਨੇ ਬਰੀਫ ਕੀਤਾ, ਉਹਨਾਂ ਨੇ ਓਵਰਹਰਡ ਜਿਹੜੀ ਹੋਈ ਉਹਨਾਂ ਦੀ ਕਨਵਰਸੇਸ਼ਨ ਇੰਡੀਅਨ ਜਿਹੜੀਆਂ ਏਜੰਸੀਆਂ ਦੀ ਚੱਲ ਰਹੀ ਹੋਏਗੀ, ਉਸ 'ਚ ਇਹ 3 ਸੀ ਜਿਨ੍ਹਾਂ ਦਾ ਨਾਂ ਸੀ ਰਿਹਾ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਪੰਨੂ, ਜਿਹੜੇ ਕਿ ਉਹਨਾਂ ਦੀ ਹਿੱਟ ਲਿਸਟ ਦੇ ਉੱਤੇ ਸੀ। ਸੋ ਉਸ 'ਚੋਂ ਇਹ ਗੱਲ ਬੜੀ ਕਲੀਅਰ ਹੋ ਗਈ ਕਿ ਇਹ ਇਸ ਦੇ ਉੱਤੇ ਜੇ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦੀ ਇਹ ਰਿਪੋਰਟ ਸੀ ਸਰਕਾਰ ਦੇ, ਔਰ ਉਸ ਵੇਲੇ ਰਿਸ਼ੀ ਸੁਨਕ ਜਿਹੜਾ ਕਰਦਾ ਹੀ ਜਾ ਕੇ ਉਹਨਾਂ ਦੇ ਹਿੰਦੂ ਤਵੀਆਂ ਦੇ ਵਿਹੜੇ 'ਚ ਹੀ ਸੁਣਕ ਉਹਨਾਂ ਦਾ ਹੀ ਸੁਣਕੂ ਸੀ ਇਹ, ਔਰ ਉਹੀ ਪ੍ਰੀਤੀ ਪਟੇਲ ਜਿਹੜੀ ਜਿਸ ਨੇ ਈਵਨ ਅਮਰੀਕਨ ਇੱਕ ਥਿੰਕ ਟੈਂਕ ਦੇ ਵਿੱਚ ਆ ਕੇ ਖਾਲਿਸਤਾਨ ਦੇ ਜਿਹੜੇ ਸੰਘਰਸ਼ ਵਾਲੇ ਲੋਕ ਨੇ ਉਹਨਾਂ ਨੂੰ ਹਿਜ਼ਬੁਲ ਮੁਜਾਹਿਦੀਨ ਤੇ ਲਸ਼ਕਰ ਤੋਇਬਾ ਔਰ ਇਸਲਾਮਿਕ ਜਹਾਦੀ ਸੋ ਕਾਲਡ ਉਹਨਾਂ ਦੇ ਨਾਲ ਜੋੜ ਕੇ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ ਇਹ ਟ੍ਰਿਪ ਦੇ ਉੱਤੇ ਗਿਆ ਉਹਨਾਂ ਦਾ ਫੋਰਨ ਸੈਕਟਰੀ 1 ਲੱਖ ਪਾਉਂਡ ਜਿਹੜਾ ਸਪੈਸ਼ਲ ਰੱਖਿਆ ਗਿਆ ਜੀ, ਜਿਹੜੇ ਈਵਨ ਖਾਲਿਸਤਾਨੀਆਂ ਦੀ ਸ਼ਨਾਖਤ ਦੇ ਲਈ ਇਸ ਕਿਸਮ ਦਾ। ਸੋ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਜਿਹੜੀ ਹੈ ਉਹਨਾਂ ਦੇ ਲੀਗਲ ਉਹਨਾਂ ਦੇ ਲੀਡ ਐਗਜ਼ੈਕਟਿਵ ਨੇ ਜਸਪਾਲ ਸਿੰਘ, ਪ੍ਰੈਸ ਰਿਲੀਜ਼ ਜਿਹੜੀ ਯੂਕੇ ਸਰਕਾਰ ਨੂੰ ਐਡਰੈਸ ਕੀਤੀ ਗਈ ਹੈ, ਔਰ ਸਿੱਖ ਫੈਡਰੇਸ਼ਨ ਯੂਕੇ ਇਸ ਕੇਸ ਨੂੰ ਬੜਾ ਕਲੋਜ਼ਲੀ ਫੋਲੋ ਕਰ ਰਹੀ ਹੈ, ਔਰ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਹੁਣ ਇਹ ਸਾਰੇ ਅਵਤਾਰ ਸਿੰਘ ਖੰਡੇ ਦਾ ਕੇਸ ਹੀ ਦਾ ਆਧਾਰ ਹੈ ਕਿ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਇਟ ਸ਼ੁੱਡ ਕਮ ਕਲੀਨ ਅਬਾਊਟ ਇੰਡੀਆਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਟਾਰਗੇਟਿੰਗ ਸਿੱਖ ਐਕਟਿਵਿਸਟ ਕੈਂਪੇਨਿੰਗ ਫਾਰ ਖਾਲਿਸਤਾਨ, ਕਿ ਭਾਈ ਇਸ ਦੇ ਉੱਤੇ ਆਓ। ਔਰ ਉਹਨਾਂ ਨੇ ਇਸ ਸਾਰੇ ਕੁਛ ਤਾਂ ਘਟਨਾਕ੍ਰਮ ਇਹ ਹੈ ਜਿਹਦਾ ਮੈਂ ਹਵਾਲਾ ਦਿੱਤਾ ਹੈ। ਲੇਟਲੀ ਇੱਕ ਕਿਤਾਬ ਮਾਰਕੀਟ ਦੇ ਵਿੱਚ ਆਈ ਹੈ ਜਿਹਨੂੰ ਆਨੀ ਰਿਦਿਆ ਮਿੱਤਰਾ ਉਸ ਨੇ ਲਿਖਿਆ। ਉਸ ਕਿਤਾਬ ਦਾ ਨਾਮ ਹੈ ਡੇਲੀ ਡਾਇਰੈਕਟਿਵ, ਵੰਸ ਯੂ ਆਰ ਮਾਰਕਡ ਦੇਅਰ ਇਜ਼ ਨੋ ਐਸਕੇਪ।
ਕਿ ਇਹ ਦਿੱਲੀ ਦਾ ਡਾਇਰੈਕਟ ਜ਼ਾਹਰ ਹੈ ਕਿ ਇਹ ਸਾਰੇ ਦਾ ਕਿੰਗ ਪਿਨ ਅਜੀਤ ਡੋਵਾਲ ਹੈ ਔਰ ਇਹ ਸਾਰੀ ਇੱਕ ਪਲੈਨਿੰਗ ਦੇ ਥੱਲੇ ਉਹਨਾਂ ਨੇ ਸ਼ੁਰੂ ਕੀਤਾ ਕਿ ਭਾਈ ਇਹ ਆਵਾਜ਼ ਬੰਦ ਕਰੋ। ਔਰ ਪਿਛਲੇ ਦਿਨਾਂ 'ਚ ਅਜੇ 2 ਦਿਨ ਪਹਿਲਾਂ ਜਿਹੜੇ ਇੱਕ ਕਰਨਲ ਦਾ ਮੈਂ ਹਵਾਲਾ ਦਿੱਤਾ ਜਿਹੜਾ ਕਹਿ ਰਿਹਾ ਜੀ ਕਿਉਂ ਨਹੀਂ ਸਿੱਖ ਰੈਜੀਮੈਂਟ ਦੇ ਵਿੱਚ ਸਿੱਖ ਮਿਲ ਰਿਹਾ, ਕਿਉਂਕਿ ਖਾਲਿਸਤਾਨੀਆਂ ਨੇ ਬ੍ਰੇਨ ਵਾਸ਼ ਕਰਤਾ ਹੈ ਔਰ ਉਹ ਹੁਣ ਭਾਰਤ ਦੇ ਲਈ ਨਹੀਂ ਮਰਨਾ ਚਾਹੁੰਦੇ, ਉਹ ਖਾਲਿਸਤਾਨ ਦਾ ਕਰਨਾ ਚਾਹੁੰਦੇ ਨੇ। ਔਰ ਉਹਦੇ 'ਚ ਵੀ ਉਹਨੇ ਇਹ ਐਡਮਿਟ ਕੀਤਾ, ਉਹਨੇ ਕਿਹਾ ਕਿ ਜੀ ਇਹ ਜਦੋਂ ਤੱਕ ਬਾਹਰ ਜਿਹੜਾ ਇਹ ਸ਼ੁਰੂ ਹੋਇਆ ਇਟ ਵਾਸ ਟੂ ਲੇਟ ਕਿ ਵੀ ਜਿਹੜਾ ਅਸੀਂ ਮਾਰ ਮਰਾਈਆ ਸ਼ੁਰੂ ਕੀਤਾ ਉਦੋਂ ਤੱਕ ਆਲਰੇਡੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਜਿਹੜੀ ਹੈ ਉਸ ਰਾਹੀਂ ਖਾਲਿਸਤਾਨ ਦੀ ਗੱਲ ਅੱਗੇ ਜਾ ਚੁੱਕੀ ਸੀ। ਮੈਂ ਇਹ ਕਿਤਾਬ ਤਾਂ ਨਹੀਂ ਦੇਖੀ ਹੈ ਜਿਹੜੀ ਅਨਿਰਿਧਿਆ ਮਿੱਤਰਾ, ਕਿਉਂਕਿ ਇਹ ਸਪੈਸ਼ਲਿਸਟ ਹੈ ਇਹ ਸਾਰੇ ਫੀਲਡ ਦਾ ਔਰ ਅਥਾਰਟੀ ਦੇ ਨਾਲ ਉਹਦਾ ਨਾਂ ਹੀ ਆਪਣੇ ਆਪ 'ਚ ਦੱਸਦਾ ਹੈ ਡੇਲੀ ਡਾਇਰੈਕਟਿਵ ਵਨਸ ਯੂ ਆਰ ਮਾਰਕਡ ਦੇयर इज़ नो एस्केप। ਔਰ ਇਹਦੇ ਜ਼ਾਹਰ ਹੈ ਵੀ ਟਾਰਗੇਟ ਕਿਲਿੰਗ ਦੇ ਵਿੱਚ ਉਹ ਯੂਕੇ ਹੋਏ ਔਰ ਇਹ ਮੁਲਕ ਹੋਣ ਔਰ ਅਜੇ ਕਿੰਨੇ ਹੋਰ ਇਹਨਾਂ ਦੀ ਲਿਸਟ 'ਤੇ ਨੇ। ਔਰ ਜੇ ਇਹਦੇ ਬਾਵਜੂਦ ਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਸਰੀ ਦੇ ਮੇਅਰ ਨੇ ਕਿਹਾ ਕਿ ਐਮਰਜੈਂਸੀ ਡਿਕਲੇਅਰ ਕਰੋ, ਜਿੰਨੀਆਂ ਕਿਲਿੰਗਸ ਔਰ ਜਿੰਨੀਆਂ ਐਕਸਟੋਰਸ਼ਨਸ ਔਰ ਦੂਸਰੀਆਂ ਹੋ ਰਹੀਆਂ ਨੇ ਦਰਜਨਾਂ ਕੇਸ ਕੱਲ੍ਹ ਜਨਵਰੀ ਦੇ ਮਹੀਨੇ 'ਚ ਹੀ ਹੋਏ ਨੇ। ਔਰ ਇਹ ਸਾਰਾ ਜਿਹੜਾ ਹੈ ਔਰ ਇਸ ਤੋਂ ਪਹਿਲਾਂ ਕੈਨੇਡੀਅਨ ਏਜੰਸੀਆਂ ਆਪਣੀ ਰਿਪੋਰਟ ਦੇ ਚੁੱਕੀਆਂ ਨੇ ਕਿ ਇਹ ਜਿਹੜਾ ਇਹਨਾਂ ਸਾਰਿਆਂ ਨੂੰ ਇੰਡੀਅਨ ਕੌਂਸੂਲੇਟ ਹਾਈ ਕਮਿਸ਼ਨ ਜਿਹੜੇ ਨੇ ਉਹ ਕੰਟਰੋਲ ਕਰਦੇ ਨੇ, ਉਹ ਲੋਕਾਂ ਦੀ ਜਾਣਕਾਰੀ ਲੈ ਕੇ ਉਹਨਾਂ ਤੱਕ ਪਹੁੰਚਾਉਂਦੇ ਨੇ। ਔਰ ਜ਼ਾਹਰ ਹੈ ਕਿ ਵੀ ਇਹ ਉਹਨਾਂ ਦੇ ਹੀ ਜਿਹੜੇ ਲਿਆਂਦੇ ਹੋਏ ਔਰ ਉਹਨਾਂ ਦੇ ਹੀ ਜਿਹੜੇ ਨੇ ਉਹ ਕਰਿੰਦੇ ਨੇ। ਔਰ ਇਸ 'ਚ ਉਹਨਾਂ ਨੇ ਜਿਹੜਾ ਪ੍ਰੈਸ ਰਿਲੀਜ਼ ਕਾਫੀ ਬਿਊਟੀਫੁਲੀ ਡਰਾਫਟਡ ਵੀ ਹੈ ਤੇ ਇਸ ਕਿਤਾਬ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਨਵੀਂ ਐਵੀਡੈਂਸ ਸਾਹਮਣੇ ਆਈ ਹੈ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਜਿਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਹੈ ਉਹਨਾਂ ਦਾ। ਔਰ ਉਹਨਾਂ ਨੇ ਇਸ ਕਿਤਾਬ ਦਾ ਹੀ ਹਵਾਲਾ ਦਿੱਤਾ ਹੈ ਕਿ ਬਈ ਉਹਨਾਂ ਨੇ ਕਿਵੇਂ ਜਿਹੜਾ ਉਹ ਕੋਵਰਟ ਆਪਰੇਸ਼ਨ ਇੰਡੀਅਨ ਇੰਟੈਲੀਜੈਂਸ ਏਜੰਟ ਕਰਦੇ ਨੇ ਆਪਣੇ ਵਿਰੋਧੀਆਂ ਨੂੰ ਐਲੀਮੀਨੇਟ ਕਰਨ ਦੇ ਲਈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਦ ਆਥਰ ਐਂਡ ਨੈਸ਼ਨਲ ਸਿਕਿਉਰਿਟੀ ਐਕਸਪਰਟ ਹੈਜ਼ ਆਲਸੋ ਗਿਵਨ ਟੈਲੀਵਿਜ਼ਨ ਇੰਟਰਵਿਊਜ਼ and has been specifically asked about the assassination of Avatar Singh Khanda in the UK in June 2023. He confirms the talk in the corridors of power in India, whilst it is hush-hush, is that people are saying he was poisoned. ਹੁਣ ਗੱਲ ਇਸ ਲੈਵਲ ਤੱਕ ਜਿਹੜੀ ਹੈ ਫਿਰ ਇਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਬਲੂਮਬਰਗ ਦਾ ਮੈਂ ਆਲਰੇਡੀ ਹਵਾਲਾ ਦਿੱਤਾ ਹੈ ਕਿ ਨਵੰਬਰ 2025 'ਚ ਬਲੂਮਬਰਗ ਨੇ ਇਹ ਕਿਹਾ ਸੀ ਕਿ ਕਿਵੇਂ ਜਿਹੜੇ GCHQ ਦੇ ਉਹਨਾਂ ਨੇ ਕੈਨੇਡਾ ਵਾਲਿਆਂ ਨੂੰ ਜਾ ਕੇ ਬਰੀਫ ਕੀਤਾ ਸੀ ਕਿ ਕਿਵੇਂ ਜਿਹੜੇ 3 ਜਿਹੜੇ ਨੇ ਉਹ ਟਾਰਗੇਟ 'ਤੇ ਨੇ ਜ਼ਾਹਰ ਹੈ, ਇੱਕ ਉਹਨਾਂ 'ਚ ਅਵਤਾਰ ਸਿੰਘ ਖੰਡਾ ਸੀ। ਫਿਰ ਜਿਹੜੀ ਬਲੂਮਬਰਗ ਦੀ ਰੈਵੂਲੇਸ਼ਨ ਸੀ ਕਿ ਵੀ ਉਹਦੇ 'ਚ ਉਦੋਂ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਸੀ ਔਰ ਉਹਨਾਂ ਨੇ ਹੈਂਡ ਡਿਲੀਵਰਡ ਸਿਲੈਕਟਿਵ ਇੰਟੈਲੀਜੈਂਸ ਜਿਹੜੀ ਹੈ ਉਹ ਵੀ ਕੈਨੇਡੀਅਨ ਆਫੀਸ਼ੀਅਲਸ ਨਾਲ ਜਿਵੇਂ ਹੈ ਕਿ ਵੀ ਸਾਂਝੀ ਕੀਤੀ। ਔਰ ਉਸ ਪੀਰੀਅਡ ਦੇ ਵਿੱਚ ਹੀ ਇਹ ਵੀ ਸਾਹਮਣੇ ਆਇਆ ਸੀ ਕਿ ਕਿਵੇਂ ਔਰ ਇਹ ਜਿਹੜਾ ਸਿਕਿਉਰਿਟੀ ਮਿਨਿਸਟਰ ਇੰਡੀਆ ਦਾ ਜਿਸ ਦੇ ਉੱਤੇ ਇਹ ਵੀ ਹੈ ਕਿ ਉਸ ਪੀਰੀਅਡ 'ਚ ਹੀ ਇੱਕ ਥਿਊਰੀ ਇਹ ਵੀ ਪਹਿਲਾਂ ਫਲੋਟ ਹੋ ਰਹੀ ਸੀ ਕਿ ਕੋਈ ਅਮਾਨਤ ਮਾਨ ਨਾਂ ਦੀ ਲੇਡੀ ਜਿਹੜੀ ਹੈ ਜਿਹੜੀ ਇੰਡੀਅਨ ਹਾਈ ਕਮਿਸ਼ਨ ਜਾਂ ਕੌਂਸੂਲੇਟ 'ਚ ਕੰਮ ਕਰਦੀ ਸੀ ਉਹ ਇਨ ਟੱਚ ਸੀ ਅਵਤਾਰ ਸਿੰਘ ਖੰਡੇ ਤੋਂ, ਉਹਨੇ ਧਮਕੀਆਂ ਵੀ ਦਿੱਤੀਆਂ। ਔਰ ਉਸ ਦਾ ਵਿਆਹ ਜਿਹੜਾ ਹੈ ਉਹ ਸਰਵੇਸ਼ ਰਾਜ ਜਿਹੜਾ ਜ਼ਾਹਰ ਹੈ ਰਾਹ ਦਾ ਬੰਦਾ ਹੋਏਗਾ UK ਦੇ ਹੀ ਉਸ ਮਿਸ਼ਨ ਦੇ ਵਿੱਚ ਹੀ ਤਾਇਨਾਤ ਸੀ। ਔਰ ਕੀ ਇਹ ਅਮਾਨਤ ਮਾਨ ਨੇ ਕੋਈ ਕਿਹੜਾ ਟਰੈਪ ਲੇ ਕੀਤਾ, ਲੇਕਿਨ ਉਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਕਿ ਅਵਤਾਰ ਸਿੰਘ ਖੰਡੇ ਦੀ ਡੈਥ ਹੁੰਦੀ ਹੈ ਇਸ ਨੂੰ ਸਰਵੇਸ਼ ਰਾਜ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ ਪਰਸੋਨਾ ਨਾਨ ਗ੍ਰੈਟਾ ਬਣਾ ਕੇ, ਪਰ ਇਹਨੂੰ ਖੁਫੀਆ ਰੱਖਿਆ ਗਿਆ। ਔਰ ਜ਼ਾਹਰ ਹੈ ਕਿ ਜਦੋਂ ਕੋਈ ਕਿਸੇ ਦਾ ਕੋਈ ਏਜੰਟ ਡਿਟੈਕਟ ਹੁੰਦਾ ਹੈ ਤੇ ਦੂਸਰਾ ਮੁਲਕ ਵੀ ਜਵਾਬ ਦੇ ਵਿੱਚ ਕਿਸੇ ਨੂੰ ਕੱਢਦਾ ਹੈ, ਪਰ ਇਹ ਖਬਰ ਨੂੰ ਬਾਹਰ ਹਵਾ ਹੀ ਨਹੀਂ ਲੱਗਣ ਦਿੱਤੀ ਗਈ। ਇਹ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਸਰਵੇਸ਼ ਰਾਜ ਹੈ ਉਹ ਜਿਹੜਾ ਕਿ ਅਮਾਨਤ ਮਾਨ ਦਾ ਘਰ ਵਾਲਾ ਹੈ ਉਸ ਨੂੰ ਉਹਨਾਂ ਨੇ ਪਰਸੋਨਾ ਨਾਨ ਗ੍ਰੈਟਾ, ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਕੋਲ ਜਾਣਕਾਰੀ ਹੋਏਗੀ ਕਿ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਉਹ ਉਸ ਦਾ ਉਹਨੂੰ ਟਿਕਾਣੇ ਲਾਉਣ ਦੇ ਲਈ ਇਹਨਾਂ ਨੇ ਕੀ ਹਰਬੇ
ਵਰਤੇ ਜੀ ਔਰ ਇਹ ਉਹਦੇ 'ਚ ਫਿਰ ਇਹਨਾਂ ਨੇ ਕਿਹਾ ਕਿ ਦਾ ਇਨਫੋਰਮੇਸ਼ਨ ਡਾਇਰੈਕਟਲੀ ਫਰੋਮ ਇੰਡੀਅਨ ਇੰਟੈਲੀਜੈਂਸ ਸੋਰਸਿਸ that agents of the Indian government possibly assisted by Russian operatives ਕਿਉਂਕਿ ਜਿਸ ਕਿਸਮ ਦਾ ਜ਼ਹਿਰ ਔਰ ਇਹ ਹੁਣ ਇਹਦੇ ਸਾਇੰਟੀਫਿਕ ਪ੍ਰੂਵ ਨੇ ਕਿ ਜ਼ਹਿਰ ਨੇ ਜਿਹੜੇ ਲਿਊਕੀਮੀਆ ਵਰਗੀ ਬਿਮਾਰੀ ਪੈਦਾ ਕਰ ਦਿੰਦੇ ਨੇ ਲੱਗਦਾ ਹੈ ਕਿ ਵੀ ਇਹ ਕੈਂਸਰ ਹੈ ਉਹਦੇ 'ਚ ਟੈਸਟਾਂ 'ਚ ਇਹ ਆਏਗਾ ਬਟ ਉਹ ਪੋਇਜ਼ਨ ਹੁੰਦਾ ਹੈ ਜਿਹੜਾ ਰਸ਼ੀਅਨ ਦੇ ਕੋਲ ਜਿਹਦਾ ਕਾਫੀ ਵੱਡਾ ਸਟਾਕ ਹੈ ਅੱਛਾ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਇਹ ਸੀ ਕਿ ਵੀ ਉਹਨਾਂ ਨੇ ਇਸ ਨੂੰ ਖੁਫੀਆ ਰੱਖਿਆ ਜਾਣਕਾਰੀ ਨੂੰ ਕਿਉਂਕਿ ਇਹਦੇ ਨਾਲ ਉਹਨਾਂ ਨੂੰ ਸੀ ਕਿ ਪ੍ਰੈਸ਼ਰ ਵੱਧ ਜਾਏਗਾ ਯੂਕੇ ਗਵਰਨਮੈਂਟ ਤੇ ਔਰ ਮੰਗ ਹੋਏਗੀ ਕਿ ਪਬਲਿਕ ਇਨਕੁਆਇਰੀ ਕਰਵਾਈ ਜਾਏ ਅਵਤਾਰ ਸਿੰਘ ਖੰਡੇ ਦੀ ਮੌਤ ਫਿਰ ਉਹਨਾਂ ਨੇ ਡੈਨ ਜੈਵਿਸ ਜਿਹੜਾ ਜਿਸ ਨੂੰ ਫੈਡਰੇਸ਼ਨ ਸਿੱਖ ਫੈਡਰੇਸ਼ਨ ਯੂਕੇ ਨੇ ਲਿਖਿਆ ਜਿਹੜਾ ਸਿਕਿਉਰਿਟੀ ਮਿਨਿਸਟਰ ਹੈ ਕਿ ਭਾਈ ਇਹ ਤੁਸੀਂ ਇਸ ਦੇ ਉੱਤੇ ਜਿਹੜਾ ਇਸ ਦਾ ਹਵਾਲਾ ਦੇ ਕੇ ਔਰ ਜਿਹੜਾ ਡੈਨ ਜੈਵਿਸ ਨੇ ਜਵਾਬ ਦਿੱਤਾ ਉਹਦੇ 'ਚ ਇਹ ਹੈ ਕਿ ਵੀ ਡੈਨ ਜੈਵਿਸ ਨੇ ਕਿਹਾ ਕਿ ਜੀ ਆਈ ਵੁੱਡ ਲਾਈਕ ਟੂ ਮੇਕ ਕਲੀਅਰ ਦੈਟ ਗਵਰਨਮੈਂਟ ਟੇਕਸ ਦਿਸ ਮੈਟਰ ਵੈਰੀ ਸੀਰੀਅਸਲੀ I can assure you that the safety and security of British Sikhs is of utmost importance and we will not tolerate any attempts by any foreign government to coerce, intimidate, harass or harm their critics in the UK. ਉਹੀ ਜਿਹੜੀ ਸਟੈਂਡਰਡ ਜਿਹੀ ਲੈਂਗੁਏਜ ਹੈ ਜੀ ਅਸੀਂ ਜਾਮਨ ਹੈ ਤੁਹਾਡੀ ਸੇਫਟੀ ਸਿਕਿਉਰਿਟੀ ਔਰ ਦੂਸਰੇ ਤੀਸਰੇ ਦੇ ਔਰ ਜਿਹੜੀ ਬਲੂਮਬਰਗ ਨੇ ਰਿਪੋਰਟਿੰਗ ਕੀਤੀ ਕਿ ਇਵੇਂ ਹੋਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਪਤਾ ਹੀ ਹੈ ਕਿ ਵੀ ਇਸ ਵੇਲੇ ਮੇਰੇ ਲਈ ਇਹ ਬੜਾ ਢੁਕਵਾਂ ਨਹੀਂ ਹੋਏਗਾ ਇਟ ਵੋਂਟ ਬੀ ਐਪਰੋਪਰੀਏਟ ਫॉर ਮੀ ਟੂ ਕਮੈਂਟ ਔਨ ongoing legal matter but as you have noted the government has been clear that we expect India to fully cooperate with both the US and Canadian investigation ਹੁਣ ਉਹ US ਤੇ ਕੈਨੇਡੀਅਨ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਰਿਹਾ ਕਿ ਵੀ ਉਹ ਤਾਂ ਅਕਾਊਂਟੇਬਿਲਟੀ ਹੋਏਗੀ ਵੀ ਤੁਹਾਡਾ ਕੀ ਰੋਲ ਹੈ ਇਸ ਨੂੰ ਵੀ ਉਹਨੇ ਗੋਲ ਕੀਤਾ ਔਰ ਉਸ ਤੋਂ ਨਜ਼ਰ ਆ ਰਿਹਾ ਕਿ ਵੀ ਇਹ ਕੰਪਲਿਸਿਟ ਨੇ ਇਹ ਆਪਣਾ ਲੁਕਾਉਣਾ ਚਾਹੁੰਦੇ ਨੇ ਔਰ ਇਹੀ ਗੱਲ ਈਵਨ ਮਾਈਕਲ ਪੋਲਕ ਜਿਹੜਾ ਬੈਰਿਸਟਰ ਬਾਅਦ ਦੇ ਵਿੱਚ ਅਵਤਾਰ ਸਿੰਘ ਖੰਡਾ ਦੀ ਫੈਮਿਲੀ ਨੇ ਹਾਇਰ ਕੀਤਾ ਕਿ ਭਾਈ ਉਹਨੂੰ ਫੋਲੋ ਕੀਤਾ ਜਾਏ ਔਰ ਉਹਨਾਂ ਨੇ ਜਿਹੜਾ ਮਿਸਟਰ ਮਾਈਕਲ ਪੋਲਕ ਨੇ ਜਿਹੜੀ ਹੋਮ ਸੈਕਟਰੀ ਹੈ ਬੀਬੀ ਸ਼ਬਾਨਾ ਮਹਿਮੂਦ ਉਹਨੂੰ ਰਿਕੁਐਸਟ ਕੀਤੀ ਕਿ ਭਾਈ ਇਹ ਜਿਹੜੀ 35 ਸਾਲਾ ਅਵਤਾਰ ਸਿੰਘ ਖੰਡੇ ਦੀ ਮੌਤ ਬਰਮਿੰਗਮ ਹਸਪਤਾਲ 'ਚ 15 ਜੂਨ ਨੂੰ ਹੋਈ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਫਿਰ ਉਹਨੇ ਜਿਹੜਾ ਮਾਈਕਲ ਪੋਲਕ ਨੇ ਇਸ ਦੇ ਵਿੱਚ ਉਸ ਲੈਟਰ ਦਾ ਜ਼ਿਕਰ ਕੀਤਾ ਜਿਹੜਾ ਹੋਮ ਸੈਕਟਰੀ ਨੂੰ ਲਿਖਿਆ ਗਿਆ ਸੀ ਕਿ ਕਿਵੇਂ ਇੰਡੀਅਨ ਇੰਟੈਲੀਜੈਂਟ ਆਫਿਸਰ ਅਮਾਨਤ ਮਾਨ ਬੇਸਡ ਇਨ ਬਰਮਿੰਗਮ contacting ਅਵਤਾਰ ਸਿੰਘ ਖੰਡਾ ਐਂਡ ਮੇਕਿੰਗ ਥ੍ਰੈਟਸ ਕਿ ਆਲਰੇਡੀ ਜਿਹੜਾ ਉਹ ਉਹਨੂੰ ਕੰਟੈਕਟ ਕਰ ਰਹੇ ਸੀ ਔਰ ਥ੍ਰੈਟਸ ਕਰ ਰਹੇ ਸੀ ਔਰ ਉਹਦਾ ਹਸਬੈਂਡ ਜਿਹੜਾ ਜਿਹਦਾ ਮੈਂ ਜ਼ਿਕਰ ਕੀਤਾ ਕਿ ਵੀ ਸਰਵੇਸ਼ ਰਾਜ ਜਿਹਨੂੰ ਫਿਰ ਯੂਕੇ ਨੇ ਐਕਸਪੈਲ ਕੀਤਾ ਉਹਦਾ ਇਸ ਦੇ ਵਿੱਚ ਰੋਲ ਹੈ ਫਿਰ ਉਹਨਾਂ ਨੇ ਕਿਹਾ ਕਿ ਈਵਨ ਜਿਹੜੀ ਵੈਸਟ ਮਿਡਲੈਂਡ ਪੁਲਿਸ ਹੈ ਜਿਹਦੀ ਜੂਰਿਸਡਿਕਸ਼ਨ ਦੇ ਵਿੱਚ ਜਿੱਥੇ ਕਿ ਉਹ ਹਸਪੀਟਲ 'ਚ ਰਹਿੰਦੇ ਸੀ ਜਿੱਥੇ ਡੈਥ ਹੋਈ ਉਹਨਾਂ ਨੇ ਵੀ ਕੋਈ ਸਟੈਪ ਨਹੀਂ ਲਿਆ ਰਾਦਰ ਇਸ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਈਵਨ ਉਹਨਾਂ ਦੇ ਫਰੈਂਡਸ ਫੈਮਿਲੀ ਸਾਰੇ ਕਹਿ ਰਹੇ ਸੀ ਕਿ ਭਾਈ ਜਾ ਕੇ ਤੁਸੀਂ ਦੇਖੋ ਕਿ ਥ੍ਰੈਟਸ ਵੀ ਚੱਲ ਰਹੀਆਂ ਸੀ ਔਰ ਵਰਕ ਕੋਲੀਗਸ ਨਾਲ ਜਾਂ ਕਿਸੇ ਨਾਲ ਵੀ ਰੀਟਰੇਸ ਕਰੋ ਉਹਨਾਂ ਸਟੈਪਸ ਨੂੰ ਉਹਨਾਂ ਦੀ ਡੈਥ ਤੋਂ ਕੁਝ ਦਿਨ ਪਹਿਲਾਂ ਦੇ ਨਾ ਹੀ ਉਹਨਾਂ ਦੇ ਖੰਡੇ ਦੇ ਰੈਜ਼ੀਡੈਂਸ ਨੂੰ ਵਿਜ਼ਿਟ ਕੀਤਾ ਨਾ ਹੀ ਜਿਹੜੀਆਂ ਨੇ ਲਗਾਤਾਰ ਥ੍ਰੈਟਸ ਜਿਹੜੀਆਂ ਸੀ ਉਸ ਦੀ ਕੋਈ ਇਨਵੈਸਟੀਗੇਸ਼ਨ ਕੀਤੀ ਔਰ ਡਿਡਨਟ ਇਸ਼ੂ ਏ ਕੇਸ ਨੰਬਰ ਵਿਚ ਵੁੱਡ ਇੰਡੀਕੇਟ ਦਾ ਮੈਟਰ ਹੈਡ ਬੀਨ ਪ੍ਰੋਪਰਲੀ ਇਨਵੈਸਟੀਗੇਟਡ ਯਾਨੀ ਬਿਲਕੁਲ ਹੀ ਜਿਵੇਂ ਉੱਤੋਂ ਹਦਾਇਤਾਂ ਹੁੰਦੀਆਂ ਕਿ ਵੀ ਇਸ ਨੂੰ ਤੁਸੀਂ ਦਬਾ ਦਿਓ ਔਰ ਜਦੋਂ ਗਾਰਡੀਅਨ ਅਖਬਾਰ ਨੇ ਇਸ ਬਾਰੇ ਪੁੱਛਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਪੂਰੀ ਇਨਵੈਸਟੀਗੇਸ਼ਨ ਕੀਤੀ ਹੈ ਜਦੋਂ ਮਿਡਲੈਂਡ ਪੁਲਿਸ ਨੂੰ ਉਹਨਾਂ ਨੇ ਗਾਰਡੀਅਨ ਵਾਲਿਆਂ ਨੇ ਪੁੱਛਿਆ ਤੇ ਫਿਰ ਜਿਹੜੇ ਨੇ ਆਪਣੇ ਓਰੀਜਨਲ ਸਟੇਟਮੈਂਟ ਤੋਂ ਫਿਰ ਗਏ ਔਰ ਉਹ ਤਾਂ ਪਹਿਲਾਂ ਸੀ ਕਿ ਜੀ ਅਸੀਂ ਥੋਰੋਲੀ ਇਨਵੈਸਟੀਗੇਟ ਕੀਤਾ ਔਰ ਅਸੀਂ ਸੈਟਿਸਫਾਈਡ ਹੈ ਕੋਈ ਸਸਪੀਸ਼ੀਅਸ ਸਰਕਮਸਟੈਂਸਸ ਨਹੀਂ ਨੇ ਪਰ ਜਦੋਂ ਇਹ ਦਬਾਅ ਬਣਿਆ ਐਵੀਡੈਂਸ ਸਾਹਮਣੇ ਆਈ ਡੈਥ ਥ੍ਰੈਟਸ ਵਾਰਨਿੰਗ ਦੀ ਫਿਰ ਉਹਨਾਂ ਨੇ ਜਿਹੜਾ ਇਹ ਸਾਰਿਆਂ ਨੂੰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਜਿਹੜੀ ਹੈ ਈਵਨ ਜਿਹੜਾ ਉਹਨਾਂ ਦਾ ਇਸ ਦੇ ਉੱਤੇ ਮਾਈਕਲ ਪੋਲਕ ਨੇ ਅੱਗੋਂ ਵੀ ਇਹ ਗੱਲ ਕਹੀ ਹੈ ਕਿ ਵੀ ਉਹਨੇ ਜਿਹੜਾ ਈਵਨ ਕੋਰਨਰ ਸੀ ਜਿਹੜਾ ਵਕੀਲ ਦਾ ਦਾਇਰਾਕਾਰ ਹੁੰਦਾ ਹੈ ਉਸ ਨੂੰ ਮਾਈਕਲ ਪੋਲਕ ਨੇ ਦਸੰਬਰ ਦੇ ਵਿੱਚ ਇਹ ਲਿਖਿਆ ਕਿ ਜਿਹੜਾ ਨਵੀਂ ਐਵੀਡੈਂਸ ਅਮਰਜ ਹੋਈ ਹੈ ਉਸ ਦੀ ਰੋਸ਼ਨੀ ਦੇ ਵਿੱਚ ਇਹ ਜਿਹੜੀ ਹੈ ਇਸ ਕੇਸ ਨੂੰ ਜਿਹੜਾ
ਉਸ ਦੀ ਪੂਰੀ ਇਨਵੈਸਟੀਗੇਸ਼ਨ ਹੋਏ। ਹੁਣ 8 ਹਫ਼ਤੇ ਤੋਂ ਜ਼ਿਆਦਾ ਹੋ ਗਿਆ ਸਿੱਖ ਫੈਡਰੇਸ਼ਨ UK ਦਾ ਕਹਿਣਾ ਹੈ ਕਿ ਅਸੀਂ ਫਾਰਮਲ ਕੰਪਲੇਂਟ ਇੰਡੀਪੈਂਡੈਂਟ ਆਫਿਸ ਜਿਹੜਾ ਫॉर ਪੁਲਿਸ ਕੰਡਕਟ ਹੈ ਉਹਨਾਂ ਨੂੰ ਲੌਜ ਕੀਤੀ ਹੈ ਕਿ ਵੀ ਵੈਸਟ ਮਿਡਲੈਂਡ ਪੁਲਿਸ ਜਿਹੜੀ ਹੈ ਉਹਨਾਂ ਨੇ ਇਸ ਇਨਵੈਸਟੀਗੇਸ਼ਨ ਨੂੰ ਠੀਕ ਹੈਂਡਲ ਨਹੀਂ ਕੀਤਾ ਔਰ ਇਸ ਦੀ ਇਨਕੁਐਸਟ ਹੋਏ, ਯਾਨੀ ਉਹ ਸਾਰੇ ਨੂੰ ਇਨਵੈਸਟੀਗੇਟ ਕੀਤਾ ਜਾਏ। ਔਰ ਇਸ ਦੇ ਲਈ ਇਹਨਾਂ ਦਾ ਸਿੱਖ ਫੈਡਰੇਸ਼ਨ ਦੀ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਕਿ ਅਸੀਂ ਜਿਹੜੇ ਸਾਬਕਾ ਚੀਫ ਕਾਂਸਟੇਬਲ ਕਰੇਗ ਗਿਲਡਫੀਲਡ ਹੈ 2024 'ਚ ਵੀ ਉਹਦੇ ਨਾਲ ਮੀਟਿੰਗਸ ਕੀਤੀਆਂ ਔਰ ਅਸੀਂ ਆਪਣਾ ਸਸਪੀਸ਼ਨ ਇਹ ਦੱਸਿਆ ਕਿ ਵੀ ਇਹ ਬ੍ਰਿਟਿਸ਼ ਅਥਾਰਟੀਜ਼ ਜਿਹੜੀਆਂ ਨੇ ਉਹ ਕਵਰ ਅਪ ਕਰ ਰਹੀਆਂ ਨੇ ਐਜ਼ ਦੇ ਡਿਡਨਟ ਵਾਂਟ ਟੂ ਰੂਇਨ ਰਿਲੇਸ਼ਨਸ ਵਿਦ ਇੰਡੀਆ ਇਨ ਦਾ ਸੇਮ ਵੇ ਐਜ਼ ਕੈਨੇਡਾ। ਕਿ ਵੀ ਜਿਵੇਂ ਹੁਣ ਕੈਨੇਡਾ 'ਚ ਵੀ ਜੋ ਮਾਰਕ ਕਾਰਨੀ ਦਾ ਰੋਲ ਹੈ ਔਰ ਈਵਨ ਉਹ ਇੰਡੀਆ ਜਾ ਰਿਹਾ 8 ਕੇ 9 ਮਾਰਚ ਨੂੰ। ਸੋ ਇਸ ਸਾਰੇ ਦੇ ਉੱਤੇ ਦਵਿੰਦਰਜੀਤ ਸਿੰਘ ਹੋਰਾਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਅਸੀਂ ਇਹ ਸਾਰਿਆਂ ਨੂੰ ਜਿਹੜਾ 8 ਵੀਕ ਤੋਂ ਜ਼ਿਆਦਾ ਹੋ ਗਏ ਨੇ, ਅਸੀਂ ਅਜੇ ਤੱਕ ਕੁਛ ਨਹੀਂ, ਸਾਨੂੰ ਤੱਕ ਵੈਸਟ ਮਿਡਲੈਂਡ ਪੁਲਿਸ ਨੇ ਕੁਛ ਵੀ ਪ੍ਰੋਵਾਈਡ ਨਹੀਂ ਕੀਤੀ ਅਪਡੇਟ। ਔਰ ਇਸ ਦੀ ਜਿਵੇਂ ਉਹਨਾਂ ਨੇ ਬਿਗਨਿੰਗ 'ਚ ਹੀ ਕਿਹਾ ਸੀ ਕਿ ਬਈ ਇਹ ਸ਼ੱਕ ਦੀ ਸੂਈ ਹੁਣ ਉਹਨਾਂ ਦੇ ਸਾਰੇ ਨਿਜ਼ਾਮ ਤੇ ਜਾਂਦੀ ਹੈ ਐਂਡ ਦੇ ਸ਼ੁੱਡ ਕਮ ਆਊਟ ਕਲੀਨ। ਸੋ ਮੈਂ ਸਮਝਦਾ ਵੀ ਇਹ ਬੜਾ ਇੰਪੋਰਟੈਂਟ ਪਾਰਟ ਹੈ। ਹਾਲਾਂਕਿ ਇਨੀਸ਼ੀਅਲੀ ਜਦੋਂ ਆਲਮੋਸਟ 15 ਜੂਨ ਤੋਂ ਲੈ ਕੇ ਔਰ ਜਿਹੜਾ ਉਹਨਾਂ ਦੇ ਸੰਸਕਾਰ ਤੱਕ ਇੰਨੇ ਦਿਨ ਦਾ ਵਕਤ ਜਿਹੜਾ ਉਹ ਪੀਰੀਅਡ ਸੀ ਜੇ ਹਜ਼ਾਰਾਂ ਸਿੱਖ ਜਾ ਕੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਆਫਿਸ ਔਰ ਜਿਹੜਾ ਉਹ ਸਾਰੇ ਨੂੰ ਘੇਰਦੇ, ਇਸ ਦੇ ਉੱਤੇ ਦਬਾਅ ਬਣਾਉਂਦੇ ਤੇ ਸ਼ਾਇਦ ਜਿਹੜਾ ਬਾਕੀ ਹਰਦੀਪ ਸਿੰਘ ਨਿੱਜਰ ਦਾ 3 ਦਿਨ ਬਾਅਦ ਮਰਡਰ ਹੁੰਦਾ ਹੈ ਔਰ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਸਾਰਾ ਹੀ ਜਿਹੜਾ ਇਸ ਨੂੰ ਰੋਕਿਆ, ਸ਼ਾਇਦ ਇਹ ਇਸ ਦਾ ਬਚਾਅ ਹੋ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਾ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਸ ਵੇਲੇ ਹਿੰਦੂਤਵਾ ਦੇ ਫਨੀਅਰ ਸੱਪ ਦਾ ਜ਼ਹਿਰ ਚਾਰ ਚੁਫੇਰੇ ਫੈਲ ਰਿਹਾ ਹੈ। ਦੱਖਣੀ ਭਾਰਤ ਦੀਆਂ ਤਾਮਿਲਨਾਡੂ, ਕੇਰਲਾ ਵਰਗੀਆਂ ਸਟੇਟਾਂ ਵਿੱਚ ਵੀ ਹਿੰਦੂਤਵੀ ਤਾਕਤ ਜਿਹੜੀਆਂ ਹਥਿਆਣਾ ਚਾਹੁੰਦੇ ਨੇ ਔਰ ਇਸ ਸੰਬੰਧੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਵੱਲੋਂ ਹਿੰਦੂਤਵੀਆਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਗਿਆ ਹੈ। ਔਰ ਸਟਾਲਿਨ ਦਾ ਕਹਿਣਾ ਹੈ ਕਿ 2026 ਦੀਆਂ ਤਾਮਿਲਨਾਡੂ ਅਸੈਂਬਲੀ ਦੀਆਂ ਚੋਣਾਂ ਵਿੱਚ ਅਸਲ ਵਿੱਚ ਇੱਕ ਹੋਰ ਜੰਗ ਹੋਵੇਗੀ, ਜਿਸ ਨੂੰ ਉਹਨਾਂ ਨੇ ਆਰੀਅਨ ਦਰਾਵੜ ਜੰਗ ਦਾ ਨਾਂ ਦਿੱਤਾ ਹੈ। ਯਾਦ ਰਹੇ, ਦੱਖਣੀ ਭਾਰਤ ਦੇ ਲੋਕ ਆਪਣੇ ਆਪ ਨੂੰ ਭਾਰਤ ਦੇ ਮੂਲ ਨਿਵਾਸੀ ਦਰਾਵੜ ਕਹਿੰਦੇ ਹਨ ਅਤੇ ਉੱਤਰੀ ਭਾਰਤ ਦੇ ਹਿੰਦੂ ਤਵੀਆਂ ਨੂੰ ਆਰੀਅਨ ਵੰਸ਼ਜ ਕਹਿੰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਦਲੀਲ ਦਿੰਦੇ ਹਾਂ ਕਿ ਭਾਰਤ ਨਾਂ ਦਾ ਮੁਲਕ, ਜਿਸ ਦਾ ਇੰਡੀਆ ਵੀ ਨਾਂ ਹੈ, ਭਾਰਤ ਵਰਸ਼ ਵੀ ਹੈ ਔਰ ਹਿੰਦੂ ਤੋਂ ਵੀ ਉਸ ਨੂੰ ਫਾਈਨਲੀ ਆਰੀਆ ਵਰਤ ਦਾ ਨਾਂ ਹੀ ਦੇਣਗੇ, ਜਦੋਂ ਇਹਨਾਂ ਦਾ ਜ਼ੋਰ ਪੈ ਗਿਆ। ਹੋਰ ਥੋੜ੍ਹੇ ਜਿਹੇ ਇੱਕ ਅੱਧਾ ਇਲੈਕਸ਼ਨਾਂ ਹੀ ਬਾਕੀ ਨੇ ਵਿਚਾਲੇ ਜੇ ਇਹਨਾਂ ਨੇ ਕਦੇ ਕਰਵਾਈਆਂ, ਕਿ ਵੀ ਇਹ ਇੱਕ ਆਰਟੀਫਿਸ਼ੀਅਲ ਕ੍ਰੀਏਸ਼ਨ ਹੈ ਬ੍ਰਿਟਿਸ਼ਰਸ ਦੀ। ਕਦੇ ਵੀ ਅਸਾਮ ਤੋਂ ਲੈ ਕੇ ਔਰ ਵਾਘਾ ਤੱਕ ਕੋਈ ਐਸਾ ਮੁਲਕ ਐਗਜ਼ਿਸਟ ਨਹੀਂ ਸੀ ਕੀਤਾ ਜਿਹਦਾ ਨਾਂ ਇੰਡੀਆ ਹੋਏ, ਭਾਰਤ ਹੋਏ। ਸਾਮਰਾਜ ਸਨ, ਐਮਪਾਇਰ ਸਨ। ਈਵਨ ਬੁੱਧ ਦੇ ਜ਼ਮਾਨੇ 'ਚ, ਬੁੱਧ ਜਿਹੜਾ ਜੀਸਸ ਤੋਂ ਵੀ 600 ਸਾਲ ਪਹਿਲਾਂ, 500-600 ਸਾਲ ਪਹਿਲਾਂ ਹੋਇਆ, ਜੇ ਅੱਜ ਤੇ ਕਹਿਣਾ ਹੋਏ 2500 ਸਾਲ ਪਹਿਲਾਂ ਅੱਜ ਤੋਂ, ਉਦੋਂ ਭਾਰਤ ਦੇ ਵਿੱਚ 570 ਰਿਆਸਤਾਂ ਸਨ ਅੱਡ-ਅੱਡ। ਹੁਣ ਉਹ ਬੁੱਧ ਦਾ ਪੀਰੀਅਡ ਹੈ, ਉਸੇ ਪੀਰੀਅਡ 'ਚ ਬੁੱਧ ਤੋਂ ਬਾਅਦ ਉਹਦੇ ਜਿਹੜਾ ਅਸ਼ੋਕ ਨੇ ਉਹਨੂੰ ਸਪਰੈਡ ਕੀਤਾ ਔਰ ਉਸ ਨੂੰ ਐਮਪਾਇਰ ਅਸ਼ੋਕਾ ਨਾਲ ਜੋੜ ਕੇ ਕਿਹਾ ਜਾਂਦਾ। ਸੋ ਇਹ ਛੋਟੀਆਂ-ਛੋਟੀਆਂ ਰਿਆਸਤਾਂ ਜਿਹੜੀਆਂ ਨੇ, ਇਹ ਆਪਣੇ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ, ਉਹਨਾਂ ਦੀ ਆਪਣੀ ਹੋਂਦ, ਆਪਣਾ ਕਲਚਰ, ਆਪਣਾ ਸਿਸਟਮ ਰਿਹਾ। ਕਿਉਂਕਿ ਬ੍ਰਿਟਿਸ਼ਰਸ ਨੇ ਲਗਭਗ 200 ਸਾਲ ਦੇ ਵਿੱਚ ਉਹ ਸਾਰੇ ਨੂੰ 100 ਸਾਲ ਤਾਂ ਉਹਨਾਂ ਨੇ, ਜਿੱਥੋਂ ਉਹ ਸ਼ੁਰੂ ਹੋਏ, ਜਦੋਂ ਈਸਟ ਇੰਡੀਆ ਕੰਪਨੀ ਉਸ ਖਿੱਤੇ ਦੇ ਵਿੱਚ ਵਪਾਰ ਦੇ ਲਈ ਜਾਂਦੀ ਹੈ, ਜਹਾਂਗੀਰ ਦੇ ਪੀਰੀਅਡ 'ਚ ਉਹ ਆਪਣੇ ਵਪਾਰਕ ਰਾਈਟ ਉਹਨਾਂ ਨੂੰ ਮਿਲਦੇ ਨੇ ਜਿਹੜੀ। ਔਰ ਫਿਰ ਅਸੀਂ ਦੇਖਦੇ ਹਾਂ ਵੀ ਹੌਲੀ ਪਲਾਸੀ ਦੀ ਲੜਾਈ 1757 ਤੋਂ ਬਾਅਦ ਜਿਹੜਾ ਉਹ ਬੰਗਾਲ ਫਤਿਹ ਕਰਦੇ ਨੇ, ਜਿਸ ਬੰਗਾਲ ਦੇ ਵਿੱਚ ਅੱਜ ਦਾ ਵੈਸਟ ਬੰਗਾਲ, ਬੰਗਲਾਦੇਸ਼, ਉੜੀਸਾ ਔਰ ਬਿਹਾਰ ਇਹ ਸਟੇਟਾਂ ਨੇ। ਔਰ ਸਭ ਤੋਂ ਅਖੀਰ ਦੇ ਵਿੱਚ ਇੱਕ ਵੱਡਾ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਖਿੱਤਾ ਸਰਕਾਰੇ ਖਾਲਸਾ ਜੀਓ, ਜਿਸ ਦਾ ਨਾਂ ਲਾਹੌਰ ਦਰਬਾਰ ਜਾਂ ਪੰਜਾਬ ਜੇ ਅਸੀਂ ਅੱਜ ਦੇ ਕੰਟੈਕਸਟ ਕਹਿਣਾ ਹੋਏ, ਉਹ 1849 ਦੇ ਵਿੱਚ ਬ੍ਰਿਟਿਸ਼ਰਸ ਜਿਹੜੇ ਨੇ ਉਸ ਨੂੰ ਧੋਖੇ ਦੇ ਨਾਲ, ਫਰਾਡ ਦੇ ਨਾਲ, ਜਿਸ ਨੂੰ ਉਹਨਾਂ ਦੇ ਆਪਣੇ ਜਿਹੜਾ ਉਸ ਜਨਰਲ ਦਾ ਕਹਿਣਾ ਸੀ ਕਿ the results of Anglo-Sikh wars would have been be different if the community of lions wouldn't had been be led by traitors। ਕਿ ਇਹਨਾਂ ਜੰਗਾਂ ਦੇ ਨਤੀਜੇ ਵੱਖਰੇ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗਦਾਰ ਨਾ ਕਰ ਰਹੇ ਹੁੰਦੇ। ਉਹ ਇੱਕ ਆਪਣੀ ਸੈਡ ਸਟੋਰੀ ਹੈ। ਲੇਕਿਨ ਪੰਜਾਬ ਸਿਰਫ 98 ਸਾਲ ਇਹਨਾਂ ਦੇ ਜਿਹੜਾ ਉਹ ਕੰਟਰੋਲ 'ਚ ਰਿਹਾ। ਰੈਸਟ ਆਫ ਇੰਡੀਆ ਤੇ 200 ਸਾਲ ਇਹਨਾਂ ਨੇ ਜਿਹੜਾ ਕੀਤਾ ਔਰ ਫਿਰ 1947 ਵੰਡ ਤੇ ਇਹ ਸਾਰਾ। ਹੁਣ ਕਿਉਂਕਿ ਉਹਨਾਂ ਨੂੰ ਆਪਣਾ ਉਹ ਕਿਸੇ ਵੀ ਵਕਤ ਦੇ ਵਿੱਚ 25-30 ਹਜ਼ਾਰ ਤੋਂ ਜ਼ਿਆਦਾ ਗਿਣਤੀ ਨਹੀਂ ਸੀ ਗੋਰਿਆਂ ਦੀ, 33 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਉੱਤੇ ਐਂਡ ਤੱਕ ਉਹ ਹਕੂਮਤ ਕਰ ਰਹੇ ਸੀ। ਸੋ ਉਹਨਾਂ ਨੇ ਇਹ ਜਿਹੜਾ ਵਾਸਟ ਜਿਹੜਾ ਰੋਡ ਸਿਸਟਮ, ਰੇਲਵੇ ਸਿਸਟਮ, ਕਮਿਊਨੀਕੇਸ਼ਨ, ਪੋਸਟ ਆਫਿਸਿਸ, ਦੂਜੇ ਤੀਜੇ, ਉਹ ਉਹਨਾਂ ਨੇ ਸਮੂਥ ਗਵਰਨੈਂਸ ਦੇ ਲਈ, ਤਾਂ ਕਿ ਇੱਕ ਸਿਰੇ ਤੋਂ ਮਿਲਟਰੀ ਕੰਟੋਨਮੈਂਟ ਜਿਹੜੇ ਵੱਡੇ ਸ਼ਹਿਰਾਂ ਦੇ ਨਾਲ ਫੌਜੀ ਛਾਉਣੀਆਂ ਔਰ ਉਹਦੇ 'ਚ ਉਹਨਾਂ ਨੇ ਕਿਵੇਂ ਉਹ ਸਾਰੇ ਨੂੰ ਕੰਟਰੋਲ ਕੀਤਾ, ਕਿਵੇਂ ਮੈਂਟਲ ਪ੍ਰੋਗਰਾਮਿੰਗ ਕੀਤੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਉਹ ਜਿਹੜਾ ਮਰਸਨਰੀ ਕਰੈਕਟਰ ਹੈ ਉਹ ਤੁਹਾਨੂੰ ਨਜ਼ਰ ਆਏਗਾ। ਉਸ ਲੈਵਲ ਦੇ ਉੱਤੇ ਹੀ ਫੌਜੀਆਂ ਦਾ ਬਹੁਤ ਸਾਰਿਆਂ ਦਾ ਬਿਹੇਵ ਹੈ। ਔਰ ਇਹ ਸਾਰਾ ਉਹਨਾਂ ਨੇ ਇਹੀ ਸੀ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਆਪਣੇ ਲੋਕਾਂ ਦੇ ਖਿਲਾਫ ਵਰਤਿਆ। ਪਰ ਜਿਹੜਾ ਟੌਪਿਕ ਇਨ ਡਿਸਕਸ਼ਨ ਹੈ ਕਿ ਵੀ ਇਹ ਜਿਹੜਾ 47 ਦੇ ਵਿੱਚ ਇੰਨਾ ਵੱਡਾ ਇਹਨਾਂ ਦੇ ਕੋਲ ਹਿੱਸਾ ਮੁਲਕ ਦਾ ਆਇਆ, ਜਿਹਦੇ 'ਚ
ਨਹਿਰੂ ਔਰ ਪਟੇਲ ਔਰ ਗਾਂਧੀ ਜਿਹੜੇ ਨੇ ਉਹ ਡਿਸੀਜਨ ਮੇਕਰ ਬਣੇ। ਹਾਲਾਂਕਿ ਉਹਨਾਂ ਨੇ ਹਸ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਗਾਂਧੀ ਰਾਮ ਰਾਜ ਦੀ ਗੱਲ ਕਰਦਾ ਸੀ, ਬੇਸਿਕਲੀ ਕਿਸੇ ਨੇ ਨਾ ਕਦੇ ਪੁੱਛਿਆ ਨਾ ਪ੍ਰੋਵ ਕੀਤਾ ਕਿ ਵੀ ਰਾਮ ਰਾਜ ਕਿਹੜਾ ਰਾਜ ਸੀ, ਉਹਦੇ 'ਚ ਔਰਤਾਂ ਨਾਲ, ਉਹਦੀ ਆਪਣੀ ਘਰ ਵਾਲੀ ਨਾਲ ਰਾਮ ਜੀ ਦਾ ਕੀ ਸਲੂਕ ਸੀ, ਉਹਦੇ 'ਚ ਸ਼ੂਦਰਾਂ ਦੇ ਨਾਲ ਸ਼ੰਭੂ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਨਾਲ ਕੀ ਸਲੂਕ ਸੀ, ਕਿਹੜਾ ਪਾਰਟ ਹੋਏਗਾ। ਲੇਕਿਨ ਰਾਮ ਰਾਜ ਰਾਮ ਰਾਜ ਰਾਮ ਰਾਜ ਇਸ ਦਾ ਉਹ ਰਾਗ ਅਲਾਪਦੇ ਗਏ। ਹੁਣ ਜਦੋਂ ਸੱਚਮੁੱਚ ਜਿਨ੍ਹਾਂ ਦੇ ਕੋਲ ਤਾਕਤ ਆਈ ਹੈ ਉਹ ਤਾਂ ਹੈ ਰਾਮ ਜੈ ਰਾਮ, ਔਰ ਜਿਹਨੂੰ ਜ਼ਲੀਲ ਕਰਦੇ ਨੇ, ਮਾਰਦੇ ਕੁੱਟਦੇ ਨੇ, ਜੈ ਸ਼੍ਰੀ ਰਾਮ ਦੇ ਹੀ ਉਹਨੂੰ ਨਾਅਰੇ ਲਵਾਉਂਦੇ ਨੇ। ਤੇ ਫਿਰ ਝੂਠਾ ਇਹ ਵੀ ਬਣਾਤਾ ਗਿਆ ਜੀ ਕਿ ਗਾਂਧੀ ਨੇ ਜਦੋਂ ਉਹਦੇ ਗੋਲੀਆਂ ਵੱਜੀਆਂ ਤੇ ਉਹਨੇ ਮਰਨ ਲੱਗਿਆ ਕਿਹਾ ਵੀ ਹਾਏ ਹੇ ਰਾਮ। ਹਾਲਾਂ ਹਕੀਕਤ ਜਿਹੜੀ ਹੈ ਮੌਕੇ ਦੇ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਕੁਛ ਵੀ ਨਹੀਂ, ਉਹ ਚੁੱਪ ਕਰਕੇ ਡਿੱਗ ਪਿਆ ਇੱਕ ਪਾਸੇ। ਲੇਕਿਨ ਕਿਉਂਕਿ ਜੇ ਹੁਣ ਤੁਸੀਂ ਰਾਮ ਦੇ ਨਾਲ ਜੋੜ ਕੇ ਉਹ ਸਾਰੀ ਕਹਾਣੀ ਨੂੰ ਬਣਾਉਣਾ ਔਰ ਹੁਣ ਅਸਲੀ ਰਾਮ ਵਾਲੇ ਆ ਗਏ, ਉਹਨਾਂ ਨੇ ਹਰ ਇੱਕ ਨੂੰ ਹੀ ਜਿਹੜਾ ਉਹ ਉਸ ਅੰਦਾਜ਼ ਦੇ ਵਿੱਚ, ਉਹ ਤਾਂ ਮਨਰੇਗਾ ਦੀ ਸਕੀਮ 'ਚੋਂ ਵੀ ਗਾਂਧੀ ਕੱਢ ਕੇ ਉਹਨੂੰ ਰਾਮ ਬਣਾ ਦਿੱਤਾ ਉਹਨਾਂ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਇਹ ਜਿਹੜਾ ਕਿ ਹਿੰਦੂਤਵਾ ਦੇ ਏਜੰਡੇ ਵਾਲੇ ਨੇ, ਇਹ ਅੰਗਰੇਜ਼ਾਂ ਦੇ ਉਸ ਸਾਰੇ ਸਿਸਟਮ ਨੂੰ ਹੀ ਮਾਣਦੇ ਨੇ, ਉਹਨੂੰ ਹੀ ਇੰਜੋਏ ਕਰ ਰਹੇ ਨੇ, ਉਹਨਾਂ ਦੇ ਹੀ ਤੌਰ ਤਰੀਕਿਆਂ ਰਾਹੀਂ ਜਿਹੜਾ ਉਹ ਮਰਸਨਰੀ ਕਰੈਕਟਰ ਨੂੰ ਯੂਜ਼ ਕਰ ਰਹੇ ਨੇ। ਪਰ ਜਦੋਂ ਇਹਨਾਂ ਦੀ ਪ੍ਰੈਜ਼ੀਡੈਂਟ ਬਜਟ ਸੈਸ਼ਨ ਸ਼ੁਰੂ ਹੋ ਗਿਆ ਪਾਰਲੀਮੈਂਟ ਦਾ, ਉਹਨੂੰ ਐਡਰੈਸ ਕਰਦੀ ਹੈ ਤਾਂ ਉਹਦੇ 'ਚੋਂ ਕਹਿੰਦੇ ਆ ਜੀ ਕਿ ਸਾਡੀ ਸਰਕਾਰ ਜਿਹੜੀ ਹੈ ਅਸੀਂ ਜਿਹੜਾ ਹੁਣ ਬਦਲ ਦਿੱਤਾ ਹੈ ਕਿ ਇਹਦੇ ਕੋਈ ਬ੍ਰਿਟਿਸ਼ ਆਫੀਸ਼ੀਅਲ ਸੀ ਮੈਕਾਲੇ ਨੇ ਐਜੂਕੇਸ਼ਨ ਸਿਸਟਮ ਡਿਵੈਲਪ ਕੀਤਾ ਸੀ। ਉਹਨੇ ਕਿਹਾ ਜੀ ਥਰੂ ਮੈਕਾਲੇਜ਼ ਕੰਸਪੀਰੇਸੀਜ਼ a sense of inferiority was instilled among the people of India during the colonial period. Now for the first time since independence my government has shown the courage to strike a blow on this ਕਿ ਜੀ ਅਸੀਂ ਜਿਹੜਾ ਮੈਕਾਲੇ ਨੇ ਗੁਲਾਮੀ ਦਿੱਤੀ ਹੋਈ ਸੀ ਉਹ ਕੱਢ ਦਿੱਤੀ ਹੈ। ਹੁਣ ਹਰ ਇੰਡੀਅਨ ਐਜ਼ ਏ ਹਿੰਦੂ ਪ੍ਰਾਈਡ ਲੈਂਦਾ। ਔਰ ਦੂਜਾ ਇਹੀ ਗੱਲ ਅਮਿਤ ਸ਼ਾਹ, ਉਹ ਤਾਂ ਅੰਗਰੇਜ਼ੀ ਖਤਮ ਕਰਨ ਨੂੰ ਵੀ ਜਿਹੜਾ ਇਹਨਾਂ ਦੀ ਲਾਈਨ ਇਹੀ ਹੈ ਕਿ ਜੀ ਅਸੀਂ ਜਿਹੜਾ ਉਹ ਕਰ ਦੇਣਾ। ਹੁਣ ਹਾਲਾਂਕਿ ਹਕੀਕਤ ਇਹ ਹੈ ਵੀ ਈਵਨ ਹਿੰਦੀ ਜ਼ਬਾਨ ਜਿਸ ਨੂੰ ਇਹ ਠੋਸ ਰਹੇ ਨੇ, ਜਿਸ ਦੇ ਉੱਤੇ ਈਵਨ ਹੁਣ ਵੀ ਜਦੋਂ ਤਮਿਲਨਾਡੂ ਦਾ ਚੀਫ ਮਿਨਿਸਟਰ ਸਟਾਲਿਨ ਜਿਹੜਾ ਕਿ ਕਰੁਣਾਨਿਧੀ ਦਾ ਮੁੰਡਾ ਹੈ, ਕਰੁਣਾਨਿਧੀ ਲੰਬਾ ਵਕਤ ਚੀਫ ਮਿਨਿਸਟਰ ਰਿਹਾ, ਔਰ ਇਹ ਜਿਹੜੀ ਕਰੁਣਾਨਿਧੀ ਔਰ ਜਿਹੜੀ ਇਹਨਾਂ ਦੀ ਦਰਾਵੜ ਮੁਨੇਤਰ ਕੜਗਮ DMK ਪੋਲੀਟੀਕਲ ਆਈਡੀਓਲੋਜੀ ਆਈ ਜਾਂ ਪੋਲੀਟੀਕਲ ਪਾਰਟੀਜ਼ ਦਾ ਬਾਅਦ 'ਚ ਆਈਆਂ। ਆਈਡੀਓਲੋਜੀ ਅੰਨਾ ਦੁਰਾਈ ਤੋਂ ਆਈ 20ਵੀਂ ਸਦੀ ਦੀ ਬਿਗਨਿੰਗ 'ਚ, ਔਰ ਅੰਨਾ ਦੁਰਾਈ ਨੇ ਬ੍ਰਾਹਮਣਵਾਦ ਦੀ ਜਿਹੜੀ ਆ ਪੂਰੀ ਮੰਜੀ ਠੋਕੀ ਹੋਈ ਹੈ। ਉਹ ਤਾਂ ਬਿਲਕੁਲ ਉਹ ਉਸ ਬਾਰੇ ਕਲੀਅਰ ਨੇ। ਔਰ ਜਦੋਂ ਅਸੀਂ ਆਰੀਅਨ ਦਰਾਵੜ ਜਿਹੜੀ ਸਾਈਕੋ ਹਿਸਟਰੀ ਦੀ ਗੱਲ ਕਰਦੇ ਹਾਂ ਜਿਹੜੀ ਪਈ ਹੋਈ ਹੈ, ਉਹਦੇ 'ਤੇ ਹਾਲਾਂਕਿ ਨਵੇਂ ਜਿਹੜੇ ਕੁਛ ਹਿਸਟੋਰੀਅਨ ਨੇ ਜਾਂ ਜਿਹੜੇ ਰਿਸਰਚਰ ਨੇ ਉਹ ਡਿਫਰੈਂਟ ਥਿਊਰੀਜ਼ ਦਿੰਦੇ ਨੇ ਕਿ ਵੀ ਭਾਰਤ ਦੇ ਮੂਲ ਨਿਵਾਸੀ ਕਿਹੜੇ ਨੇ, ਆਦੀਵਾਸੀ ਜਿਨ੍ਹਾਂ ਨੂੰ ਅੱਜ ਟਰਾਈਬਲ ਕਿਹਾ ਜਾਂਦਾ ਹੈ, ਸ਼ਡਿਊਲ ਟਰਾਈਬ ਕਨਸਟੀਟਿਊਸ਼ਨਲੀ ਕਿਹਾ ਜਾਂਦਾ ਹੈ, ਜਾਂ ਡਰੈਵਿਡਨ ਜਿਨ੍ਹਾਂ ਦੇ ਵਿੱਚ ਜਿਹੜੀਆਂ 5 ਸਟੇਟਾਂ ਸਾਊਥ ਦੀਆਂ ਨੇ, ਜੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖੋ ਤੇ ਉਹ ਤੁਹਾਨੂੰ ਜਿਹੜਾ ਉਹ ਬਿਲਕੁਲ ਵੱਖਰੀ ਰੇਸ ਹੈ ਡਰੈਵਿਡਨਸ ਦੀ। ਉਹਨਾਂ ਦੇ ਵਿੱਚ ਤਮਿਲਨਾਡੂ ਹੈ, ਕੇਰਲ ਹੈ, ਆਂਧਰਾ ਪ੍ਰਦੇਸ਼ ਹੈ, ਕਰਨਾਟਕ ਹੈ, ਤੇਲੰਗਾਨਾ ਹੈ। ਔਰ ਇੱਕ ਥਿਊਰੀ ਜਿਹੜੀ ਹੈ ਉਹ ਇਹ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਸਿਵਲਾਈਜੇਸ਼ਨ, ਜਿਸ ਸਿਵਲਾਈਜੇਸ਼ਨ ਨੂੰ 4 ਤੋਂ 5000 ਸਾਲ ਪੁਰਾਣੀ ਕਿਹਾ ਜਾਂਦਾ ਹੈ, ਇੰਡਸ ਵੈਲੀ ਸਿਵਲਾਈਜੇਸ਼ਨ, ਜਿਸ ਦੇ ਵਿੱਚ ਸਾਡੇ ਪਾਸੇ ਇਧਰਲੇ ਖਿੱਤੇ 'ਚ ਸੰਗੋਲ ਹੈ, ਮੋਹਨਜੋਦਾੜੋ, ਹੜੱਪਾ ਔਰ ਲਰਕਾਨਾ, ਇਹ ਸਾਰੇ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਕਿ ਜੀ ਉਹਨਾਂ ਦਾ ਜਿਹੜਾ ਵੈਲ ਇਰੀਗੇਸ਼ਨ ਸਿਸਟਮ ਸੀ, ਪੂਰੀ ਸਿਟੀ ਪਲੈਨਡ ਸਿਟੀਜ਼ ਸੀ, ਔਰ ਇਕੱਠੇ ਉਹਨਾਂ ਦੇ ਸਵਿਮਿੰਗ ਪੂਲ ਔਰ ਦੂਜੇ ਸੀ 5000 ਸਾਲ ਪਹਿਲਾਂ ਉਹ ਐਡਵਾਂਸ ਸੀ। ਔਰ ਇੱਕ ਇਹ ਆਉਂਦਾ ਹੈ ਕਿ ਜੀ ਇਹ ਜਦੋਂ ਆਰੀਅਨ ਜਿਹੜੇ ਖਾਸ ਤੌਰ 'ਤੇ ਇਹ ਯੂਰਪੀਅਨ ਨਸਲ ਦੇ ਜਿਹਨਾਂ 'ਚ ਚੌੜਾ ਮੱਥਾ, ਲੰਬਾ ਨੱਕ, ਲੰਬਾ ਕੱਦ, ਜੇ ਤੁਸੀਂ ਅੱਜ ਵੀ ਸ਼ਕਲਾਂ ਦੇਖੋ ਉਹਦੇ ਲਈ, ਜੇ ਤੁਸੀਂ ਕਸ਼ਮੀਰ ਦੇ ਬ੍ਰਾਹਮਣ ਦੇਖੋ ਉਹ ਤੁਹਾਨੂੰ ਪਿਓਰ ਫਾਰਮ 'ਚ ਅੱਜ ਵੀ ਨਜ਼ਰ ਆਉਂਦੇ ਨੇ। ਔਰ ਤਮਿਲਨਾਡੂ ਜਾਂ ਕੇਰਲਾ ਦੇ ਲੋਕਾਂ ਨੂੰ ਦੇਖੋ ਉਹਨਾਂ ਦੇ ਚਿਹਰੇ ਕੀ ਨੇ, ਔਰ ਉਸ ਨੂੰ ਭਾਵੇਂ ਕਿ ਜਿਹੜਾ ਜੇ ਰਾਮਚੰਦਰ ਜਾਂ ਦੂਜੀਆਂ ਕਹਾਣੀਆਂ ਦੇ ਵਿੱਚ ਜਿਨ੍ਹਾਂ ਨੂੰ ਉਹ ਬਾਂਦਰ ਬਣਾ ਕੇ ਵੀ ਪੇਸ਼ ਕਰਦੇ ਨੇ ਕਿ ਹਨੂਮਾਨ ਬਾਂਦਰ ਤੇ ਦੂਜੇ ਅਸੀਂ ਵੀ ਬਾਂਦਰਾਂ ਦੀ ਫੌਜ ਇਕੱਠੀ ਕੀਤੀ। ਇਨਫੈਕਟ ਇਹ ਸਾਰੇ ਕਈ ਵਾਰ ਜਿਹੜੇ ਦੂਸਰੀ ਰੇਸਿਸ ਦੇ ਨਾਲ ਜੁੜੇ ਹੋਏ ਪਾਰਟ ਨੇ ਉਹਨਾਂ ਨੂੰ ਜੋੜਨ ਦੇ ਲਈ ਕਿਹਾ ਜਾਂਦਾ। ਔਰ ਪਿਛਲੇ ਦਿਨਾਂ 'ਚ ਹੀ
ਇੱਕ ਇਹਨਾਂ ਦਾ ਅੱਜ ਕੱਲ੍ਹ ਕਈ ਗੁਰੂ ਖੜੇ ਕੀਤੇ ਹੋਏ ਨੇ। ਇੱਕ ਉਸ ਨੂੰ ਕਿਸੇ ਨੇ ਪੁੱਛਿਆ ਕਿ ਜੀ ਇਹ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਆਸਟ੍ਰੇਲੀਆ ਵੀ ਤੁਹਾਡਾ ਸੀ ਕਦੇ, ਤੇ ਇਹ ਕੀ ਹੋਇਆ? ਕਹਿੰਦਾ ਜੀ ਦੇਖੋ, ਜਦੋਂ ਰਾਮ ਰਾਵਣ ਦੀ ਲੜਾਈ ਹੋਈ ਔਰ ਰਾਵਣ ਔਰ ਉਹਦੀ ਫੌਜ ਤੇ ਦੂਜੀ ਮਾਰੀ ਗਈ, ਇਧਰਲੀ ਫੌਜ ਵੀ, ਲੇਕਿਨ ਬਹੁਤ ਹਥਿਆਰ ਜਿਹੜੇ ਅਸੀਂ ਉਹਨਾਂ ਦੇ ਵਿੱਚ ਭਾਲੇ, ਬਰਛੇ, ਤਲਵਾਰਾਂ ਔਰ ਅਗਨੀਬਾਣ ਔਰ ਦੂਜੇ ਵੀ ਸੀ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਨੂੰ ਕਿਸੇ ਸੇਫ ਥਾਂ ਤੇ ਪਹੁੰਚਾਇਆ ਜਾਏ। ਉਹ ਕਹਿੰਦੇ ਫਿਰ ਸੇਫ ਥਾਂ ਦੇ ਉੱਤੇ ਡਿਊਟੀ ਬਾਂਦਰਾਂ ਨੂੰ ਦਿੱਤੀ ਗਈ ਵੀ ਤੁਸੀਂ ਪਹੁੰਚਾਓ। ਉਹਨਾਂ ਨੇ ਕਹਿੰਦੇ ਬੋਟ ਲੈ ਕੇ ਤੇ ਦੂਜੇ ਉਹ ਜਦੋਂ ਪਹੁੰਚੇ, ਹੁਣ ਦੋ ਲਫ਼ਜ਼ ਹੁੰਦੇ ਨੇ, ਇੱਕ ਸ਼ਸਤਰ ਹੁੰਦਾ, ਇੱਕ ਅਸਤਰ ਹੁੰਦਾ। ਸ਼ਸਤਰ ਕਿਹਾ ਜਾਂਦਾ ਜਿਹੜੀ ਚੀਜ਼ ਨੂੰ ਤੁਸੀਂ ਹੋਲਡ ਕਰਦੇ ਹੋ ਚਲਾਉਣ ਦੇ ਲਈ। ਅਸਤਰ ਹੁੰਦਾ ਜਿਹਨੂੰ ਤੁਸੀਂ ਡਿਸਟੈਂਸ ਤੇ ਮਾਰਦੇ ਹੋ। ਜਿਵੇਂ ਹੁਣ ਤੀਰ ਜਿਹੜਾ ਉਹ ਸ਼ਸਤਰ ਵੀ ਆ, ਅਸਤਰ ਵੀ ਹੈ, ਪਰ ਜਿਹੜਾ ਇਸੇ ਤਰ੍ਹਾਂ ਜਿਹੜਾ ਨੇਜਾ ਹੈ ਜਾਂ ਭਾਲਾ ਹੈ, ਉਹ ਜਦੋਂ ਤੁਸੀਂ ਹੱਥ 'ਚ ਵੀ ਫੜਦੇ ਹੋ, ਵਗਾ ਕੇ ਵੀ ਮਾਰਦੇ ਹੋ, ਅਸਤਰ ਵੀ ਹੈ। ਤੇ ਉਹਨੇ ਕਿਹਾ ਕਿ ਜੀ ਉਹਨਾਂ ਨੇ ਜਿਹੜੇ ਨੇ ਉਹ ਸ਼ਸਤਰ ਤੇ ਅਸਤਰ ਜਿਹੜੇ ਨੇ ਉਹ ਇਕੱਠੇ ਕੀਤੇ, ਉਹ ਬੋਟ 'ਚ ਲਿਆ ਕੇ। ਕਹਿੰਦੇ ਜੀ ਜਦੋਂ ਉੱਥੇ ਪਹੁੰਚੇ ਇੱਕ ਵੱਡੇ ਥਾਂ ਤੇ, ਜਿੱਥੇ ਉਹਨਾਂ ਨੇ ਦੇਖਿਆ ਵੀ ਸਾਡੇ ਵਰਗੇ ਹੀ ਲੋਕ ਨੇ, ਬਾਂਦਰਾਂ ਵਰਗੇ ਹੀ ਬਾਂਦਰ ਹੀ ਨੇ ਉਹ ਵੀ, ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਰੱਖਤਾ, ਜਾ ਕੇ ਡਿਪੋਜ਼ਿਟ ਕਰਤਾ। ਕਹਿੰਦੇ ਅਸਤਰ ਕਿਉਂਕਿ ਉਹਨਾਂ ਨੇ ਰੱਖੇ ਤਾਂ ਉਹਦਾ ਨਾਂ ਆਸਟ੍ਰੇਲੀਆ ਬਣ ਗਿਆ, ਆਸਟ੍ਰੇਲੀਆ ਕਹਿਣ ਲੱਗ ਗਏ। ਇਹ ਇਹਨਾਂ ਦੀਆਂ ਖੋਜਾਂ ਨੇ ਜਿਹੜੀਆਂ ਹੁਣ ਆਸਟ੍ਰੇਲੀਆ। ਪਰ ਇਹਦੇ 'ਚ ਇੱਕ ਕੰਟੈਂਪਟ ਨਜ਼ਰ ਆਉਂਦਾ ਹੈ ਜਦੋਂ ਉਹ ਆਪਣੇ ਫੀਚਰਸ ਨੂੰ ਜਾਂ ਆਪਣੀ ਨਸਲ ਨੂੰ ਬਿਆਨਦੇ ਨੇ। ਹੁਣ ਤਾਂ ਅੱਜ ਕੱਲ੍ਹ ਇੱਕ ਫੈਸ਼ਨ ਵੀ ਚੱਲਿਆ ਹੈ ਕਿ ਬਹੁਤ ਸਾਰੇ ਆਪਣਾ DNA ਟੈਸਟ ਕਰਵਾਉਂਦੇ ਨੇ ਜੀ ਸਾਡੀ ਨਸਲ ਕੀ। ਉਹ ਕਹਿਣਗੇ 5% ਤੁਸੀਂ ਅਰਬ ਹੋ, 5% ਤੁਰਕੀ ਦੇ ਹੋ, 5% ਜਿਹੜਾ ਹੈ ਉਹ ਗ੍ਰੀਕ ਬਲੱਡ ਹੈ, ਇੰਨਾ ਤੁਹਾਡਾ ਉਹ ਹੈ। ਇਹ ਅੱਜ ਕੱਲ੍ਹ ਬੜਾ ਇਹ ਚੱਲਿਆ ਹੋਇਆ ਕਿ ਜੀ ਤੁਹਾਡਾ, ਹੁਣ ਕਈ ਫਿਰ ਕਹਿਣਗੇ ਜੀ ਅਸੀਂ ਪਿਓਰ ਕੋਈ ਨਹੀਂ ਉੱਥੇ ਕੀ ਹੋਣਾ। ਔਰ ਖ਼ਾਸ ਤੌਰ 'ਤੇ ਜਿਹੜਾ ਸਾਡਾ ਨਾਰਥ ਦਾ ਖਿੱਤਾ ਸੀ, ਉੱਥੇ ਤਾਂ ਜਿੰਨੇ ਹਮਲਾਵਰ ਆਏ 3-4 ਹਜ਼ਾਰ ਸਾਲ 'ਚੋਂ ਕੋਈ ਜਨਾਨੀਆਂ ਥੋੜ੍ਹੀ ਨਾਲ ਲੈ ਕੇ ਆਉਂਦੇ ਸੀ ਆਪਣੀਆਂ ਘਰ ਵਾਲੀਆਂ। ਜਿੱਤਦੇ ਸੀ ਉੱਥੇ ਹੀ ਜਿਹੜਾ ਔਰਤਾਂ ਦਾ ਲੁੱਟ ਦਾ ਮਾਲ ਸੀ। ਉਹਨਾਂ 'ਚੋਂ ਹੀ ਨਸਲਾਂ ਜਿਹੜੀਆਂ ਨੇ ਉਹ ਵਿੰਗੀਆਂ, ਟੇਢੀਆਂ, ਕਾਲੀਆਂ, ਗੋਰੀਆਂ, ਕਈ ਜਿਹੜੇ ਨੇ ਉਹ ਸਾਰੇ ਬਣਦੇ ਚਲੇ ਗਏ। ਲੇਕਿਨ ਬ੍ਰਾਹਮਣ ਰੇਸ ਜਾਂ ਦੂਜੀ ਆਰੀਅਨ, ਔਰ ਇਹਨਾਂ ਦੀ ਜੇ ਤੁਸੀਂ ਹਿਸਟਰੀ ਦੇਖੋ, ਇੰਨਾ ਖਤਰਨਾਕ ਪਾਰਟ ਹੈ। ਔਰ ਇਹਨਾਂ ਨੇ ਹੁਣ ਸਾਊਥ ਦੇ ਵਿੱਚ, ਕੇਰਲਾ ਦੇ ਵਿੱਚ ਇੱਕ ਨਸਲ ਹੈ ਨੰਬੂਦਰੀ ਬ੍ਰਾਹਮਣਾਂ ਦੀ। ਸ਼ੰਕਰਾ ਜਿਹਨੇ ਬੁੱਧ ਧਰਮ ਦਾ ਖਾਤਮਾ ਕੀਤਾ, ਹਜ਼ਾਰਾਂ ਮਾਰੇ, ਉਹ ਨੰਬੂਦਰੀ ਬ੍ਰਾਹਮਣ ਸੀ ਕੇਰਲਾ ਦਾ, ਅੱਜ ਦਾ ਕੇਰਲਾ ਸਟੇਟ ਦਾ। ਔਰ ਇਹ ਔਨ ਰੈਕਰਡ ਹੈ ਕਿ ਵੀ ਉਹਨਾਂ ਨੇ ਜਿਹੜੇ ਨੰਬੂਦਰੀ ਬ੍ਰਾਹਮਣ ਨੇ ਇਹ ਨਾਰਥ ਇੰਡੀਆ 'ਚੋਂ ਆਰੀਅਨਸ ਵੱਲੋਂ ਭੇਜੇ ਗਏ ਔਰ ਉੱਥੇ ਅੱਜ ਵੀ ਉਹਨਾਂ ਦੇ ਪਿੰਡ ਨੇ। ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਉਹਨਾਂ ਨੇ ਕਿਹਾ ਜੀ ਇਹਨਾਂ ਦੀ ਨਸਲ ਬਦਲਣੀ ਹੈ। ਔਰ ਇਸ ਗੱਲ ਨੂੰ ਪ੍ਰੋਪਰ ਇੱਕ ਐਜ਼ ਏ ਲਾਅ ਬਣਾਇਆ ਗਿਆ ਕਿ ਜਿਹੜੇ ਉਹਨਾਂ ਦੀਆਂ ਉਸ ਨਸਲ ਦੇ ਆਇਰ ਔਰ ਦੂਸਰੇ ਜਿਹੜੇ ਨੇ, ਉਹ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਬੱਚਾ ਹੈ ਉਹ ਉਹਨਾਂ ਦੀ ਔਲਾਦ ਹੁੰਦਾ ਸੀ ਉਸ ਨੰਬੂਦਰੀ ਬ੍ਰਾਹਮਣ ਦੀ। ਉਹਨਾਂ ਦੇ ਕੋਲ ਉਹ ਆਪਣੀਆਂ ਔਰਤਾਂ ਭੇਜਦੇ ਸੀ ਔਰ ਉਸ ਨੂੰ ਨਾਂ ਉਹ ਕਹਿੰਦੇ ਸੀ ਵੀ ਨੰਬੂਦਰੀ ਨਹੀਂ ਦੇਣਾ, ਨਾਂ ਤੁਸੀਂ ਆਇਰ ਤੇ ਦੂਜੇ ਤੀਜੇ ਹੀ ਦਿਓ। ਔਰ ਅੱਜ ਵੀ ਤੁਹਾਨੂੰ ਕੇਰਲਾ ਦੇ ਵਿੱਚ ਇਹ ਸਾਰਾ ਪਾਰਟ। ਸੋ ਮਤਲਬ ਇਹ ਹੈ ਵੀ ਜਦੋਂ ਉਹਨਾਂ ਨੇ ਸਿੱਖਾਂ ਨੂੰ ਵੀ, ਜਦੋਂ ਸਿੱਖ ਲਹਿਰ ਦੇ ਵੇਲੇ ਉਹਨਾਂ ਦਾ ਬ੍ਰਿਗੇਡੀਅਰ ਇਹ ਆ ਕੇ ਧਮਕੀ ਦਿੰਦਾ ਹੈ ਕਿ ਜੀ ਅਸੀਂ ਤੁਹਾਡੇ ਮਰਦ ਮਾਰ ਦਿਆਂਗੇ, ਔਰਤਾਂ ਨੂੰ ਅਸੀਂ ਕਨਫਾਈਨ ਕਰਾਂਗੇ ਕੰਟੋਨਮੈਂਟਾਂ ਦੇ ਵਿੱਚ, ਔਰ ਉਹ ਐਸੀ ਨਸਲ ਪੈਦਾ ਕਰਾਂਗੇ ਜਿਹੜੀ ਲਾਇਲ ਹੋਏਗੀ ਇੰਡੀਆ ਨੂੰ। ਇਹ ਉਹਨਾਂ ਨੇ ਆਲਰੇਡੀ ਕੀਤਾ ਹੋਇਆ। ਔਰ ਇਸ ਗੱਲ ਨੂੰ ਖਾਸ ਤੌਰ ਤੇ ਜਿਹੜੀ ਤਮਿਲ ਸਿਵਲਾਈਜੇਸ਼ਨ ਹੈ, ਜਿਹਦੇ 'ਚ ਤਮਿਲਨਾਡੂ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਇਹਨਾਂ ਦੀ ਲੈਂਗੁਏਜ, ਇਹਨਾਂ ਦਾ ਕਲਚਰ, ਇਹ ਜਦੋਂ ਹਿੰਦੀ ਹੁਣ ਹਿੰਦੀ ਨਾਂ ਦੀ ਕੋਈ ਲੈਂਗੁਏਜ ਐਗਜ਼ਿਸਟ ਨਹੀਂ ਸੀ ਕਰਦੀ 19ਵੀਂ ਸਦੀ ਦੇ ਅੱਧ ਤੱਕ। ਸਕ੍ਰਿਪਟ ਕ ਖ ਗ ਘ ਮ ਸੰਸਕ੍ਰਿਤ ਦੀ ਸਕ੍ਰਿਪਟ ਹੈ। ਹੁਣ ਉਹਨਾਂ ਨੇ ਅਵਧੀ, ਖੜੀ ਬੋਲੀ, ਬਿੰਦਰਾਬਨੀ, ਦੂਜੇ ਜਿਹੜੇ 5 ਭੋਜਪੁਰੀ, ਇਹ ਜਿਹੜੇ 5-6 ਡਾਇਲੈਕਟ ਸੀ, ਉਹਨਾਂ ਨੂੰ ਸਟੈਂਡਰਡਾਈਜ਼ ਕਰਕੇ ਹਿੰਦੀ ਬਣਾਈ। ਔਰ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹਿੰਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ। ਉਹਦੇ 'ਚ ਜਿਹੜੀਆਂ ਰਾਸ਼ਟਰੀ ਜ਼ਬਾਨਾਂ ਨੇ, ਅੱਜ ਵੀ ਜਿਹੜੇ ਉਹਨਾਂ ਦੀ ਕਰੰਸੀ ਦੇ ਉੱਤੇ ਜ਼ਬਾਨਾਂ ਲਿਖੀਆਂ ਹੁੰਦੀਆਂ ਨੇ 15-16। ਔਰ ਤਮਿਲ ਜਿਹੜੀ ਉਹਨਾਂ ਦੀ ਜ਼ਬਾਨ ਹੈ ਉਹਨੂੰ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਹੋਇਆ ਕਨਸਟੀਟਿਊਸ਼ਨ, ਜਿਵੇਂ ਸੰਸਕ੍ਰਿਤ ਨੂੰ ਕੀਤਾ ਹੋਇਆ। ਹੁਣ ਇਹ ਹੈ ਸਾਈਕੋ ਹਿਸਟਰੀ। ਲੇਕਿਨ ਹੁਣ ਇਹ ਜਿਹੜਾ ਹਿੰਦੂਤਵਾ ਹੈ ਇਹਦੇ ਥੱਲੇ ਇਹ ਥੋਪਣਾ ਚਾਹੁੰਦੇ ਨੇ। ਔਰ ਤਮਿਲ ਵਾਲੇ ਤਾਂ 50ਵਿਆਂ ਦੇ ਵਿੱਚ ਉੱਥੇ ਬਹੁਤ
ਜ਼ਬਰਦਸਤ ਫਸਾਦ ਹੋਏ ਸੀ। ਉਹ ਉੱਥੇ ਕੋਈ ਹਿੰਦੀ ਦਾ ਬੋਰਡ ਨਹੀਂ ਲੱਗਣ ਦਿੰਦੇ ਸਕੂਲਾਂ ਜਾਂ ਦੂਜੇ ਤੇ ਕੀ ਪੜਾਉਣਾ ਹੈ। ਉਹ ਕਹਿੰਦੇ ਨੇ ਵੀ ਸਾਡੀ ਜ਼ਬਾਨ ਤਾਮਿਲ ਹੈ ਔਰ ਅਸੀਂ ਤਾਮਿਲ ਔਰ ਇੰਗਲਿਸ਼, ਔਰ ਜ਼ਾਹਰ ਹੈ ਕਿ ਵੀ ਉਹ ਇੱਕ ਜ਼ਮਾਨੇ ਦੇ ਵਿੱਚ ਬਹੁਤੇ IAS ਸੀ ਉਹਨਾਂ ਚੋਂ ਨਿਕਲਦੇ ਹੁੰਦੇ ਸੀ। ਹੁਣ ਵੀ ਉਹ ਬ੍ਰਿਲੀਅੰਟ ਲੋਕ ਨੇ। ਹੁਣ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ ਜਿਹੜਾ ਇਹਨਾਂ ਨੇ ਲਾਗੂ ਕਰਨਾ ਹੈ, ਜੇ ਸਾਊਥ ਇਹਨਾਂ ਦੇ ਕਾਬੂ 'ਚ ਨਹੀਂ ਆਉਂਦਾ ਤੇ ਇਹ ਗੱਲ ਅੱਗੇ ਤੁਰਨੀ ਨਹੀਂ ਹੈ। ਇਸ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ। ਔਰ ਮੋਦੀ ਦਾ ਇਹ ਕਹਿਣਾ ਕਿ ਜੀ ਜੇ ਸਾਡੀ ਡਬਲ ਇੰਜਨ ਦੀ ਸਰਕਾਰ ਬਣ ਜਾਏ, ਡਬਲ ਇੰਜਨ ਕਹਿੰਦੇ ਨੇ ਜੀ ਸੈਂਟਰ 'ਚ ਤਾਂ ਸਾਡੀ ਹਕੂਮਤ ਹੈ ਹੀ ਹੈ, ਤਮਿਲਨਾਡੂ 'ਚ ਵੀ BJP ਦੀ ਬਣ ਜਾਏ ਤੇ ਅਸੀਂ ਜਿਹੜਾ ਹੈ ਉਸ ਨੂੰ ਜਿਹੜਾ ਉਹ ਬਹੁਤ ਪ੍ਰੋਗਰੈਸ ਕਰਾਂਗੇ। ਔਰ ਦੂਸਰਾ ਹੁਣ ਇਸ ਦੇ ਉੱਤੇ ਬੜੀ ਸਖਤ ਲਾਈਨ ਜਿਹੜੀ ਹੈ ਉਹ ਸਟਾਲਿਨ ਨੇ ਜਿਹੜਾ ਚੀਫ ਮਿਨਿਸਟਰ ਹੈ ਲਈ ਹੈ। ਔਰ ਇਹਨਾਂ ਦੀ ਟਾਈਮਜ਼ ਨਿਊਜ਼ ਨੈਟਵਰਕ ਨੇ ਹੈਡਲਾਈਨ ਹੀ ਇਹ ਦਿੱਤਾ ਹੈ, 2026 ਇਲੈਕਸ਼ਨ ਵਿਲ ਬੀ ਯੈਟ ਅਨਦਰ ਆਰੀਅਨ ਡ੍ਰੈਵਿਡਨ ਵਾਰ। ਹੁਣ ਇਹ ਹੈ ਉਹ ਹਿਸਟਰੀ ਕਿ ਸਾਨੂੰ ਡ੍ਰੈਵਿਡਨ ਜਿਹੜੇ ਇੰਡਸ ਵੈਲੀ ਸਿਵਲਾਈਜੇਸ਼ਨ ਰਹਿੰਦੇ ਸੀ, ਆਰੀਅਨ ਇਨਵੇਡਰ ਜਿਹੜੇ ਯੂਰਪ ਚੋਂ ਨਿਕਲੇ, ਕਾਕੇਸ਼ਨ ਮਾਊਂਟੇਨਸ ਕ੍ਰਾਸ ਕੀਤੀਆਂ ਆਏ ਔਰ ਉਹਨਾਂ ਨੇ ਸਾਡੀ ਸਿਵਲਾਈਜੇਸ਼ਨ ਡਿਸਟਰੋਏ ਕੀਤੀ। ਔਰ ਇੱਕ ਥਿਊਰੀ ਇਹ ਹੈ ਕਿ ਉਹਨਾਂ ਨੇ ਜਿਹੜੇ ਫਰਟਾਈਲ ਪਲੇਨ ਸੀ, ਜਿਹੜੇ ਗੰਗਾ ਜਮਨਾ ਔਰ ਇਹਨਾਂ ਦੇ ਉੱਤੇ ਕੰਟਰੋਲ ਕਰ ਲਿਆ ਆਰੀਅਨਸ ਨੇ। ਔਰ ਇਹ ਡ੍ਰਾਵਿਡਨ ਜਿਹੜੇ ਮੂਲ ਨਿਵਾਸੀ ਸੀ ਇਹਨਾਂ ਨੂੰ ਧੱਕ ਕੇ ਸਮੁੰਦਰ ਦੇ ਨੇੜੇ ਪਹੁੰਚਾ ਦਿੱਤਾ। ਇਸ ਲਈ ਜਿਹੜੀਆਂ 5 ਸਟੇਟਾਂ ਦਾ ਮੈਂ ਜ਼ਿਕਰ ਕੀਤਾ ਹੈ। ਸੋ ਇਹ ਇੱਕ ਕ੍ਰੈਡੀਬਲ ਥਿਊਰੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਆਈ। ਹਾਲਾਂਕਿ ਇਹਨੂੰ ਚੈਲੰਜ ਵੀ ਕੀਤਾ ਜਾਂਦਾ ਜਾਂ ਹੋਰ ਵੀ ਮਲਟੀਪਲ ਇਸ ਦੇ ਉੱਤੇ। ਲੇਕਿਨ ਜਿਹੜੇ ਸਾਊਥ ਦੇ ਨੇ, ਖਾਸ ਤੌਰ ਤੇ ਤਮਿਲ ਔਰ ਕੇਰਲਾ ਦੇ, ਕਰਨਾਟਕਾ 'ਚ ਥੋੜਾ ਜਿਹਾ ਮਿਕਸ ਜਿਹਾ ਇਹਨਾਂ ਨੇ ਕਰ ਲਿਆ। ਇੱਕ ਅੱਧੀ ਵਾਰੀ BJP ਨੇ ਸਰਕਾਰ ਵੀ ਬਣਾ ਲਈ। ਆਂਧਰਾ ਵਾਲੇ ਵੀ ਆਪਣੀ ਤੇਲਗੂ ਜ਼ਬਾਨ ਦੇ ਉੱਤੇ ਫਖਰ ਕਰਦੇ ਨੇ, ਉਹ ਕੋਈ ਇੰਡੀਆ ਹਿੰਦੀ ਨੂੰ। ਲੇਕਿਨ ਤਮਿਲ ਵਾਲੇ ਫਲੈਗ ਬੇਅਰਰ ਨੇ ਆਪਣੀ ਡ੍ਰੈਵਿਡਨ ਸਿਵਲਾਈਜੇਸ਼ਨ ਦੇ। ਔਰ ਉਹ ਕੋਈ ਵੀ ਇਸ ਕਿਸਮ ਦੀ ਜਿਹੜੀ ਹੈ ਮੂਰਤੀ ਪੂਜਾ ਔਰ ਦੂਜੇ ਤੀਜੇ ਬ੍ਰਹਮਨਿਕਲ ਟ੍ਰੇਡਸ, ਹਾਲਾਂ ਉਹਨਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਕਾਸਟ ਸਿਸਟਮ ਇਹਨਾਂ ਦੀ ਬਦੌਲਤ ਸੀ ਔਰ ਬੜੀ ਨਫ਼ਰਤ ਭਰਿਆ ਸੀ। ਔਰ ਇਹ ਉੱਥੇ ਮਿਡਲ ਕਾਸਟ ਤੁਹਾਨੂੰ ਵੈਸ਼ ਔਰ ਕਸ਼ਤਰੀ ਨਹੀਂ ਮਿਲਣਗੇ, ਜਾਂ ਬ੍ਰਾਹਮਣ ਨੇ ਨਾ ਜਾਂ ਸ਼ੂਦਰ ਨੇ। ਔਰ ਉਹ ਜਿਹੜੇ ਸੋ ਕਾਲਡ ਸ਼ੂਦਰ ਸੀ ਉਹਨਾਂ ਨੂੰ ਹੀ ਅੰਨਾ ਦੁਰਾਈ ਨੇ ਔਰ ਬਾਅਦ ਦੇ ਵਿੱਚ ਕਰੁਣਾਨਿਧੀ ਨੇ ਜਾਂ ਹੁਣ ਸਟਾਲਿਨ ਨੇ ਜਿਹੜਾ ਉਹ ਗੇਅਰ ਅਪ ਕਰਕੇ ਪੋਲੀਟੀਕਲ ਪਾਵਰ ਦੇ ਤੌਰ ਤੇ ਬਣਾਇਆ। ਔਰ ਇਹਦੇ 'ਚ ਮਿਸਟਰ ਸਟਾਲਿਨ ਨੇ ਇਹ ਕਿਹਾ ਕਿ ਵੀ ਇਹ ਜਿਹੜੀਆਂ 2026 ਦੀਆਂ ਅਸੈਂਬਲੀ ਇਲੈਕਸ਼ਨਸ ਨੇ ਆਰੀਅਨ ਡ੍ਰੈਵਿਡਨ ਬੈਟਲ ਹੋਏਗੀ। ਔਰ ਇਹ ਇਸ ਦੇ ਵਿੱਚ ਉਹਨੇ ਇਹ ਕਿਹਾ forces attempting to destroy Tamil tradition and those acting as their collaborators will be wiped out in the battlefield। ਇਹ ਜਿਹੜੇ ਸਾਡੀ ਸਭਿਅਤਾ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ, ਹਿੰਦੀ ਥੋਪਣਾ ਚਾਹੁੰਦੇ ਨੇ, ਇਹਨਾਂ ਦਾ ਸਫਾਇਆ ਅਸੀਂ ਕਰ ਦਿਆਂਗੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਵੀ ਇਹ ਹਿੰਦੀ ਦੇ ਇੰਪੋਜੀਸ਼ਨ ਨੂੰ ਰੋਕਿਆ ਪਾਸ ਦੇ ਵਿੱਚ, ਲਗਾਤਾਰਤਾ ਨਾਲ ਅਸੀਂ ਉਹਨੂੰ ਰੋਕਾਂਗੇ। ਔਰ ਉਹਨਾਂ ਨੇ ਕਿਹਾ ਵੀ ਮੋਦੀ ਦਾ ਸਭ ਫਰਾਡ ਹੈ ਜਿਹੜਾ ਇਹ ਪ੍ਰੋਗਰੈਸ ਔਰ ਦੂਸਰੇ ਤੀਸਰੇ ਦੇ ਨਾਂ ਤੇ ਕਰ ਰਿਹਾ। ਐਗਜ਼ੈਕਟ ਉਹਨੇ ਕਿਹਾ, ਆਰ ਵੀ ਕਾਵਰਡਸ who would bow down at the mention of CBI and ED, ਕਿਉਂਕਿ ED ਦੇ ਛਾਪੇ ਪਵਾ ਰਹੇ ਨੇ, CBI ਭੇਜ ਰਹੇ ਨੇ। Dravidian family will not be intimidated by your scare tactics। ਅਸੀਂ ਤੁਹਾਡੇ ਡਰਾਉਣ ਵਾਲੇ ਹੱਥਕੰਡਿਆਂ ਚੋਂ ਘਬਰਾਉਣ ਵਾਲੇ ਨਹੀਂ ਹੈ। ਤਮਿਲਨਾਡੂ will not bow down to Delhi's hegemony, ਕਿ ਅਸੀਂ ਤੁਹਾਡੇ ਦਿੱਲੀ ਦਰਬਾਰ ਦੇ ਗਲਬੇ ਦੇ ਸਾਹਮਣੇ ਨਹੀਂ ਝੁਕਾਂਗੇ। ਔਰ ਮੋਦੀ ਸੇਜ਼ ਐਨ NDA ਗਵਰਨਮੈਂਟ ਐਂਡ ਨਾਟ ਐਨ, ਫਿਰ ਅੱਗੇ ਉਹਨੇ ਪੋਲੀਟੀਕਲ ਪਾਰਟੀਆਂ ਦਾ ਜ਼ਿਕਰ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਕੌਨਸ਼ੀਅਸਨੈਸ ਔਰ ਲੜਨ ਦਾ ਜਜ਼ਬਾ ਹੈ ਆਪਣੇ ਕਲਚਰ, ਆਪਣੀ ਸੱਭਿਅਤਾ ਲਈ। ਹੁਣ ਤੁਸੀਂ ਇੱਕ ਨਜ਼ਰ ਪੰਜਾਬ 'ਚ ਮਾਰੋ, ਬਾਰਿੰਗ ਜਿਹੜੇ ਸਿੱਖ ਇੰਡੀਵਿਜੂਅਲੀ ਜਾਂ ਛੋਟੀਆਂ ਜਥੇਬੰਦੀਆਂ ਦੇ ਰੂਪ 'ਚ ਆਪਣੀ ਆਈਡੈਂਟੀਟੀ ਜਿਹੜੇ ਸਿੱਖਾਂ ਨੂੰ ਨਜ਼ਰ ਆਉਂਦਾ ਵੀ ਜੇ ਸਾਡਾ ਮੁਲਕ ਖਾਲਿਸਤਾਨ ਨਹੀਂ ਬਣਦਾ ਤੇ ਸਾਡੀ ਬੋਲੀ, ਸਾਡਾ ਸੱਭਿਆਚਾਰ, ਤਹਿਜ਼ੀਬ, ਸਾਡੀ ਨਸਲ, ਸਭ ਕੁਝ ਹੀ ਜਿਹੜਾ ਉਹ ਇਹਨਾਂ ਨੇ ਡਿਸਟਰੋਏ ਕਰ ਦੇਣਾ ਜਿਸ ਰਸਤੇ ਤੇ ਤੁਰੇ ਹੋਏ ਨੇ। ਪਰ ਇਹ ਤਮਿਲ, ਇਹ ਉਹਨਾਂ ਨੇ ਆਪਣਾ ਆਲਰੇਡੀ ਜਿਹੜੀਆਂ 5 ਸਟੇਟਾਂ ਨੇ ਉਹਨਾਂ ਨੇ ਆਪਣਾ ਇਕਨੋਮਿਕਲ ਜ਼ੋਨ ਵੀ ਬਣਾਇਆ ਹੋਇਆ। ਔਰ ਜਦੋਂ ਹੀ ਥੋੜਾ ਜਿਹਾ ਇਹ ਹਾਲਾਤ ਬਦਲੇ, ਦਿੱਲੀ ਦਾ ਜਿਹੜਾ ਕਮਜ਼ੋਰ ਹੋਇਆ ਇਕਨੋਮਿਕਲ ਢਾਂਚਾ, ਸਭ ਤੋਂ ਪਹਿਲਾਂ ਫਰੀडम ਨਾਰਥ ਈਸਟ ਔਰ ਇਹ ਹੋਣਗੇ। ਸਾਡੇ ਲੋਕ ਉਦੋਂ ਕੀ ਕਰ ਰਹੇ ਹੋਣਗੇ ਮੈਨੂੰ ਨਹੀਂ ਪਤਾ, ਕਿਉਂਕਿ ਜਿਸ ਲੈਵਲ ਤੇ ਇਹ ਸਮਝਦੇ ਨੇ
ਕਿ ਵੀ ਇਹਨਾਂ ਦਾ ਸਾਮ-ਦਾਮ ਦੰਡ ਭੇਦ ਤੇ ਬ੍ਰਾਹਮਣਵਾਦ ਕੀ ਹੈ। ਆਪਣਿਆਂ ਦਾ ਹਾਲ ਤਾਂ ਜਿਹੜਾ ਅਜੇ ਵੀ ਸਾਨੂੰ ਆਪਣਿਆਂ ਨਾਲ ਹੀ ਸਮਝਾਉਣ ਦੇ ਲਈ ਜਿਹੜਾ ਉਹ ਜ਼ੋਰ ਲਾਉਣਾ ਪੈਂਦਾ ਕਿ ਭਾਈ ਇਹ ਸਾਨੂੰ ਕਿਵੇਂ ਹੜੱਪ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਅਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਛੋਟੇ ਜਹਾਜ਼ ਦੇ ਹਵਾਈ ਹਾਦਸੇ ਵਿੱਚ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜਿਤ ਪਵਾਰ ਦੀ ਮੌਤ ਹੋ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਮੌਤ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸੋ ਵੀਅਰਸ ਇਉਂ ਜਾਪਦਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਬੀਜੇਪੀ ਵੱਲੋਂ ਜਿੱਥੇ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਜਾ ਰਿਹਾ, ਉੱਥੇ ਮੁਲਕ ਦੇ ਅੰਦਰ ਵੀ ਸਿਆਸੀ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਐਕਸੀਡੈਂਟ ਦਾ ਹਥਿਆਰ ਜਿਹੜਾ ਵਰਤਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਰੇ ਹੀ ਭਾਰਤ ਦੇ ਮੀਡੀਆ 'ਚ ਜਿਹੜਾ ਮੇਨ ਡਿਸਕਸ਼ਨ ਦਾ ਵਿਸ਼ਾ ਹੈ ਉਹ ਮਹਾਰਾਸ਼ਟਰ ਦੇ ਡਿਪਟੀ ਚੀਫ ਮਿਨਿਸਟਰ ਅਜਿਤ ਪਵਾਰ ਦੀ ਮੌਤ ਹੈ। ਔਰ ਜਿਹੜੇ ਕਿ ਹਵਾਈ ਹਾਦਸੇ ਦੇ ਵਿੱਚ ਜਿਹੜਾ ਛੋਟਾ ਪਲੇਨ ਸੀ ਔਰ ਉਹਨਾਂ ਦੇ ਨਾਲ 4 ਹੋਰ ਜਿਨ੍ਹਾਂ 'ਚ ਜ਼ਾਹਰ ਹੈ ਉਹਦਾ ਕਰੂ ਵੀ ਜਹਾਜ਼ ਦਾ ਔਰ ਉਹਨਾਂ ਦਾ ਆਪਣਾ ਸਿਕਿਉਰਿਟੀ ਗਾਰਡ ਔਰ ਪੀਏ ਹੋਏਗਾ। ਔਰ ਇਹ ਆਪਣੇ ਹਲਕੇ ਦੇ ਵਿੱਚ ਬਾਰਾਮਤੀ ਦੇ ਵਿੱਚ ਕੋਈ ਸਮਾਗਮ ਸੀ, ਉਹਦੇ ਲਈ ਜਾ ਰਹੇ ਸੀ। ਔਰ ਜਦੋਂ ਲੈਂਡ ਕੀਤੇ ਉਦੋਂ ਜਹਾਜ਼ ਅੱਗ ਦਾ ਗੋਲਾ ਬਣ ਗਿਆ ਔਰ ਉਸ ਤੋਂ ਪਹਿਲਾਂ ਚੱਕਰ ਲਾਉਂਦਾ ਰਿਹਾ। ਉਹਨੇ ਕਿਹਾ ਜੀ ਵਿਜ਼ੀਬਿਲਿਟੀ ਨਹੀਂ ਹੈ, ਇਹ ਉਹ ਕਹਾਣੀਆਂ ਤਾਂ ਉਹੀ ਹੁੰਦੀਆਂ ਜੋ ਉਹਨਾਂ ਨੇ ਮੀਡੀਆ ਨੂੰ ਬਰੀਫ ਕਰਨੀ ਹੈ। ਪਰ ਇਸ ਦੇ ਉੱਤੇ ਇੱਕਦਮ ਬਾਅਦ ਮਮਤਾ ਬੈਨਰਜੀ ਨੇ ਇਹ ਕਿਹਾ ਕਿ ਵੀ ਇਹ ਸ਼ੱਕੀ ਹਾਲਤਾਂ ਦੇ ਵਿੱਚ ਇਹ ਹੋਇਆ, ਇਸ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ। ਹੋਰ ਆਪੋਜੀਸ਼ਨ ਪਾਰਟੀਆਂ ਨੇ ਵੀ ਇਸ ਦੀ ਮੰਗ ਕੀਤੀ। ਹੁਣ ਇਹ ਇਸ ਲਈ ਵੀ, ਹਾਲਾਂ ਅਜਿਤ ਪਵਾਰ 8 ਵਾਰ ਡਿਪਟੀ ਚੀਫ ਮਿਨਿਸਟਰ ਰਿਹਾ ਮਹਾਰਾਸ਼ਟਰ ਦਾ। ਜੇ ਤੁਸੀਂ ਮਹਾਰਾਸ਼ਟਰ ਦਾ ਓਵਰਆਲ ਦੇਖੋ ਔਰ ਸ਼ਿਵ ਸੈਨਾ ਦੇ ਨਾਲ ਜਿਹੜਾ ਬਾਲ ਠਾਕਰੇ ਨੇ ਜਿਹਨੂੰ ਫਾਊਂਡ ਕੀਤਾ, ਜਾਂ ਇਸ ਤੋਂ ਵੀ ਜੇ ਅਸੀਂ ਪਿੱਛੇ ਜਾਈਏ, ਮੁਗਲਿਆ ਸਲਤਨਤ ਦੇ ਖਿਲਾਫ ਜੂਝਣ ਵਾਲੀਆਂ ਜਿਹੜੀਆਂ 2 ਕੌਮਾਂ ਜਿਨ੍ਹਾਂ ਦਾ ਲੰਬਾ ਵਕਤ ਜਿਨ੍ਹਾਂ ਨੇ ਸਟਰਗਲ ਕੀਤੀ, ਤੇ ਦੋਨੋਂ ਮਾਮਲਿਆਂ 'ਚ ਜਿਹੜਾ ਬਾਜ਼ੀ ਜਿੱਤੀ ਹੋਈ ਵੀ ਜਿਹੜੀ ਹੈ ਉਹ ਕੋਈ ਹੋਰ ਲੈ ਗਿਆ। ਉਹਦੇ 'ਚ 2 ਹੀ ਕਰੰਟ ਸੀ। ਇਹ ਸਾਊਥ ਦੇ ਵਿੱਚ ਮਰਾਠਿਆਂ ਦਾ ਜਿਨ੍ਹਾਂ ਨੇ ਮੁਗਲਿਆ ਸਾਮਰਾਜ ਨੂੰ ਇਫੈਕਟਿਵਲੀ ਗੁਰਿਲਾ ਵਾਰਫੇਅਰ ਸ਼ਿਵਾਜੀ ਮਰਾਠਾ ਉਹਦੇ ਰਾਹੀਂ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਸ਼ਿਵਾਜੀ ਮਰਾਠਾ ਦਾ ਇਹ ਸਾਰਾ ਪਾਰਟ ਵੀ ਸੀ ਰਿਬੈਲੀਅਨ ਦਾ। ਹਾਲਾਂ ਮਰਾਠੇ
ਸ਼ੂਦਰ ਕਲੈਨ 'ਚ ਨੇ ਬ੍ਰਾਹਮਣਾਂ ਦੇ, ਜਾਂ ਕਿਉਂਕਿ ਜਿਹੜਾ ਰਾਜਪੂਤਾਨੇ ਦਾ ਰਾਜਪੂਤ ਸੀ ਉਹ ਤਾਂ ਮੁਗਲਾਂ ਦੇ ਨਾਲ ਭਾਈਵਾਲ ਹੋ ਗਿਆ, ਪਾਵਰ ਦੇ ਵਿੱਚ ਵੀ ਰਿਸ਼ਤਿਆਂ 'ਚ ਵੀ। ਆਪਣੀਆਂ ਧੀਆਂ ਬਹੁ ਬੇਟੀਆਂ ਦੇ ਰਿਸ਼ਤੇ ਜਿਹੜੇ ਨੇ ਖੁਦ ਹੀ ਉਹਨਾਂ ਨੇ ਦਿੱਤੇ। ਕਹਿੰਦੇ ਵੀ ਉਹਨੂੰ ਉਹ ਮੁਗਲ ਔਰ ਰਾਜਪੂਤ ਐਮਪਾਇਰ ਸੀ ਉਹਨਾਂ ਦੇ ਹੀ। ਉਹ ਜੈ ਸਿੰਘ ਹੋਏ ਕਿ ਰਾਜਾ ਮਾਨ ਸਿੰਘ ਹੋਏ ਅਕਬਰ ਦਾ, ਜੈ ਸਿੰਘ ਹੋਏ ਔਰੰਗਜ਼ੇਬ ਦਾ, ਜਾਂ ਦੂਸਰੇ ਹੋਣ, ਸੋ ਇੱਕ ਵੱਖਰੀ ਕਹਾਣੀ ਹੈ। ਸੋ ਜਿਹੜੇ ਕਰੰਟ ਔਰ ਸ਼ਿਵਾਜੀ ਦੀ ਮਾਂ ਜਿਹੜੀ ਹੈ ਜੀਜਾਬਾਈ ਸੀ, ਉਸ ਦਾ ਜਿਹੜਾ ਗੁਰੂ ਸੀ ਉਹ ਸਮਰੱਥ ਰਾਮਦਾਸ ਸੀ। ਔਰ ਸਮਰੱਥ ਰਾਮਦਾਸ, ਜਿਵੇਂ ਸਾਡੇ ਹਿਸਟੋਰੀਕਲ ਅਕਾਊਂਟ ਸਿੱਖੀ ਦੇ ਦੱਸਦੇ ਨੇ ਕਿ ਸਮਰੱਥ ਰਾਮਦਾਸ ਗੜਵਾਲ ਦੇ ਇਲਾਕੇ ਦੇ ਵਿੱਚ ਇੱਕ ਸ੍ਰੀਨਗਰ ਥਾਂ ਹੈ, ਇੱਕ ਸ੍ਰੀਨਗਰ ਕਸ਼ਮੀਰ 'ਚ ਹੈ, ਉੱਥੇ ਛੇਵੇਂ ਪਾਤਸ਼ਾਹ ਨੂੰ ਮਿਲਿਆ, ਦੀਦਾਰ ਕਰਨ ਆਇਆ। ਪਹਿਲਾਂ ਤਾਂ ਉਹਨੇ ਇਹ ਸਵਾਲ ਕਿ ਜੀ ਉਹ ਫਕੀਰੀ ਟਾਈਪ ਸੀ ਕਿ ਵੀ ਇਹ ਤਾਂ ਜੰਗਜੂ ਸਾਰੇ ਨੇ, ਹਥਿਆਰਬੰਦ ਔਰ ਗ੍ਰਸਤੀ ਔਰ ਪਰਿਵਾਰ ਔਰ ਦੂਸਰਾ, ਤੇ ਉਸ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਉਹਨੂੰ ਯਾਦ ਦਹਾਨੀ ਕਰਵਾਈ ਸੀ ਸਮਰੱਥ ਰਾਮਦਾਸ ਨੂੰ ਕਿ ਅਸੀਂ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਅਸੀਂ ਗਰੀਬ ਦੀ ਪ੍ਰੋਟੈਕਸ਼ਨ ਲਈ ਔਰ ਜਰਵਾਣੇ ਨੂੰ ਸਜ਼ਾ ਦੇਣੀ। ਔਰ ਉਹਦਾ ਕਹਿਣਾ ਸੀ ਕਿ ਇਹ ਬਾਤ ਹਮਾਰੇ ਮਨ ਕੋ ਭਾਵਤੀ ਹੈ। ਸੋ ਇਹ ਜਿਹੜਾ ਮਰਾਠਿਆਂ ਦਾ ਰੈਵੋਲੂਸ਼ਨਰੀ ਪਾਰਟ ਹੈ, ਇਸ ਦੀ ਸ਼ੁਰੂਆਤ ਇਸ ਤੋਂ ਬਾਅਦ ਹੁੰਦੀ ਹੈ, ਛੇਵੇਂ ਪਾਤਸ਼ਾਹ ਦੇ ਉਸ ਹਥਿਆਰ ਚੁੱਕਣ ਤੋਂ ਬਾਅਦ। ਔਰ ਇਹ ਸਾਰੇ ਇਹ ਵੱਖਰੀ ਕਹਾਣੀ ਹੈ ਕਿ ਫਿਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਬੜਾ ਸਟਰਗਲ ਕੀਤੀ। ਲੇਕਿਨ ਸ਼ਿਵਾਜੀ ਦਾ ਜਦੋਂ ਈਵਨ ਵਕਤ ਆਇਆ ਉਸ ਦੀ ਰਾਜ ਤਿਲਕ ਲਾਉਣ ਦਾ, ਉਹ ਰਾਜਾ ਉਹਨੇ ਟੈਰੀਟਰੀ ਕੰਕਰ ਕਰ ਲਈ ਕਾਫੀ। ਔਰੰਗਜ਼ੇਬ ਵੀ ਉੱਥੇ ਕਿੰਨੇ 20-25 ਸਾਲ ਦਾ ਸਾਊਥ 'ਚ ਹੀ ਫਸਿਆ ਰਿਹਾ, ਉੱਥੇ ਉਹਦੀ ਮੌਤ ਹੋਈ ਔਰੰਗਾਬਾਦ ਲੜਦਿਆਂ। ਮਰਾਠਿਆਂ ਨੇ ਨੱਕ 'ਚ ਦਮ ਕਰ ਛੱਡਿਆ। ਔਰ ਉਸ ਸਾਰੇ ਪੀਰੀਅਡ 'ਚ ਈਵਨ ਬ੍ਰਾਹਮਣਾਂ ਨੇ ਉਹਦਾ ਰਾਜ ਅਭਿਸ਼ੇਕ ਕਰਨ ਤੋਂ ਨਾ ਕਰ ਦਿੱਤਾ ਸੀ, ਉਹਨੂੰ ਜਿਹੜਾ ਤਿਲਕ ਲਾਉਣ ਤੋਂ। ਔਰ ਮੁੜ ਕੇ ਬਹੁਤ ਪੈਸਾ ਪੂਸਾ ਖਾ ਕੇ ਬ੍ਰਾਹਮਣਾਂ ਨੇ ਪੈਰ ਦੇ ਅੰਗੂਠੇ ਨਾਲ ਉਹਦੇ ਮੱਥੇ ਤੇ ਲਾਏ। ਮੈਂ ਇਸ ਲਈ ਕਹਿ ਰਿਹਾ ਵੀ ਇਹਦਾ ਅਜਿਤ ਪਵਾਰ ਨਾਲ ਜਾਂ ਸ਼ਿਵ ਸੈਨਾ ਨਾਲ ਕੀ ਸੰਬੰਧ ਹੈ ਕਿ ਬਹੁਤ ਜਲਦੀ ਸ਼ਿਵ ਜੀ ਦਾ ਲੜਕਾ ਸ਼ੰਭੂ ਜੀ, ਉਸ ਨੂੰ ਜਿਹੜਾ ਜਿਉਂ ਹੀ ਐਲੀਮੀਨੇਟ ਹੁੰਦਾ ਉਹ ਇਵੇਂ ਹੀ ਕਦੇ ਮੁਗਲਾਂ ਦੇ ਨਾਲ ਹੈ ਕਦੇ ਬਾਹਰ ਹੈ, ਤੇ ਪੇਸ਼ਵਾ ਨੇ ਉਹ ਰਾਜ ਜਿਹੜਾ ਮਰਾਠਾ ਸਲਤਨਤ ਸੀ ਉਹਦੇ ਤੇ ਕਾਬੂ ਕਰ ਲਿਆ ਸੀ। ਪੇਸ਼ਵਾ ਬ੍ਰਾਹਮਣ ਸੀਗੇ। ਸੋ ਅੱਜ ਵੀ ਜਿਹੜੀ ਮਹਾਰਾਸ਼ਟਰ ਦਾ ਸੂਬਾ ਬਾਅਦ ਚ ਬਣਿਆ, ਗੁਜਰਾਤ ਇਹਦਾ ਹੀ ਹਿੱਸਾ ਸੀ, ਇਹਨੂੰ ਸੌਰਾਸ਼ਟਰਾ ਕਹਿੰਦੇ ਸੀ। ਔਰ ਇਸ ਤੋਂ ਪਹਿਲਾਂ ਸਿੰਧ ਵੀ ਜਿਹੜਾ ਹੈ ਉਹ ਬੰਬੇ ਪ੍ਰੋਵਿੰਸ ਦਾ ਹਿੱਸਾ ਹੀ ਸੀ। ਉਹ ਜਿਵੇਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸਿੰਧ ਨੂੰ ਅੱਡ ਪ੍ਰੋਵਿੰਸ ਬਣਾ ਦਿੱਤਾ ਸੀ ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ। ਔਰ ਜਦੋਂ ਇਹਨਾਂ ਨੇ ਲਿੰਗੁਇਸਟਿਕ ਬੇਸ ਦੇ ਉੱਤੇ ਡਿਵੀਜ਼ਨ ਕੀਤੀ ਗੁਜਰਾਤੀ ਔਰ ਮਰਾਠੀ ਜ਼ਬਾਨ ਦੇ ਉੱਤੇ, ਤੇ ਮਹਾਰਾਸ਼ਟਰਾ ਹੋਂਦ ਦੇ ਵਿੱਚ ਆਇਆ। ਲੇਕਿਨ ਬੰਬਈ ਜਿਹੜੀ ਹੈ ਉਹਦੀ 90% ਪ੍ਰਾਪਰਟੀ ਗੁਜਰਾਤੀਆਂ ਔਰ ਦੂਸਰਿਆਂ ਦੀ ਸੀ। ਔਰ ਇਹਨਾਂ ਨੇ ਜਿਵੇਂ ਚੰਡੀਗੜ੍ਹ ਚੁੱਕ ਕੇ ਯੂਨੀਅਨ ਟੈਰੀਟਰੀ ਬਣਾ ਰਿਹਾ ਹੈ, ਬੰਬਈ ਜਿਹੜਾ ਗੁਜਰਾਤ ਨੂੰ ਦੇ ਰਹੇ ਸੀ। ਔਰ ਉਸ ਪੀਰੀਅਡ 'ਚ ਬਾਲ ਠਾਕਰੇ ਖੜਾ ਹੋ ਗਿਆ ਜਿਹਨੇ ਸ਼ਿਵ ਸੈਨਾ ਬਣਾਈ, ਉਹਨੇ ਮਰਡਰ ਕਰਵਾਏ ਗੁਜਰਾਤੀਆਂ ਦੇ, ਤਮਿਲਾਂ ਦੇ ਵੀ, ਦੂਜੇ ਵੀ। ਔਰ ਸ਼ਿਵ ਸੈਨਾ ਇੱਕ ਪਾਵਰ ਦੇ ਤੌਰ ਤੇ ਉਭਰੀ। ਸੋ ਅੱਜ ਵੀ ਜਿਹੜੀ ਸ਼ਿਵ ਸੈਨਾ ਹੋਏ ਜਾਂ ਇਹ, ਹਾਲਾਂਕਿ ਇਹ ਸ਼ਰਦ ਪਵਾਰ ਦਾ ਭਤੀਜਾ ਸੀ ਅਜਿਤ ਪਵਾਰ ਮਰਾਠਾ, ਆਪੋ ਆਪਣੇ ਢੰਗ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੀ ਜਿਹੜੀ ਹੈ ਸਰਦਾਰੀ ਰਹੇ, ਉਸ ਦੇ ਲਈ ਇਹ ਸਾਰੀਆਂ ਧਿਰਾਂ ਕਦੇ ਇਕੱਠੀਆਂ ਹੋ ਜਾਂਦੀਆਂ ਨੇ, ਕਦੇ ਲੜ ਪੈਂਦੀਆਂ ਨੇ। ਹੁਣ ਅਜਿਤ ਪਵਾਰ ਉਸ ਮਹਾਰਾਸ਼ਟਰ ਸਰਕਾਰ 'ਚ ਜਿਹਨੂੰ ਫੜਨਾਵਿਸ ਲੀਡ ਕਰ, ਜਿਹੜਾ ਬ੍ਰਾਹਮਣ ਹੈ ਓਬਵੀਅਸਲੀ ਮਰਾਠਾ ਹੈ, ਔਰ ਉਸ ਦੇ ਨਾਲ ਵੀ ਉਸ ਸਰਕਾਰ ਦਾ ਵੀ ਹਿੱਸਾ ਸੀ, ਡਿਪਟੀ ਚੀਫ ਮਿਨਿਸਟਰ ਸੀ। ਲੇਕਿਨ ਹੁਣ ਉਹ ਬੀਜੇਪੀ ਤੋਂ ਵੱਖ ਹੋ ਰਿਹਾ ਸੀ। ਅਜੇ 2-3 ਹਫ਼ਤੇ ਪਹਿਲਾਂ ਹੀ ਉਹਨੇ ਕਿਹਾ ਸੀ ਕਿ ਮੋਸਟ ਕਰਪਟ ਨੇ, ਔਰ ਉਹਨੇ ਉਹਦਾ ਇੱਕ ਸ਼ਹਿਰ ਦੇ ਹਵਾਲੇ ਨਾਲ ਕਿਹਾ ਕਿ ਭਾਈ ਉਹਦੀ ਮਿਊਨਿਸਪਲ ਕਮੇਟੀ ਕਰਪਟ ਹੈ, ਇਹ ਉਹ ਹੈ। ਸੋ ਕਿਉਂਕਿ ਮਹਾਰਾਸ਼ਟਰ ਦੀਆਂ ਹੁਣੇ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਬੀਜੇਪੀ ਨੇ ਆਊਟਸਮਾਰਟ ਕੀਤਾ ਸ਼ਿਵ ਸੈਨਾ ਨੂੰ ਵੀ, ਦੂਜਿਆਂ ਨੂੰ ਵੀ। ਸੋ ਇਹਨਾਂ ਦੇ ਵੀ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ, ਸ਼ਰਦ ਪਵਾਰ ਉਹਦਾ ਚਾਚਾ, ਤੇ ਉਹ ਇਹ ਦੋ ਧਿਰਾਂ ਬਣੀਆਂ ਹੋਈਆਂ ਸੀ। ਔਰ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਸੀ ਕਿ ਜੀ ਇਹ ਹੁਣ ਜਿਹੜੇ ਨੇ ਬੀਜੇਪੀ ਤੋਂ ਜੇ ਉਹ ਆਪਣਾ ਵਿਦਡਰਾ ਕਰਦਾ ਹੈ ਔਰ ਇਕੱਠੀ ਤਾਕਤ ਹੁੰਦੀ ਹੈ, ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਅਕਾਲੀਆਂ ਦਾ ਭੋਗ ਪਾ ਕੇ ਟੇਕ ਓਵਰ ਜਿਹੜਾ ਹੁਣ ਕਰਨ ਦੀ ਤਿਆਰੀ ਹੈ, ਆਲਰੇਡੀ ਉਹਨਾਂ ਨੇ ਆਪਣੀਆਂ ਬੀ ਟੀਮ ਰਾਹੀਂ ਤਾਂ ਕੀਤਾ ਹੀ ਹੋਇਆ। ਮਾਇਆਵਤੀ ਦਾ ਭੋਗ ਪਾਇਆ ਯੂਪੀ ਦੇ ਵਿੱਚ, ਨਤੀਸ਼ ਕੁਮਾਰ ਆਲਮੋਸਟ ਡੈਡ ਐਂਡ ਦੇ ਉੱਤੇ ਬੈਠਾ ਹੈ।
ਕਿ ਵੀ ਇਹਨਾਂ ਨੇ ਜਿਹੜਾ ਹੈ ਇਹ ਹਿੰਦੂਤਵੀ ਹਾਲਾਂ ਆਈਡੀਓਲੋਜੀ ਸ਼ਿਵ ਸੈਨਾ ਨੇ ਵੀ ਮੁਸਲਮਾਨਾਂ ਪ੍ਰਤੀ ਨਫ਼ਰਤ ਬਾਲ ਠਾਕਰੇ ਨੇ ਰੱਖੀ, ਪਰ ਜਿੰਨੀ ਨਫ਼ਰਤ ਮੁਸਲਮਾਨਾਂ ਪ੍ਰਤੀ ਉਨੀ ਗੁਜਰਾਤੀਆਂ ਪ੍ਰਤੀ, ਉਨੀ ਬਿਹਾਰੀਆਂ ਪ੍ਰਤੀ। ਮਰਾਠਾ ਮਾਣੂ ਦਾ ਕਨਸੈਪਟ ਦਿੱਤਾ, ਮਰਾਠਾ ਮਾਣੂ, ਔਰ ਉਹਨਾਂ ਨੇ ਕਿਹਾ ਤੁਹਾਡਾ ਰਾਸ਼ਟਰ ਹੋਏਗਾ, ਸਾਡਾ ਮਹਾਰਾਸ਼ਟਰ ਹੈ, ਔਰ ਇਸ ਲਈ ਉਹਦਾ ਨਾਂ ਹੀ ਸੂਬੇ ਦਾ ਮਹਾਰਾਸ਼ਟਰ। ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਦੇ ਉੱਤੇ ਆਪੋਜੀਸ਼ਨ ਧਿਰਾਂ, ਖਾਸ ਤੌਰ ਤੇ ਮਮਤਾ ਬੈਨਰਜੀ, ਹੁਣ ਕਿਉਂਕਿ RSS BJP ਦਾ ਏਜੰਡਾ, ਜਿੱਥੇ ਅਸੀਂ ਤਮਿਲਨਾਡੂ ਦਾ ਜ਼ਿਕਰ ਕਰਕੇ ਹਟੇ ਕਿ ਉਹਨੇ ਸਟਾਲਿਨ ਨੇ ਕਿਹਾ ਵੀ ਆ ਜਾਓ, ਇਹ ਡ੍ਰੈਵਿਡਨ ਐਰੀਅਨ ਵਾਰ ਹੋਏਗੀ ਔਰ ਤੁਹਾਨੂੰ ਜੰਗ ਦੇ ਮੈਦਾਨ 'ਚ ਰੋਲਾਂਗੇ। ਹੁਣ ਮਮਤਾ ਬੈਨਰਜੀ ਨੇ ਵੀ ਚੈਲੰਜ ਥਰੋ ਕੀਤਾ ਹੋਇਆ ਉਹਨੂੰ ਹੈ ਕਿ ਵੀ ਇਹ ਇਸ ਕਿਲੇ ਨੂੰ ਵੀ ਸਰ ਕਰਨਾ ਚਾਹੁੰਦੇ ਨੇ, ਕਿਉਂਕਿ ਵੈਸਟ ਬੰਗਾਲ ਇੱਕ ਐਸਾ ਸੂਬਾ ਹੈ ਜਿੱਥੇ 34% ਆਬਾਦੀ ਮੁਸਲਮਾਨਾਂ ਦੀ ਹੈ, ਔਰ ਆਉਣ ਵਾਲੀਆਂ ਚੋਣਾਂ 'ਚ ਉਹਨੂੰ ਤਾਂ ਉਹਨੇ ਸਭ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਮੰਗ ਕੀਤੀ, ਉਹਨੇ ਕਿਹਾ ਵੀ ਇਹਦੇ 'ਚੋਂ ਸਾਜ਼ਿਸ਼ ਦੀ ਬੋ ਆਉਂਦੀ ਹੈ ਔਰ ਇਸ ਸਾਰੇ ਨੂੰ ਜਿਹੜਾ ਉਹ ਜਿਹੜਾ ਇਸ ਦੀ ਇਨਵੈਸਟੀਗੇਸ਼ਨ ਕਰਾਈ ਜਾਏ। ਸੋ ਸਾਡਾ ਕੋਈ ਨਾ ਅਜਿਤ ਪਵਾਰ ਦੀਆਂ ਨੀਤੀਆਂ ਦੇ ਨਾਲ ਜਾਂ ਕੋਈ ਦੂਜਿਆਂ ਕੋ ਸਾਂਝ ਜਾਂ ਦੂਜਾ, ਪਰ ਮੈਂ ਕਈ ਵਾਰੀ ਆਪਣੇ ਵਿਊਅਰਸ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਕਿ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੈ। ਜੇ ਉਹਨਾਂ ਨੇ ਸਿੱਖਾਂ ਦੀ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੈਪਨ ਯੂਜ਼ ਕੀਤਾ, ਤੇ ਵਿਦਨ ਇੰਡੀਆ ਵੀ ਹੁਣ ਕਿਉਂਕਿ ਰੌਲਾ ਸ਼ੁਰੂ ਹੋ ਗਿਆ ਕਿ ਇਹਨਾਂ ਨੇ ਕੀਤਾ। ਹੁਣ 3 ਵੱਡੇ ਸਟਾਲਵਾਰਟ ਜਿਹੜੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਵੀ ਔਰ ਵੱਡੇ ਲੀਡਰ ਸੀ BJP ਦੇ, ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਪਾਵਰ 'ਚ ਆਇਆ 2014 'ਚ, ਤਿੰਨੋਂ ਹੀ ਜਿਹੜੇ ਨੇ ਉਹ ਮਿਨਿਸਟਰ ਦੇ ਤੌਰ ਤੇ ਉੱਤੇ ਲੈ ਗਏ। ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਇੱਕ ਅਰੁਣ ਜੇਤਲੀ ਫਾਈਨੈਂਸ ਮਿਨਿਸਟਰ ਸੀ, ਮਨੋਹਰ ਪਾਰੇਕਰ ਇਹ ਗੋਆ ਦਾ ਚੀਫ ਮਿਨਿਸਟਰ ਹੁੰਦੇ ਆ, ਬਾਅਦ ਦੇ ਵਿੱਚ ਡਿਫੈਂਸ ਮਿਨਿਸਟਰ ਹੈ, ਔਰ ਸੁਸ਼ਮਾ ਸਵਰਾਜ। ਇਹਨਾਂ ਤਿੰਨਾਂ ਦੀ ਜਦੋਂ ਹੁਣ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਨੇ ਰੂਸੀ ਕੈਮੀਕਲ ਯੂਜ਼ ਕੀਤਾ ਔਰ ਲਿਊਕੀਮੀਆ ਹੋਇਆ ਅਵਤਾਰ ਸਿੰਘ ਖੰਡੇ ਨੂੰ ਡੈਥ, ਇਹ ਤਿੰਨਾਂ ਦੀ ਡੈਥ ਹੀ ਜਿਹੜੀ ਹੈ ਮੋਦੀ ਦੀ ਪਹਿਲੀ ਟਰਮ ਦੇ ਮੁੱਕਣ ਦੇ ਨਾਲ ਹੀ ਹੋ ਜਾਂਦੀ ਹੈ, ਔਰ ਤਿੰਨੋਂ ਹੀ ਕੈਂਸਰ ਦੇ ਨਾਲ। ਮਨੋਹਰ ਪਾਰੇਕਰ ਡਿਫੈਂਸ ਮਿਨਿਸਟਰ ਸੀ, ਜਦੋਂ ਰਾਫੇਲ ਡੀਲ ਆਪਣੇ ਯਾਰ ਅਡਾਨੀ ਨੂੰ ਉਹਨਾਂ ਨੇ ਫਾਇਦਾ ਪਹੁੰਚਾਉਂਦਿਆਂ ਕਰਾਈ, ਉਹਨੇ ਕਾਗਜ਼ ਦੇਖੇ, ਉਹਨੇ ਨਾ ਕਰ ਦਿੱਤੀ, ਫਿਰ ਇੱਕਦਮ ਹੋਇਆ ਜੀ ਉਹ ਬਿਮਾਰ ਹੋ ਗਿਆ, ਉਹ ਜਿਹੜਾ ਗੋਆ ਚਲਾ ਗਿਆ ਸੀ, ਔਰ ਕੁਛ ਦੇਰ ਬਾਅਦ ਖਬਰ ਆਈ ਕਿ ਉਹ ਇਵੇਂ ਹੀ ਸੁਸ਼ਮਾ ਸਵਰਾਜ, ਕਿਉਂਕਿ ਇਹ ਤਿੰਨੋਂ ਹੀ ਵਾਜਪਾਈ ਦੇ ਲਾਇਲਿਸਟ ਸੀ। ਔਰ ਮੋਦੀ ਔਰ ਜਿਹੜੇ ਇਸ ਕਿਸਮ ਦੇ ਡਿਕਟੇਟਰ ਹੁੰਦੇ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਪਹਿਲੀ ਸਟੇਜ ਤੇ ਉਹਨਾਂ ਦੀ ਮਜਬੂਰੀ ਸੀ, ਉਹਨਾਂ ਨੂੰ ਤਿੰਨੋਂ ਹੀ ਕੈਂਸਰ ਦੇ ਨਾਲ ਡੈਥ ਹੋਈ। ਫਿਰ ਅਸੀਂ ਦੇਖਦੇ ਹਾਂ ਵੀ ਜਿਹੜਾ ਇੱਕ ਜਸਟਿਸ ਲੋਇਆ ਸੁਪਰੀਮ ਕੋਰਟ ਨੇ ਅਪਾਇੰਟ ਕੀਤਾ, ਅਮਿਤ ਸ਼ਾਹ ਦਾ ਕੀ ਰੋਲ ਸੀ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ 'ਚ, ਉਹਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ। ਬੰਬੇ ਉਹ ਪਹੁੰਚਿਆ, ਇਹਨੇ ਵੀ ਜਾਣਾ ਸੀ, ਦੀ ਪੇਸ਼ੀ ਸੀ ਔਰ ਉੱਥੇ ਉਹਦੀ ਡੈੱਡ ਬਾਡੀ ਮਿਲੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਵਿਦਿਨ ਇਹ ਕੋਈ ਹੁਣ ਕਿਉਂਕਿ ਇਹਨਾਂ ਦੇ ਜਿਹੜੇ ਹੈ ਬਹੁਤ ਸਾਰੇ ਹੱਥਕੰਡੇ ਨੰਗੇ ਹੋ ਰਹੇ ਨੇ, ਹਾਲਾਂ ਹੋਣਾ ਵਾਲਾ ਕੁਛ ਨਹੀਂ ਹੈ। ਇਨਵੈਸਟੀਗੇਸ਼ਨ ਕਿਹਨੇ ਕਰਨੀ ਹੈ, ਤੇ ਜਿਹਨਾਂ ਨੇ ਕਰਨੀ ਹੈ ਉਹ ਤਾਂ ਮਰਵਾਉਣ ਵਾਲੇ ਨੇ, ਜੁਡੀਸ਼ਰੀ ਉਹਨਾਂ ਦੀ, ਮੀਡੀਆ ਉਹਨਾਂ ਦਾ, ਦੂਜਾ ਇਹ ਸਾਰੇ ਦਾ। ਪਰ ਅਸੀਂ ਦੱਸ ਰਹੇ ਹਾਂ ਕਿ ਵੀ ਅਲਟੀਮੇਟਲੀ ਜਿਸ ਤੁਸੀਂ ਕੁੱਤੇ ਨੂੰ ਰੱਖਿਆ ਹੁੰਦਾ ਹੈ ਕਿ ਵੀ ਤੁਸੀਂ ਇਸ ਨੂੰ ਵਾਢੂ ਬਣਾ ਕੇ ਜਿਹੜਾ ਹੈ ਉਹ ਗੁਆਂਢੀਆਂ ਦੀਆਂ ਲੱਤਾਂ ਪੜਵਾਉਣੀਆਂ ਨੇ, ਇੱਕ ਦਿਨ ਫਿਰ ਉਹ ਤੁਹਾਡੀਆਂ ਹੀ ਲੱਤਾਂ ਫੜ ਲੱਗ ਜਾਂਦਾ। ਸੋ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜੋ ਕੁਛ ਇਹਨਾਂ ਨੇ ਜਿਸ ਲੈਵਲ ਦੇ ਉੱਤੇ ਹਿੰਸਾ ਦਾ ਸਹਾਰਾ ਲੈ ਕੇ, ਔਰ ਅੱਜ ਅਸੀਂ ਦੇਖ ਰਹੇ ਹਾਂ ਵੀ ਇਹਦਾ ਹੁਣ ਜੇ UGC ਨੇ ਕੋਈ ਰਿਆਇਤ ਦੇਣ ਦੀ ਗੱਲ ਕੀਤੀ ਕਮਿਸ਼ਨ ਕਿ ਜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਅਦਰ ਬੈਕਵਰਡ ਕਲਾਸ ਦੂਜੇ ਤੀਜੇ, ਉਹੀ ਜਿਹੜੇ ਮੰਡਲ ਕਮਿਸ਼ਨ ਦੇ ਖਿਲਾਫ ਬਾਹਰ ਨਿਕਲੇ ਸੀ, ਭਾਰਤ ਭਰ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਕਿ ਜੀ ਇਹ ਤਾਂ ਬ੍ਰਾਹਮਣਾਂ ਦੇ ਨਾਲ ਧੱਕਾ ਹੋ ਰਿਹਾ, ਉੱਚ ਜਾਤੀਆਂ ਦੇ ਨਾਲ ਧੱਕਾ ਹੋ ਰਿਹਾ, ਔਰ ਅਸੀਂ ਤਾਂ BJP ਸਰਕਾਰ ਦੇ ਖਿਲਾਫ, ਸ਼ੰਕਰਾਚਾਰੀਆ ਵੀ ਆਪਸ ਦੇ ਵਿੱਚ ਲੜ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜਾ ਉਸੇ ਪਾਸੇ ਹੀ ਰਿਹਾ, ਜਿਹੜੀ ਅਲਟੀਮੇਟਲੀ ਇਹੀ ਹੋਣਾ ਇਹਨਾਂ ਦਾ ਕਿ ਵੀ ਕਈ ਟੁਕੜਿਆਂ ਦੇ ਵਿੱਚ ਇਹਨਾਂ ਨੇ ਵੰਡੇ ਜਾਣਾ। ਪਰ ਇਹ ਜਿਹੜੀ ਪੋਲੀਟੀਕਲ ਅਸੈਸੀਨੇਸ਼ਨਸ ਨੇ ਜਿਹਦੇ ਲਈ ਐਕਸੀਡੈਂਟ ਦਾ ਸਹਾਰਾ ਪੰਜਾਬ 'ਚ ਅਸੀਂ ਦੇਖਦੇ ਹਾਂ, ਦੀਪ ਸਿੱਧੂ ਦਾ ਮਰਡਰ, ਸਿੱਧੂ ਮੂਸੇਵਾਲਾ ਨੂੰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਐਲੀਮੀਨੇਟ ਕੀਤਾ ਗਿਆ, ਉਹ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਗਿਆ। ਸੋ ਇਹ ਸਾਰੀ ਖੇਡ ਜਿਹੜੀ ਹੈ ਉਹ ਇਹਨਾਂ ਦਾ ਜਿਹੜਾ ਇਹ ਬਿੱਲਾ ਰੰਗਾ ਦੀ ਜੋੜੀ ਜਿਹੜੀ ਹੈ, ਔਰ ਇਹਨਾਂ ਦੇ ਨਾਲ ਤੀਜਾ ਜਿਹੜਾ ਬਦਮਾਸ਼ ਅਜੀਤ ਡੋਵਾਲ ਰਲਿਆ ਹੋਇਆ, ਇਹ ਸਾਰੀ ਖੇਡ ਇਹੀ ਖੇਡ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਥ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ 7, 8, 9, 10 ਮਈ ਨੂੰ ਆਪਰੇਸ਼ਨ ਸੰਦੂਰ ਵਿੱਚ ਪਾਕਿਸਤਾਨ ਵੱਲੋਂ ਭਾਰਤ ਨੂੰ ਜਿਹੜੀ ਦਿੱਤੀ ਗਈ ਸ਼ਿਕਸਤ ਤੇ ਜ਼ਖਮ ਜਿਹੜੇ ਨੇ ਅਜੇ ਵੀ ਰਿਸ ਰਹੇ ਨੇ, ਪਰ ਬੇਸ਼ਰਮ ਭਾਰਤ ਵੱਲੋਂ ਇਸ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ ਆਪਣੀ ਜਿੱਤ ਵਜੋਂ ਪੇਸ਼ ਕੀਤੇ ਜਾਣ ਦਾ ਜਿਹੜਾ ਸਿਲਸਿਲਾ ਹੈ ਉਹ ਬਰਾਬਰ ਜਾਰੀ ਹੈ। ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਸਵਿਟਜ਼ਰਲੈਂਡ ਸਥਿਤ ਇੱਕ ਥਿੰਕ ਟੈਂਕ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤੀ 에ਅਰ ਫੋਰਸ ਨੂੰ 10 ਮਈ ਤੱਕ ਪਾਕਿਸਤਾਨ 에ਅਰ ਫੋਰਸ ਤੇ ਬਰਥ ਹਾਸਲ ਹੋ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੱਕ ਬਾਹਮਣ ਆਪਰੇਸ਼ਨ ਸੰਦੂਰ ਨਹੀਂ ਛੱਡਦੇ ਕਿ ਵਿਕਟਰੀ ਹੋਈ, ਅਸੀਂ ਵੀ ਇਹਨਾਂ ਦਾ ਖਹਿੜਾ ਤਾਂ ਛੱਡਣਾ ਨਹੀਂ ਹੈ। ਇਹ ਤਾਂ ਰੋਜ਼ ਸੰਦੂਰ ਲੈ ਕੇ ਆ ਜਾਂਦੇ ਨੇ, ਅਸੀਂ ਵਾਪਸ ਉਹਨਾਂ ਕੋਲ ਸੰਦੂਰ ਦਾ ਡੱਬਾ ਇਹਨਾਂ ਦੇ ਸਿਰ 'ਚ ਸੁੱਟ ਦਿੰਦੇ ਹਾਂ ਵਾਪਸ। ਹੁਣ ਕਿਉਂਕਿ ਜਿੰਨੀ ਹਿਊਮਿਲੀਏਟਿੰਗ ਡਿਫੀਟ ਇਹਨਾਂ ਨੂੰ ਹੋਈ 4 ਰੋਜ਼ਾ, ਔਰ ਇਹਦੇ ਬਾਰੇ ਰਿਪੀਟਡਲੀ ਅਸੀਂ ਕਿਹਾ ਕਿ ਵੀ ਸਭ ਤੋਂ ਕ੍ਰੈਡੀਬਲ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਨੂੰ ਇੱਕ ਪਾਸੇ ਵੀ ਰੱਖ ਦਈਏ ਕਿ ਭਾਈ ਜਿਹੜੀ ਹੈ ਗੱਲ ਨਿਊਕਲੀਅਰ ਤੱਕ ਪਹੁੰਚ ਗਈ ਸੀ, ਔਰ ਜ਼ਾਹਰ ਹੈ ਕਿ ਵੀ ਦੋਨੋਂ ਔਰ 80 ਵਾਰ ਉਹ ਰਿਪੀਟ ਕਰ ਚੁੱਕੇ ਨੇ। ਸਭ ਤੋਂ ਕ੍ਰੈਡੀਬਲ ਜਿਹੜੀ 700 ਤੋਂ ਜ਼ਿਆਦਾ ਸਫ਼ਿਆਂ ਦੀ US ਕਾਂਗਰਸਮੈਨ ਔਰ ਸੈਨੇਟਰਾਂ ਦੀ ਰਿਪੋਰਟ, ਭਾਵੇਂ ਉਹ ਚਾਈਨਾ ਦੇ ਵੱਧਦੇ ਪ੍ਰਭਾਵ ਦੇ ਹਵਾਲੇ ਨਾਲ ਸੀ, ਉਸ ਦੇ ਵਿੱਚ ਇਹ ਚੈਪਟਰ ਵੀ ਕਿ ਚਾਈਨਾ ਨੇ ਕਿਵੇਂ ਕੋਆਪਰੇਟ ਕੀਤਾ ਆਪਰੇਸ਼ਨ ਸੰਦੂਰ 'ਚ, ਉਹਦੇ 'ਚ ਕਨਕਲੂਸਿਵਲੀ ਉਹਨਾਂ ਦਾ ਕਹਿਣਾ ਹੈ ਕਿ ਵੀ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪੀਰੀਅਰਿਟੀ ਪ੍ਰੂਵ ਕੀਤੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ 7 ਮਈ ਤੋਂ ਬਾਅਦ ਹੀ ਵਿਦਨ 24 ਆਵਰਸ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਲਗਾਤਾਰਤਾ ਦੇ ਨਾਲ ਫੋਰਨ ਮੀਡੀਆ ਨੂੰ ਕਰਕੇ ਜਿਹੜਾ ਬਰੀਫਿੰਗ ਕਰਦੇ ਰਹੇ ਕੀ ਉਸ ਦੀ बढ़त ਹੈ, ਕਿੱਥੇ ਕੀ ਹੈ। ਔਰ ਉਹਨਾਂ ਦਿਨਾਂ 'ਚ ਇਹ ਸਾਹਮਣੇ ਆ ਗਿਆ ਸੀ। ਔਰ ਜਿਵੇਂ ਰਾਫੇਲ ਦੇ ਸ਼ੇਅਰਾਂ ਦਾ ਡਿੱਗਣਾ, ਚਾਈਨੀਜ਼ ਜਿਹੜੇ ਸੀ ਉਹਨਾਂ ਦਾ ਅੱਪ ਜਾਣਾ, ਔਰ ਬਾਅਦ ਦੇ ਵਿੱਚ ਪਾਕਿਸਤਾਨ ਦੇ ਨਾਲ ਡਿਫੈਂਸ ਪੈਕਟ ਔਰ ਦੂਜੇ, ਕਿਉਂਕਿ ਸੈਟੇਲਾਈਟਸ ਜਿਹੜੀਆਂ ਨੇ ਉਹ ਚਾਈਨਾ ਹੋਏ, ਰਸ਼ੀਆ ਹੋਏ, ਅਮਰੀਕਾ ਹੋਏ, ਫਰਾਂਸ, UK, ਸਭ ਨੂੰ ਨਜ਼ਰ ਆਉਂਦਾ ਹੈ ਕਿ ਵੀ ਹੋ ਕੀ ਰਿਹਾ ਗਰਾਊਂਡ। ਇਹ ਤਾਂ ਹੈ ਨਹੀਂ ਹੈ, ਲੇਕਿਨ ਇੰਡੀਆ ਨੇ ਨਾ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਉਸ ਪੀਰੀਅਡ ਕਈ ਮਹੀਨੇ ਬਾਅਦ ਝੂਠ ਬੁਲਾਇਆ ਹੈ, ਉਹ ਦਾੜੀ ਕੱਟੇ 에ਅਰ ਫੋਰਸ ਦੇ ਚੀਫ ਕੋਲੋਂ ਤੇ ਦੂਜੇ ਕੋਲੋਂ। ਲੇਕਿਨ ਹੁਣ ਵੀ ਅਸੀਂ ਜ਼ਿਕਰ ਕੀਤਾ ਹੈ ਵੀ 26 ਜਨਵਰੀ ਦੀ ਪਰੇਡ ਦੇ ਵਿੱਚ ਵੀ ਉਹੀ ਰਾਫੇਲ ਤੇ ਉਹੀ ਦੂਜੇ ਮਿਗ ਤੇ ਫਲਾਣੇ ਟਮਕੇ ਤੇ ਸੰਦੂਰ ਦੀ ਫਾਰਮੇਸ਼ਨ ਔਰ ਬ੍ਰਹਮੋ ਜਿਹੜੀ ਹੈ ਮਿਸਲ ਤੇ ਫਲਾਣੇ ਦਾ ਡਿਸਪਲੇ ਦੱਸਣ ਦੇ ਲਈ ਕਿ ਜੀ ਡਿਸਾਈਸਿਵ ਵਿਕਟਰੀ ਹੋਈ। ਜਦੋਂ ਕੋਈ ਬਾਰ-ਬਾਰ ਇਸ ਕਿਸਮ ਦੀ ਗੱਲ ਕਰ ਰਿਹਾ ਹੁੰਦਾ, ਵੈਸੇ ਤਾਂ ਆਮ ਹੀ ਸਧਾਰਨ ਹੁੰਦਾ ਵੀ ਜਦੋਂ ਕੋਈ ਇਹ ਕਹੇ ਮੈਂ ਤਾਂ ਨਹੀਂ ਡਰਦਾ, ਇਹਦਾ ਮਤਲਬ ਹੁੰਦਾ ਵੀ ਉਹ ਡਰਿਆ ਹੋਇਆ। ਜੇ ਹੁਣ 7, 8, 9, 10 ਮਈ ਨੂੰ 8 ਮਹੀਨੇ ਲੰਘ ਗਏ ਨੇ ਵੀ ਉਸ ਸਾਰੇ ਪੀਰੀਅਡ 'ਚ
ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਜੇ ਵੀ ਅਸੀਂ ਆਪਰੇਸ਼ਨ ਸੰਦੂਰ ਜਿਹੜਾ ਜਾਰੀ ਹੈ, ਫਿਰ ਜੇ ਤੁਹਾਡੀ ਇੰਨੀ ਸੁਪੀਰੀਅਰਿਟੀ ਹੈ, ਇੰਨੀ ਹਿਊਮਿਲੇਸ਼ਨ ਤੁਸੀਂ ਲੈ ਰਹੇ ਹੋ, ਦੁਨੀਆ ਭਰ 'ਚ ਥੂ ਤੁਹਾਡੇ ਤੇ ਹੋਈ ਹੈ, ਲੈ ਦੇ ਕਿ ਇਜ਼ਰਾਈਲ ਤੇ ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨ ਜਿਹੜੇ ਖੁਦ ਦਹਿਸ਼ਤਗਰਦੀ 'ਚ ਜਿਹੜੇ ਨੇ ਉਹ ਇੰਟਰਨੈਸ਼ਨਲ ਲਿਸਟਾਂ 'ਚ ਪਾਏ ਹੋਏ ਨੇ, ਉਹਨਾਂ ਤੋਂ ਬਿਨਾਂ ਦੁਨੀਆ ਦਾ ਕੋਈ ਮੁਲਕ ਤੁਹਾਡੇ ਨਾਲ ਨਹੀਂ ਖੜਿਆ। ਪਰ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਜਾਂ ਕੋਈ ਨਾ ਕੋਈ ਆਪ ਕੱਢ ਲੈਂਦੇ ਨੇ। ਇਹ ਵੀ ਜਿਹੜੀ ਰਿਪੋਰਟ ਹੈ ਇਹਨਾਂ ਨੇ ਆਪ ਹੀ ਪੈਸੇ ਦੇ ਕੇ ਲਿਖਵਾਈ ਹੋਣੀ ਹੈ। ਇਹ ਸਵਿਟਜ਼ਰਲੈਂਡ ਦਾ ਇੱਕ ਥਿੰਕ ਟੈਂਕ ਹੈ, ਸੈਂਟਰ ਫਾਰ ਮਿਲਟਰੀ ਹਿਸਟਰੀ ਐਂਡ ਪਰਸਪੈਕਟਿਵ ਸਟੱਡੀਜ਼, ਉਹਦੀ ਰਿਪੋਰਟ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਔਰ ਹੈਡਲਾਈਨ ਇਹ ਬਣਾਈ, ਆਪਰੇਸ਼ਨ ਸੰਦੂਰ, Indian Air Force achieved air superiority over Pakistan by May 10th, says Swiss defense think tank. The report reveals that India's ability to sustain standoff attacks depended largely on availability of advanced munitions such as BrahMos and Scalp EG cruise missiles. कि जी इंडिया ने ये Scalp EG cruise missiles और BrahMos ਜਿਹੜੇ ਇਹਨਾਂ ਨੇ ਉਹਨੂੰ ਆਪਣਾ ਇੰਡੀਆ ਮੇਡ ਕਹਿੰਦੇ ਨੇ, ਇਹਦੇ ਨਾਲ ਬੜਤ ਹਾਸਲ ਕੀਤੀ। ਫਿਰ ਉਹਨੇ ਜਿਹੜਾ ਆਪਣੇ ਆਪ ਨੂੰ ਮਿਲਟਰੀ ਵਾਰ ਹਿਸਟੋਰੀਅਨ ਕਹਿੰਦਾ ਐਡਰੀਅਨ ਫੌਂਟੇਰਲਿਸ, ਉਸ ਦੀ ਇਹ ਰਿਪੋਰਟ ਦੇ ਮੁਤਾਬਕ ਜੋ ਇੰਡੀਅਨ ਮੀਡੀਆ ਰਿਪੋਰਟ ਕਰ ਰਿਹਾ ਹੈ ਕਿ ਇੰਡੀਆ ਦੀ ਜਿਹੜੀ ਐਬਿਲਿਟੀ ਹੈ ਉਹ 10 ਮਈ ਨੂੰ ਪੂਰੀ ਤਰ੍ਹਾਂ ਉਹ ਪਾਕਿਸਤਾਨ 'ਤੇ ਹਾਵੀ ਹੋ ਗਏ ਸੀ ਔਰ ਜਿਹੜਾ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਵਲਨਰੇਬਲ ਸੀ। ਪਹਿਲੇ 'ਚ ਭਾਵੇਂ ਜਿਹੜਾ ਪਾਕਿਸਤਾਨ ਦਾ ਦਾਅਵਾ ਹੈ ਕਿ 7 ਮਈ ਨੂੰ ਪਾਕਿਸਤਾਨ ਦੀ ਆਰਟਿਲਰੀ ਨੇ ਓਪਨ ਫਾਇਰ ਕੀਤਾ ਲਾਈਨ ਆਫ ਕੰਟਰੋਲ ਦੇ ਉੱਤੇ ਵੀ ਔਰ ਇੰਡੀਆ ਨੇ ਰੀਟੈਲੀਏਟ ਕੀਤਾ। ਫਿਰ ਉਸੇ ਨਾਈਟ ਪਾਕਿਸਤਾਨ 에ਅਰ ਫੋਰਸ ਨੇ ਲਾਰਜ ਸਕੇਲ ਓਫੈਂਸਿਵ ਜਿਹੜਾ ਉਹ ਕੀਤਾ, ਜਿਹਦੇ 'ਚ 300 ਡਰੋਨ, GF-17 ਫਾਈਟਰ ਤੇ CM 400 AKG ਮਿਸਲ ਸੀ। ਲੇਕਿਨ ਜਦੋਂ ਪਾਕਿਸਤਾਨ ਦਾ ਫੋਕਸ ਇਹਦੇ ਉੱਤੇ ਹੀ ਸੀ ਕਿ ਉਹਨਾਂ ਨੇ ਇੰਡੀਆ ਦੇ ਰਾਫੇਲ ਫਾਈਟਰਸ ਨੂੰ ਜਿਹੜਾ ਉਹ ਟਾਰਗੇਟ ਕੀਤਾ, ਇਹੀ ਉਹਨਾਂ ਦੇ ਪ੍ਰਾਇੋਰਟੀ ਟਾਰਗੇਟ ਸੀ। ਵਿਦਨ ਐਨ ਆਵਰ ਪਾਕਿਸਤਾਨ ਦਾ ਇਹ ਦਾਅਵਾ ਕਿ ਉਹਨਾਂ ਨੇ 6 ਇੰਡੀਆ ਦੇ ਜਿਹੜੇ ਨੇ ਉਹ ਜਹਾਜ਼ ਥੱਲੇ ਸੁੱਟੇ, ਜਿਨ੍ਹਾਂ ਦੇ ਵਿੱਚ 3 ਰਾਫੇਲ, ਇੱਕ Su-30 MKKI, ਇੱਕ MiG-29 UPG ਤੇ ਲਾਰਜ ਡਰੋਨ ਜਿਹੜਾ ਹੈ ਇੰਡੀਅਨ 에ਅਰ ਸਪੇਸ 'ਚੋਂ ਉਹਨਾਂ ਨੇ ਥੱਲੇ ਸੁੱਟਿਆ। ਔਰ ਫਿਰ ਜਿਹੜਾ ਇੰਡੀਆ ਨੇ ਜਦੋਂ ਮਈ 10 ਨੂੰ ਉਹਨਾਂ ਨੇ ਇੰਡੀਆ ਨੇ ਕੋਆਰਡੀਨੇਟਡ ਅਟੈਕ ਕੀਤਾ ਪਾਕਿਸਤਾਨ 'ਤੇ, ਜਿਹਦੇ 'ਚ ਉਹਨਾਂ ਨੇ ਬੜਤ ਲਈ 700 ਟਾਰਗੇਟ ਉਹਨਾਂ ਨੇ 200 ਕਿਲੋਮੀਟਰ ਇਨਸਾਈਡ ਪਾਕਿਸਤਾਨ ਜਾ ਕੇ ਸਟਰਕ ਕੀਤੇ, ਜਿਨ੍ਹਾਂ 'ਚ ਸਰਫੇਸ ਟੂ 에ਅਰ ਮਿਸਲ ਬੈਟਰੀ ਤੇ 5 에ਅਰ ਬੇਸ, ਨੂਰ ਖਾਨ 에ਅਰ ਬੇਸ ਇਸਲਾਮਾਬਾਦ ਦੇ ਨੇੜੇ ਜਿਹਦਾ ਕਾਫੀ ਡੈਮੇਜ ਹੋਇਆ, ਕਮਾਂਡ ਐਂਡ ਕੰਟਰੋਲ ਸੈਂਟਰ ਇਹ ਵੋ। ਔਰ ਐਂਡ 'ਚ ਇਹ ਕੀਤਾ ਜੀ ਉਹਨਾਂ ਨੇ, ਇਹ ਜਿਹੜਾ ਹੈ ਇਹ ਥਿੰਕ ਟੈਂਕ ਦੀ ਰਿਪੋਰਟ ਉਹਨੇ ਕਨਕਲੂਡ ਕੀਤਾ ਹੈ ਕਿ ਆਪਰੇਸ਼ਨ ਸੰਦੂਰ marks a decisive evolution in India's counter-terrorism doctrine, equating major terrorist attacks with acts of war. The operation removes the distinction between terrorist groups and their state sponsors and underscores India's resolve to respond decisively without being deterred by Pakistan's nuclear arsenal. ਹੁਣ ਇੱਕ ਪਾਸੇ ਜੇ ਇਹ ਕਹਿਣਾ ਇਹ ਚਾਹੁੰਦਾ ਜਿਹੜਾ ਥਿੰਕ ਟੈਂਕ ਦੇ ਮੂੰਹ ਘੁਆ ਰਹੇ ਨੇ ਜੀ ਕਿ ਭਾਵੇਂ ਇਸ ਗੱਲ ਦਾ ਫੀਅਰ ਹੁੰਦਾ ਅੱਗੇ ਪਾਕਿਸਤਾਨ ਆਪਣਾ ਨਿਊਕਲੀਅਰ ਬਲਫ ਯੂਜ਼ ਕਰਦਾ ਕਿ ਜੀ ਵਾਰ ਨਿਊਕਲੀਅਰ ਹੋਏਗੀ, ਪਰ ਇੰਡੀਆ ਨੇ ਦੱਸ ਦਿੱਤਾ ਕਿ ਬਿਨਾਂ ਨਿਊਕਲੀਅਰ ਆਰਸੈਨਲ ਨੂੰ ਟੱਚ ਕੀਤੇ ਵੀ ਜਿਹੜਾ ਉਹ ਉਹਨਾਂ ਨੂੰ ਰਿਸਪੌਂਡ ਉਹਨਾਂ ਨੇ ਕੀਤਾ, ਜਿਹਨੂੰ ਐਨਦਰ ਨਾਰਮਲ ਕਹਿੰਦੇ ਨੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦਾ ਜੋ ਹਸ਼ਰ ਹੋਇਆ ਔਰ ਇਹਨਾਂ ਨੇ ਜੇ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਔਰ ਅੱਜ ਤੱਕ ਵੀ ਇਹਨਾਂ ਦਾ ਕਿਸੇ ਦੇ ਵੀ ਇਹਨਾਂ ਦੇ ਫੋਰਨ ਮਿਨਿਸਟਰ ਜਾਂ ਇਹਨਾਂ ਦੇ ਐਂਬੈਸਡਰ ਜਾਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਕਾਊਂਟਰ ਕਰਨ ਕਿ ਵੀ ਉਹਨਾਂ ਨੇ, ਔਰ ਇਹ ਜੰਗਬੰਦੀ ਦਾ ਐਲਾਨ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ। ਜੇ ਅਮਰੀਕਾ ਦੀ ਇਨਵੋਲਵਮੈਂਟ ਨਹੀਂ ਸੀ ਜਾਂ ਇਹਨਾਂ ਨੇ ਤਰਲੇ ਨਹੀਂ ਕੀਤੇ ਅਮਰੀਕਾ ਕੋਲ ਕਿ ਜੀ ਇਹ ਕਰਾਓ, ਤੇ ਫਿਰ ਅਮਰੀਕਾ ਨੇ ਕਿਵੇਂ ਐਲਾਨ ਕੀਤਾ ਪਹਿਲਾਂ ਕਿ ਬਈ ਸੀਜ਼ ਫਾਇਰ ਹੋ ਗਿਆ। ਅੱਛਾ, ਸੋ ਇਹਨਾਂ ਦੀ ਇਹ ਡਿਫੀਟ ਜਿਹੜੀ ਹੈ, ਇਹਨਾਂ ਨੂੰ ਜਿਹੜੀ ਮੁਕੰਮਲ ਸ਼ਿਕਸਤ ਹੋਈ, ਮੁਕੰਮਲ ਇੱਕ ਹੁੰਦਾ ਹੈ ਕਿ ਵੀ ਹੁਣ ਜਿਹੜੀਆਂ ਪਹਿਲੀਆਂ ਜੰਗਾਂ ਨੇ 65, 71 ਉਹ ਇਨਕਨਕਲੂਸਿਵ ਨੇ,
ਥੋੜੀ ਜ਼ਮੀਨ ਇਧਰੋਂ ਉਹਨਾਂ ਨੇ ਲੈ ਲਈ, ਸਮਝੌਤਾ ਹੋਇਆ, ਤਾਸ਼ਕੰਦ ਹੋਇਆ, ਦੂਜਾ ਹੋਇਆ, ਵਾਪਸ ਕਰਤਾ। ਕਾਰਗਿਲ ਪਾਕਿਸਤਾਨ ਦੀ ਇੰਟੈਲੀਜੈਂਸ ਸਕਸੈਸ ਸੀ, ਇੰਡੀਆ 'ਚ ਇੰਟਰੂਡ ਕੀਤਾ, ਉਹ ਲੜੇ। ਫਿਰ ਵਾਜਪਾਈ ਜਿਹੜਾ ਕਲਿੰਟਨ ਦੇ ਕੋਲ ਪਹੁੰਚਿਆ, ਕਲਿੰਟਨ ਨੇ ਜਿਹੜਾ ਉਹ ਸ਼ਾਬਾਸ਼ ਉਹਨੂੰ ਜਿਹੜਾ ਨਵਾਜ਼ ਸ਼ਰੀਫ ਨੂੰ ਸੱਦਿਆ, ਜਿਹੜਾ ਪ੍ਰਾਈਮ ਮਿਨਿਸਟਰ ਸੀ। ਉਹ ਵੀ ਉਦੋਂ ਵੀ ਕੋਈ ਇਹ ਨਹੀਂ ਸੀ, ਨਿਊਕਲੀਅਰ ਡੈਟਰੈਂਟ ਤਾਂ ਅਪਰੂਵ ਹੋਇਆ ਪਾਕਿਸਤਾਨ ਦਾ, ਕਿਉਂਕਿ ਕਾਰਗਿਲ 'ਚ ਆਪਣੀਆਂ ਕੈਜੂਅਲਟੀਜ਼ ਲੈਂਦੇ ਰਹੇ, ਮਰਦੇ ਰਹੇ ਫੌਜੀ ਭਾਰਤ ਦੇ, ਲੇਕਿਨ ਪੱਛਮੀ ਫਰੰਟ ਨਹੀਂ ਖੋਲ੍ਹਿਆ, ਕਿਉਂਕਿ ਉਦੋਂ ਤੱਕ ਜਿਹੜਾ ਪਾਕਿਸਤਾਨ ਆਲਰੇਡੀ 1998 ਦੇ ਵਿੱਚ ਨਿਊਕਲੀਅਰ ਬਣ ਚੁੱਕਾ ਸੀ। ਸੋ ਇਹ ਹੁਣ ਜਿਹੜਾ ਹਾਰਿਆ ਬੰਦਾ ਹੁੰਦਾ ਹੈ, ਜੇ ਉਹ ਇਹ ਕਹੀ ਜਾਏ ਵੀ ਮੈਂ ਜਿੱਤਿਆ ਨਹੀਂ ਜਿੱਤਿਆ, ਮੈਂ ਵੱਡਾ ਭਲਵਾਨ ਹੈ, ਉਹਨੂੰ ਤੁਸੀਂ ਕੀ ਕਰ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਹਫ਼ਤੇ ਯੂਰਪੀਅਨ ਯੂਨੀਅਨ ਅਤੇ ਭਾਰਤ ਦੇ ਮੁਖੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਹੈ ਔਰ ਅਮਰੀਕਾ ਵੱਲੋਂ ਇਸ ਡਿਵੈਲਪਮੈਂਟ ਨੂੰ ਬੜੀ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ। ਪਰ ਦੂਸਰੇ ਪਾਸੇ ਨਾਲ ਹੀ ਭਾਰਤ ਨੇ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਉਸਦੇ ਵਪਾਰਕ ਸਮਝੌਤੇ ਦੀ ਗੱਲਬਾਤ ਠੀਕ ਪਟੜੀ ਤੇ ਹੈ ਤੇ ਕਿਸੇ ਵੇਲੇ ਵੀ ਵਪਾਰਕ ਸਮਝੌਤਾ ਹੋਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਇਸ ਵਾਰ ਰਿਪਬਲਿਕ ਡੇ ਪੈਰੇਡ ਦੇ ਮੌਕੇ ਯੂਰਪੀਅਨ ਯੂਨੀਅਨ ਦੇ ਪ੍ਰਮੁੱਖ ਲੀਡਰਾਂ ਨੂੰ ਐਜ਼ ਏ ਚੀਫ ਗੈਸਟ ਸੱਦਿਆ ਹੋਇਆ ਸੀ ਔਰ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਇਹਨਾਂ ਦੀ ਟ੍ਰੇਡ ਡੀਲ ਸੀ, ਇਹ ਦਾਅਵਾ ਕੀਤਾ ਗਿਆ ਕਿ ਜੀ ਉਹ ਮੁਕੰਮਲ ਹੋਈ ਹੈ, ਲੇਕਿਨ ਕੋਈ ਸਿਗਨੇਚਰ ਜਾਂ ਉਸ ਦੀਆਂ ਡੀਟੇਲਸ ਕਿਤੇ ਸਾਹਮਣੇ ਨਹੀਂ ਆਈਆਂ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਨੂੰ ਯੂਰਪੀਅਨ ਯੂਨੀਅਨ ਵਾਲਿਆਂ ਨੇ ਜਿਹੜੀ ਹੈ ਉਹ ਮਦਰ ਆਫ ਡੀਲਸ ਕਿਹਾ, ਜਿਸ ਦੇ ਉੱਤੇ ਚੁਟਕੀ ਲਈ ਅਮਰੀਕਾ ਨੇ ਵੀ। ਔਰ ਅਮਰੀਕਾ ਦੇ ਜਿਹੜੇ US ਟ੍ਰੇਡ ਰਿਪਰੈਜ਼ੈਂਟੇਟਿਵ ਨੇ ਮਿਸਟਰ ਜੈਮੀਸਨ ਗ੍ਰੀਅਰ, ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਪਾਸੇ ਇਸ ਨੂੰ ਜਿਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਫ੍ਰੀ ਟ੍ਰੇਡ ਐਗਰੀਮੈਂਟ, ਇਸ ਤੋਂ ਇਹ ਲੱਗਦਾ ਵੀ ਸ਼ਾਇਦ ਭਾਰਤ ਨੂੰ ਐਜ ਮਿਲਿਆ ਹੈ ਯੂਰਪੀਅਨ ਯੂਨੀਅਨ ਤੋਂ। ਪਹਿਲਾਂ ਤਾਂ ਉਹਨੇ ਯੂਰਪੀਅਨ ਯੂਨੀਅਨ ਦੇ ਉੱਤੇ ਵਿਅੰਗ ਕੀਤਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਇੱਕ ਪਾਸੇ ਦੁਨੀਆ ਦੇ ਵਿੱਚ ਇਸ ਦੇ ਉੱਤੇ ਫੋਕਸ ਕਰ ਰਹੇ ਹਾਂ, ਗੋਇੰਗ ਟੂ ਹੈਵ ਏ ਹੇਡੇ ਵਿਦ, ਉਹਨਾਂ ਨੇ ਕਿਹਾ ਜੀ ਇਉਂ ਲੱਗਦਾ ਵੀ ਜਿਵੇਂ ਭਾਰਤ ਦਾ ਇਸ ਦੇ ਵਿੱਚ ਜ਼ਿਆਦਾ ਮਫਾਦ ਹੋਏ। ਅਸੀਂ ਗਲੋਬਲਾਈਜੇਸ਼ਨ ਨੂੰ
ਪਾਸੇ ਰੱਖ ਕੇ ਅਮਰੀਕਨ ਇੰਟਰਸਟ ਦੀ ਗੱਲ ਕਰ ਰਹੇ ਹਾਂ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ ਔਰ ਅਸੀਂ ਗਲੋਬਲਾਈਜੇਸ਼ਨ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਯੂਰਪੀਅਨ ਯੂਨੀਅਨ ਉਹਦੇ ਤੇ ਡਬਲ ਡਾਊਨ ਹੋ ਰਹੀ ਹੈ। ਸੋ ਇਹ ਇੱਕ ਵਿਅੰਗ ਹੈ ਭਾਰਤ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਵੀ ਆਈ ਹੈਵ ਲੁਕਡ ਐਟ some of the details of the deal so far. I think India comes out on top on this, frankly. They get more market access into Europe. ये Fox Business ਦੇ ਨਾਲ ਉਹਨਾਂ ਨੇ ਇੰਟਰਵਿਊ ਦਿੱਤਾ, ਉਹਨਾਂ ਨੇ ਕਿਹਾ ਜੀ ਜੇ ਇਹ ਡੀਲ ਹੋਈ ਹੈ ਤੇ ਇਸ ਨਾਲ ਭਾਰਤ ਦੇ ਨੂੰ ਐਡਵਾਂਟੇਜ ਹੋਏਗਾ, ਯੂਰਪ ਦੀ ਮਾਰਕੀਟ ਉਹਨਾਂ ਦੇ ਲਈ ਖੁੱਲੇਗੀ। It sounds like India have some additional immigration rights. ਕੋਈ ਡਿਟੇਲ ਨਹੀਂ ਆਈਆਂ ਪਰ ਕੁਝ ਆਇਆ ਵੀ ਜਿਵੇਂ ਸਪੇਨ ਜਿਹੜਾ ਹੈ ਉਹ 5 ਸਾਲ ਦਾ ਵਰਕ ਵੀਜ਼ਾ ਦੇਗਾ ਜਾਂ ਦੂਜਾ, ਕਿਉਂਕਿ ਯੂਰਪ ਦੇ ਵਿੱਚ ਮੈਨ ਪਾਵਰ ਦੀ ਤਾਂ ਕਮੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਪਾਪੂਲੇਸ਼ਨਸ ਵੀ ਡਿਵੈਂਡਲਿੰਗ ਨੇ। ਇੰਡੀਆ ਦੇ ਕੋਲ ਜਿਹੜੀ ਹੈ ਉਹ ਮਜ਼ਦੂਰੀ ਕਰਨ ਦੇ ਲਈ ਤਾਂ ਲੋਕ ਨੇ, ਔਰ ਦੁਬਈ ਤੋਂ ਲੈ ਕੇ ਸਾਊਦੀ ਅਰੇਬੀਆ ਤੱਕ ਨੇ। ਜੇ ਯੂਰਪ ਦੇ ਵਿੱਚ ਵੀ ਕੋਈ ਰਾਹ ਖੁੱਲ੍ਹਦਾ ਉਸ ਨੂੰ ਜਿਹੜਾ ਹਾਲਾਂ ਜੇ ਤੁਸੀਂ ਓਵਰਆਲ ਵਿਦਨ ਅਮਰੀਕਾ ਦੇਖੋ ਤੇ ਇਹ ਅੱਜ ਦੀ ਮੇਨ ਇਹ ਇੱਕ ਖਬਰ ਇਹ ਵੀ ਹੈ ਕਿ ਟੈਕਸਾਸ ਹਾਰਡਸ ਨਿਊ H-1B ਵੀਜ਼ਾ ਪਟੀਸ਼ਨਸ at state agencies and universities. Governor Greg Abbott said the freeze will give lawmakers time to establish statutory guardrails for employment under the visa program. उन्होंने टेक्सास ने बिल्कुल H-1B ਵੀਜ਼ਾ और ਈਵਨ ਜਿਹੜੀਆਂ ਨੇ ਯੂਨੀਵਰਸਿਟੀਜ਼ और ਦੂਸਰਿਆਂ ਦੇ ਵਿੱਚ ਇਸ ਦੇ ਉੱਤੇ ਪਾਬੰਦੀ ਲਾਈ ਹੈ ਕਿ ਵੀ ਇਹ ਹੁਣ ਇਹ ਬਹੁਤ ਵੱਡਾ ਸੈਟਬੈਕ ਹੈ ਕਿਉਂਕਿ ਬਹੁਤ ਵੱਡਾ ਟ੍ਰੇਡ ਤਾਂ ਜੋ ਉਹਨਾਂ ਦਾ 42-43 ਬਿਲੀਅਨ ਡਾਲਰ ਦੀ ਸਰਪਲਸ ਇੰਡੀਆ ਦੀ ਹੈ ਅਮਰੀਕਾ ਦੇ ਨਾਲ ਕਰਨ, ਪਰ ਉਹਨਾਂ ਦਾ ਸਭ ਤੋਂ ਵੱਡਾ ਕਮਾਈ ਦਾ ਜਿਹੜਾ ਸੈਕਟਰ IT ਸੈਕਟਰ ਜਿਹੜਾ H-1B ਵੀਜ਼ੇ ਰਾਹੀਂ ਇਸ ਵਾਰ ਸਟੂਡੈਂਟ ਵੀਜ਼ੇ 75% ਘਟ ਗਏ, ਦਿੱਤੇ ਨਹੀਂ ਗਏ। ਔਰ ਈਵਨ ਹੁਣੇ ਵੀ ਸਾਹਮਣੇ ਆ ਰਿਹਾ ਵੀ ਟੂਰਿਸਟ ਵੀਜ਼ੇ ਵੀ ਬਹੁਤ ਘੱਟ ਦਿੱਤੇ ਜਾ ਰਹੇ ਨੇ ਕਿਉਂਕਿ ਇੱਕ ਮੈਰਿਜ ਸੀ ਡੈਲਸ ਤੋਂ, ਉਹ ਦੱਸ ਰਹੇ ਸੀ ਕਿ ਵੀ ਵੈਲ ਆਫ ਨੇ ਉਹਨਾਂ ਦੇ ਰਿਸ਼ਤੇਦਾਰ 3-4 ਜਿਹੜੇ ਗਏ ਉਹਨਾਂ ਨੇ ਵੀਜ਼ੇ ਨਹੀਂ ਦਿੱਤੇ। ਲੇਕਿਨ ਹੁਣ ਇਸ ਸਾਰੀ ਡੀਲ ਤੋਂ ਬਾਅਦ ਜਿਹੜਾ ਇੰਡੀਆ ਕਿਵੇਂ ਬੋਥ ਸਾਈਡਸ ਆਫ ਦਾ ਆਇਲ ਪਲੇ ਕਰ ਰਿਹਾ। ਜੈ ਸ਼ੰਕਰ ਲਾਈਕਲੀ ਟੂ ਵਿਜ਼ਿਟ US ਫॉर ਕ੍ਰਿਟੀਕਲ ਮਿਨਰਲਸ ਮੀਟ। ਹੁਣ ਇਹਨਾਂ ਦੀ ਜਿਹੜੀ ਹੈ ਅਗਲੇ ਹਫਤੇ ਇਸ ਖਬਰ ਦੇ ਮੁਤਾਬਕ ਇੰਡੀਆ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਜਿਹੜਾ ਉਹ ਵਾਸ਼ਿੰਗਟਨ DC ਆ ਰਿਹਾ ਕਿਉਂਕਿ ਇਹ ਇੱਕ ਮੀਟਿੰਗ ਹੈ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ 4 ਫਰਵਰੀ ਨੂੰ ਰੱਖੀ ਹੋਈ ਬੁੱਧਵਾਰ। ਔਰ ਇਹ ਜਿਹੜੀ ਹੈ ਇਸ ਮੀਟਿੰਗ ਦਾ ਮਕਸਦ ਇਹ ਹੈ ਕਿ ਜਿਹੜੀ ਸਪਲਾਈ ਚੇਨ ਹੈ ਕ੍ਰਿਟੀਕਲ ਮਿਨਰਲਸ ਦੀ ਜਿਨ੍ਹਾਂ ਦੇ ਵਿੱਚ ਲੀਥੀਅਮ, ਕੋਬਾਲਟ, ਨਿਕਲ, ਰੇਅਰ ਅਰਥ ਮਟੀਰੀਅਲ ਨੇ ਜਿਹੜੇ ਇਲੈਕਟ੍ਰਿਕ ਵਹੀਕਲਸ ਦੇ ਲਈ ਬਹੁਤ ਵਾਈਟਲ ਨੇ ਉਹਨਾਂ ਨੂੰ, ਔਰ ਰੀਨਿਊਏਬਲ એનર્ਜੀ ਸਿਸਟਮ, ਡਿਫੈਂਸ ਪਲੇਟਫਾਰਮਸ ਦੂਜੇ। ਹਾਲਾਂਕਿ ਇੱਕ ਪਾਸੇ ਸੋਨਾ ਤੇ ਚਾਂਦੀ ਤਾਂ ਸਮਾਨ ਛੋ ਰਹੇ ਨੇ ਕਿਉਂਕਿ ਚਾਈਨਾ ਨੇ, ਹੁਣ ਚਾਈਨਾ ਸੈਕੰਡ ਵੱਡਾ ਪ੍ਰੋਡਿਊਸਰ ਹੈ ਸਿਲਵਰ ਦਾ, ਚਾਂਦੀ ਦਾ, ਉਹਨਾਂ ਨੇ ਉਹਦੇ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। 30% ਦੁਨੀਆ ਦਾ ਸਿਲਵਰ ਉਹਨਾਂ ਦੇ ਕੋਲ ਹੈ। ਗੋਲਡ ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਵੀ ਹੈ। ਕੁਝ ਜਿਹੜੇ ਇਕਨੋਮਿਕਲ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਡਾਲਰ ਦੀ ਸਰਦਾਰੀ ਕਿੰਨੀ ਕੁ ਦੇਰ ਰਹੇਗੀ, ਇਸ ਨੂੰ ਦੇਖਦੇ ਹਾਂ ਜਿਹੜੀ 골ਡ ਦੀ ਬਾਇੰਗ ਹੈ ਇਹ ਸ਼ੁਰੂ ਹੋਈ ਹੈ। ਇਹੀ ਨਹੀਂ ਹੈ ਕਿ 골ਡ ਔਰਤਾਂ ਆਪਣੇ ਜੇਵਰਾਤ ਦੇ ਲਈ ਜਾਂ ਗਹਿਣਿਆਂ ਦੇ ਲਈ ਇਸਤੇਮਾਲ ਕਰਦੀਆਂ, ਇਹ ਤਾਂ ਬਹੁਤ ਵੱਡੀ ਇੰਡੀਆ ਨੇ ਵੀ ਰਿਜ਼ਰਵ ਬੈਂਕ ਨੇ ਖਰੀਦਿਆ ਵਾਧੂ ਪਿਛਲੇ ਸਾਲ, ਚਾਈਨਾ ਨੇ ਬਹੁਤ ਜ਼ਿਆਦਾ ਖਰੀਦਿਆ। ਹੁਣ ਇਹ ਸਾਰੇ ਦੇ ਚੱਲਦਿਆਂ ਇੱਕ ਅਨਸਰਟਨਟੀ ਹੈ ਔਰ ਚਾਈਨਾ ਦੇ ਕੋਲ ਕਿਉਂਕਿ ਜਿਹੜੇ ਰੇਅਰ ਅਰਥ ਮਟੀਰੀਅਲ ਨੇ ਉਹਨਾਂ ਦੇ ਕੋਲ ਨੇ। ਸੋ ਇਹ ਮੀਟਿੰਗ ਹੀ ਜਿਹੜੀ ਹੈ ਇਹਨਾਂ ਨੇ ਰੱਖੀ ਹੈ ਜਿਹਦੇ 'ਚ ਇੰਡੀਆ ਵੀ ਆ ਰਿਹਾ ਔਰ ਇਸ ਸਾਰੇ ਦੇ ਚੱਲਦਿਆਂ ਨਾਲ ਦੀ ਨਾਲ ਜਿਹੜੀ ਹੈ ਇਹ ਵੀ ਦਾਅਵਾ ਕੀਤਾ ਜਾ ਰਿਹਾ ਇੰਡੀਆ ਵੱਲੋਂ, ਇੰਡੀਆ US ਟ੍ਰੇਡ ਡੀਲ could be finalized any day, say sources highlights robustness in negotiations। ਹੁਣ ਇਹ ਵੀ ਹੋ ਸਕਦਾ ਹੈ, ਦੇਖੋ ਹੈ ਤਾਂ ਵਪਾਰੀ ਨੇ, ਵਪਾਰੀਆਂ ਦੇ ਨਾਲ ਦੁਕਾਨਦਾਰ ਸੌਦੇਬਾਜ਼ ਨੇ, ਉਹਨਾਂ ਨੂੰ ਪਤਾ ਹੈ ਫਾਇਦਾ ਨੁਕਸਾਨ ਕੀ ਹੈ ਕਿ ਵੀ ਇੱਕ ਪਾਸੇ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਨਾਲ ਭਾਵੇਂ ਅਜੇ ਕੰਪਲੀਟ ਉਹਦੀ ਹੇਅਰ ਸਪਲਿਟਿੰਗ ਡਿਟੇਲ ਸਾਹਮਣੇ ਨਹੀਂ ਹੋਣਗੀਆਂ, ਇਸ ਲਈ ਉਹ ਕੋਈ ਪਬਲਿਕ ਨਹੀਂ ਕੀਤਾ ਗਿਆ ਵੀ ਕੀ ਹੈ। ਕੁਝ ਪਾਰਟ ਰਿਲੀਜ਼ ਕੀਤੇ ਗਏ ਨੇ ਜੀ ਰਿਸੋਰਸਿਸ ਦੇ ਹਵਾਲੇ ਨਾਲ, ਜਿਹਦੇ 'ਚ ਕੱਲ੍ਹ ਨੂੰ
ਬੈਕ ਟਰੈਕ ਵੀ ਹੋ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਵੀ ਇਹ ਇਹਨਾਂ ਨੇ ਈਵਨ ਅਮਰੀਕਾ ਦੇ ਨਾਲ ਵੀ ਜਿਹੜੀ ਨੈਗੋਸ਼ੀਏਸ਼ਨ ਇਹਨਾਂ ਦੀ ਚੱਲ ਰਹੀ ਹੈ ਟ੍ਰੇਡ ਦੇ ਹਵਾਲੇ ਨਾਲ, ਇੱਕ ਪ੍ਰੈਸ਼ਰ ਟੈਕਟਿਕ ਵੀ ਇਸਤੇਮਾਲ ਕਰ ਰਹੇ ਨੇ। ਦੇਖੋ ਜੀ, ਜੇ ਯੂਰਪੀਅਨ ਯੂਨੀਅਨ 27 ਮੁਲਕ ਨੇ ਯੂਰਪੀਅਨ ਯੂਨੀਅਨ ਦੇ, ਕਿ ਅਸੀਂ ਜੇ ਉਹਨਾਂ ਦੇ ਨਾਲ ਕਰ ਸਕਦੇ ਹਾਂ ਤੇ ਅਸੀਂ, ਕਿਉਂਕਿ ਦੂਸਰੀ ਖਬਰ ਇਹ ਹੁੰਦਾ ਹੈ ਕਿ ਆਫਟਰ ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ, ਟ੍ਰੇਡ ਡੀਲ ਵਿਦ US ਔਨ ਟਰੈਕ, ਇਹ ਵੀ ਇੰਡੀਆ ਦੇ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਕਿ ਜੀ ਵੀ ਬਿਲਕੁਲ ਜਿਹੜੀ ਗੱਲਬਾਤ ਆ ਉਹ ਠੀਕ ਚੱਲ ਰਹੀ ਆ। ਦੂਜੇ ਹੁਣ ਜੇ ਇੱਧਰ ਇਸ ਹੱਦ ਤੱਕ ਜਾ ਕੇ ਅਕਮੋਡੇਟ ਦੋਨੋਂ ਪਾਸਿਆਂ ਨੂੰ ਕਰਨ ਨੂੰ ਤਿਆਰ ਨੇ, ਨਾਲ ਇਹ ਖਬਰ ਵੀ ਪਲਾਂਟ ਹੈ Russia India to hold joint naval drills in February. TASS reports. Frigate of Russian Navy's Pacific Fleet would leave the port of Muscat in Oman to take part in the Milan 2026 exercise. Russia and India will hold joint naval exercises in the Bay of Bengal in Indian Ocean in February 2026. ਇਹ TASS ਉਹਨਾਂ ਦੀ ਸਟੇਟ ਨਿਊਜ਼ ਏਜੰਸੀ ਹੈ ਰਸ਼ੀਆ ਦੀ। ਹੁਣ ਇਹ ਨਹੀਂ ਹੈ ਵੀ ਅਮਰੀਕਾ ਨੂੰ ਕੋਈ ਭੁਲੇਖਾ ਇੰਡੀਆ ਕਿੱਥੇ ਸਟੈਂਡ ਕਰਦਾ। ਕੱਲ ਇਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਬੜੀ ਸਟਰੋਂਗਲੀ ਕਿਹਾ ਸੀ ਕਿ ਵੀ ਯੂਰਪੀਅਨ ਯੂਨੀਅਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਆਪਣੇ ਸਿਰ 'ਚ ਸਵਾਹ ਪਾ ਰਹੇ ਨੇ ਕਿ ਉਹ ਇੰਡੀਆ ਨਾਲ ਉਹਨਾਂ ਨੇ ਡੀਲ ਕੀਤੀ ਹੈ ਔਰ ਇੰਡੀਆ ਫਾਈਨੈਂਸ ਕਰ ਰਿਹਾ ਯੂਕਰੇਨ ਵਾਰ, ਰਸ਼ੀਅਨ ਆਇਲ ਨੂੰ ਖਰੀਦ ਕੇ। ਸੋ ਇਹ ਵਾਰ, ਇਹ ਇੰਡੀਆ ਨਾਲ ਡੀਲ ਕਰਨ ਦਾ ਮਤਲਬ ਹੈ ਵੀ ਆਪਣੀ ਤਬਾਹੀ ਦਾ ਸਮਾਨ ਆਪ ਹੀ ਇਕੱਠਾ ਕਰਨਾ। ਹੁਣ ਅੱਜ ਜਿਹੜਾ ਇਹਨਾਂ ਦਾ ਦੂਸਰਾ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਅਮਰੀਕਾ ਦਾ, ਉਹਦੀ ਥੋੜੀ ਜਿਹੀ ਸ਼ਿਫਟ ਹੈ ਪੋਜੀਸ਼ਨ। ਉਹਨੇ ਕਿਹਾ ਕਿ ਜੀ ਇਹਦੇ 'ਚ ਉਹਨੇ ਯੂਰਪੀਅਨ ਯੂਨੀਅਨ ਨੂੰ ਸ਼ਰਮ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਇੰਡੀਆ ਦੇ ਲਈ ਇਹ ਬੜ੍ਹਤ ਹੈ ਕਿਉਂਕਿ ਉਹਨਾਂ ਦੀ ਜਿਹੜੀ ਹੈ ਇਮੀਗ੍ਰੇਸ਼ਨ ਦੀ ਵੀ ਫੈਸਿਲਿਟੀ ਖੁੱਲ੍ਹ ਸਕਦੀ ਹੈ ਕੁਛ ਦੇ ਲਈ। ਸੋ ਇੰਨਾ ਕੁ ਭੰਬਲ ਭੂਸਾ ਹੈਗਾ ਇਸ ਵੇਲੇ, ਲੇਕਿਨ ਇੱਕ ਗੱਲ ਸਰਟਨ ਹੈ ਵੀ ਇਸ ਸਾਰੇ ਦੇ ਵਿੱਚ ਇੰਡੀਆ ਐਕਸਪੋਜ਼ ਪੂਰੀ ਤਰ੍ਹਾਂ ਹੋਇਆ, ਲੇਕਿਨ ਇਨ ਦਾ ਐਂਡ ਵਪਾਰ ਹੀ ਪ੍ਰਵੇਲ ਕਰੇਗਾ। ਅਮਰੀਕਾ ਦੇ ਨਾਲ ਵੀ ਟ੍ਰੇਡ ਡੀਲ ਹੋਏਗੀ, ਇਹਨਾਂ ਤੋਂ ਜਿਹੜਾ ਉਹ ਟੈਰਿਫ ਜਿਹੜਾ ਈਰਾਨ ਦੇ ਹੁਣ ਈਰਾਨ ਦੇ ਹਵਾਲੇ ਨਾਲ ਵੀ ਭਾਰਤ ਦਾ ਹਾਲ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਦੋਂ ਈਰਾਨ ਨੂੰ ਕੰਡੈਮ ਕਰਨ ਦਾ ਮਤਾ ਆਇਆ 2 ਦਿਨ ਪਹਿਲੇ, ਜੋ ਉਹਨੇ ਆਪਣੇ ਪ੍ਰੋਟੈਸਟਰਸ ਨਾਲ ਕੀਤਾ ਹੈ, ਇੱਕ ਅੰਦਾਜ਼ੇ ਮੁਤਾਬਕ 6 ਤੋਂ 7,000 ਪ੍ਰੋਟੈਸਟਰ ਮਾਰਿਆ ਗਿਆ ਤੇ ਔਰ ਈਰਾਨ ਨੂੰ ਕੰਡੈਮ ਕੀਤਾ ਜਾਣਾ ਸੀ। ਇੰਡੀਆ ਨੇ ਜਿਹੜਾ ਉਸ ਦੇ ਉੱਤੇ ਵੋਟ ਨਹੀਂ ਪਾਈ ਹੈ, ਉਹਨਾਂ ਨੇ ਕੰਡੈਮ ਕਰਨ ਤੋਂ ਨਾ ਕਰ ਦਿੱਤੀ, ਹਾਲਾਂਕਿ ਪਾਸ ਹੋ ਗਿਆ। ਪਾਕਿਸਤਾਨ ਨੇ ਵੀ ਨਹੀਂ ਪਾਈ, ਚੀਨ ਨੇ ਵੀ ਨਹੀਂ ਪਾਈ। ਪਾਕਿਸਤਾਨ ਦਾ ਤਾਂ ਸਮਝ ਆ ਸਕਦਾ ਹੈ, ਚੀਨ ਦਾ ਵੀ ਆ ਸਕਦਾ, ਪਰ ਭਾਰਤ ਦਾ ਇਸ ਮੁੱਦੇ ਤੇ ਅਮਰੀਕਾ ਦੀ ਥਾਂ ਈਰਾਨ ਨਾਲ ਖਲੋਣਾ, ਕਿਉਂਕਿ ਇਹ ਵੀ ਅੱਗੋਂ ਕਿਹਾ ਗਿਆ ਹੈ ਕਿ ਜਿਹੜਾ ਈਰਾਨ ਦੇ ਨਾਲ ਵਪਾਰਕ ਚਾਬਹਾਰ ਪੋਰਟ ਤਾਂ ਉਹਨਾਂ ਦੀ ਛੱਡ ਕੇ ਆਪਣੀ 250 ਮਿਲੀਅਨ ਕੇ ਕਿੰਨਾ ਲਾਇਆ ਪੈਸਾ ਛੱਡ ਕੇ ਦੌੜ ਆਏ ਨੇ। ਸੋ ਇਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ 2 ਬੇੜੀਆਂ ਨਹੀਂ, ਜਿੰਨੀਆਂ ਬੇੜੀਆਂ ਵੀ ਨੇ ਸਾਰਿਆਂ 'ਚ ਪੈਰ ਰੱਖ ਰਹੇ ਨੇ। ਤਾਂ ਫਿਰ ਉਹ ਇੱਕ ਲੱਤ ਇੱਧਰ ਹੋਣੀ ਹੈ, ਇੱਕ ਲੱਤ ਇੱਧਰ ਹੋਣੀ ਹੈ, ਔਰ ਉਸ ਦਾ ਨਤੀਜਾ ਅੰਜਾਮ ਕੀ ਹੋਏਗਾ ਇਹ ਆਉਣ ਵਾਲੇ ਪੀਰੀਅਡ 'ਚ ਹੀ ਸਮਝ ਆਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਮਾਲ ਜੀ ਗੁਸਕੇ ਜੀ ਵੀ ਔਰ ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਜੀਤ ਸਿੰਘ ਜੀ ਵੀ ਔਰ ਬਲਵੀਰ ਸਿੰਘ ਜੀ, ਮਹਿੰਦਰ ਸਿੰਘ ਜੀ ਗੁਸਕੇ ਜੀ ਵੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਜੀ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ, ਪਾਕਿस्तान ਜ਼ਿੰਦਾਬਾਦ। उम्मीद है कि इस साल खालिस्तान बन जाएगा, उम्मीद है दुनिया कायम है और इस कहने यकीन पर दुनिया उम्मीद पे दुनिया दी है कायम है। और हरप्रीत सिंह घुसके जी कहते बल्ला डेरे वालियां नूं पुछना चाहिए मोदी नूं कि तुसी दलित भाईचारे नूं अंदरां च आउण दी इजाजत देओगे? हाँ, जाके पहला यूपी और दूसरे जी देखो उन्हां दा हाल की है और की कर रहे ने। वो ये तो वरते जाणगे इस वेले, पर देखो किन्ना क्योंकि एक पासे उही दुआबे दे विच कांशी राम जिस ने बहुजन समाज पार्टी बनाई, उन्होंने पूछा गया सी कि जी तुहाडे मुताबिक की संविधान होएगा जिहड़ा बहुजन दा जे राज हुंदा? उन्होंने कहा गुरु ग्रंथ साहिब। सो हुण तुसीं एक पैसे दे लालच दे विच जां एक एजेंसियां दे एजेंडे थल्ले अपने भाईचारे नूं गुरु ग्रंथ साहब नालों भी तोड़ो, सो कॉल्ड अमृत बाणी दा करे, फिर ये कह के जी असी कांशी दे विच अपना हैडकुआटर बना दिता है, इन्ना सोहना असी मंदिर बना रहे हैं जिहड़ा दरबार साहब नालों भी ज़्यादा सोना ला देंगे,
ਔਰ ਦੂਸਰਾ ਮਤਲਬ ਜੋ ਖੇਡ ਹੈ ਏਜੰਸੀਆਂ ਦੀ ਇਹ ਬੱਲਾਂ ਵਾਲਾ ਡੇਰਾ ਖੇਡ ਰਿਹਾ ਔਰ ਇਹ ਕਿਸੇ ਹੱਦ ਤੱਕ ਵੀ ਜਾ ਕੇ ਪੰਜਾਬ ਦੇ ਵਿੱਚ ਇੱਕ ਬਦਅਮਨੀ ਪੈਦਾ ਹੋਏਗੀ ਜ਼ਰੂਰ, ਲੇਕਿਨ ਇਵੈਂਚੁਅਲੀ ਜਿਹੜਾ ਭਾਈਚਾਰਾ ਹੈ ਉਹ ਇਹਨਾਂ ਦੇ ਇਸ ਸਾਰੇ ਚੋਂ ਨਿਕਲ ਜਾਏਗਾ। ਬਿਲਕੁਲ, ਗੁਰਪ੍ਰੀਤ ਸਿੰਘ ਜੀ ਵੀ, ਅੰਦਰਪ੍ਰੀਤ ਸਿੰਘ ਜੀ ਵੀ, ਔਰ ਸੁਰਮੁਖ ਸਿੰਘ ਭੁੱਲਰ ਜੀ ਵੀ, और राजमप्रीत सिंह जी भी, और गुरप्रकाश सिंह जी भी, और इंद्रजीत कौर जी भी, और अमरजीत सैनी जी भी, और फिर इसी तरह इंद्रजीत सिंह संधू जी भी, और कुलदीप कौर जी भी घुसके जी भी कहते ग्रेट जॉब डॉक्टर साहब, ऑलवेज वी हैव प्राउड ऑफ यू एंड योर टीम, all of you are doing amazing hard work। और गुरविंदर मान जी भी, और नासर चौधरी खालसा जिंदाबाद कहते ने, और इसी तरह गुरसिमर कौर जी भी और मनदीप जी भी कहते दोवां खालिस्तानी दे वासियां नूं वाहिगुरू जी का खालसा वाहिगुरू जी की फतेह। एक दिन फोन दियां कालां लैण लई ਰੱਖੋ, ਧੰਨਵਾਦ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕੀਤੀ WhatsApp ਤੇ ਮੈਸੇਜ ਲੈਣ ਦੀ, ਪਰ ਕੋਈ ਬਹੁਤਾ ਹੁੰਗਾਰਾ ਨਹੀਂ ਸੀ। ਤੁਸੀਂ ਇੱਕ ਵਾਰੀ ਨੰਬਰ ਜੇ ਹੈ ਤਾਂ ਅਨਾਉਂਸ ਕਰ ਦਿਓ, 5166191984 ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। WhatsApp ਕਾਲ ਜੇ ਤੁਸੀਂ ਰਿਕਾਰਡ ਵੀ ਕਰਵਾ ਦਿੰਦੇ ਹੋ, ਆਡੀਓ ਵੀਡੀਓ, ਉਹਦੇ ਨਾਲ ਇੱਕ ਸਿਲਸਿਲਾ ਸ਼ੁਰੂ ਹੋ ਜਾਏਗਾ, ਫਿਰ ਅਸੀਂ ਲਾਈਵ ਤੱਕ ਵੀ ਪਹੁੰਚ ਜਾਵਾਂਗੇ। ਜੀ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।